ਪੰਜਾਬੀ ਰੇਡੀਓ ਜੁਵਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਿਹਤ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਦੋਂ ਖਰਾਬ ਹੋ ਜਾਏ, ਕਿਉਂਕਿ ਮੌਸਮ ਵੀ ਬਦਲਦੇ ਰਹਿੰਦੇ ਆ ਅਤੇ ਇਸ ਸਰੀਰ ਦੇ ਵਿੱਚੋਂ ਪਤਾ ਨਹੀਂ ਕੀ ਉੱਠ ਪੈਂਦਾ, ਕਦੋਂ ਕੀ ਹੋ ਜਾਣਾ, ਉਸ ਦੀ ਵੀ ਵੱਡੀ ਰਹਿੰਦੀ ਆ ਕਿ ਕਦੋਂ ਕੀ ਹੋ ਜਾਣਾ ਹੈ। ਇਸ ਕਰਕੇ ਅਸੀਂ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਹਾਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਸਿਹਤ ਨੂੰ ਠੀਕ ਰੱਖਣ ਲਈ ਕਿਹੜੇ ਕਿਹੜੇ ਨੁਸਖੇ ਆ ਜਿਹੜੇ ਤੁਸੀਂ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤ ਸਕਦੇ ਆ ਅਤੇ ਉਹਨਾਂ ਦੇ ਨਾਲ ਤੁਸੀਂ ਠੀਕ ਹੋ ਸਕਦੇ ਆ। ਉਹਨਾਂ ਦੀਆਂ ਗੱਲਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਜਿਹੜੀਆਂ ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਦੇ ਬਾਰੇ ਸੁਣਦੇ ਆ ਉਹਨਾਂ ਦੀ ਵੀ ਗੱਲਬਾਤ ਕਰਾਂਗੀ। ਜੇ ਤੁਹਾਡੇ ਕੋਲ ਉਹਨਾਂ ਬਾਰੇ ਵੀ ਪਤਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰਨੀ ਆ। ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਜਿਹਦੇ ਕੋਲ ਕੋਈ ਲਾਇਸੈਂਸ ਹੋਵੇ ਤਾਂ ਤੁਹਾਨੂੰ ਆਯੁਰਵੈਦਿਕ ਦੀਆਂ ਦਵਾਈਆਂ ਵੇਚਦਾ ਹੋਵੇ। ਸਿਰਫ ਅਤੇ ਸਿਰਫ ਇਹ ਸਿੱਧਾ ਜਿਹਾ ਕੰਮ ਹੈਗਾ ਕਿ ਤੁਸੀਂ ਕੋਈ ਨਾ ਕੋਈ ਨੁਸਖਾ ਆ ਉਹ ਪੁੱਛਦੇ ਆ ਅਤੇ ਸਾਡੇ ਸਰੋਤੇ ਆ ਉਹ ਕੋਈ ਨਾ ਕੋਈ ਨੁਸਖਾ ਆ ਉਹ ਦੱਸ ਦਿੰਦੇ ਆ। ਨੁਸਖਾ ਕੀ ਹੁੰਦਾ, ਹੋਮ ਰੈਮਡੀ ਕੀ ਹੁੰਦੀ ਆ, ਜਿਹੜੀਆਂ ਤੁਸੀਂ ਘਰ ਦੇ ਵਿੱਚ ਚੀਜ਼ਾਂ ਰੱਖੀਆਂ ਹੋਈਆਂ ਉਹਨਾਂ ਨੂੰ ਰਲਾ ਕੇ ਕਿਹੜੀ ਚੀਜ਼ ਤੋਂ ਲੈਣਾ ਹੈ, ਇਹੀ ਚੀਜ਼ਾਂ ਹੁੰਦੀਆਂ ਆ। ਸੋ ਤੁਸੀਂ ਵੀ ਇਹਨਾਂ ਨੂੰ ਦੱਸ ਕੇ ਕਿਸੇ ਦਾ ਭਲਾ ਕਰ ਸਕਦੇ ਆ। ਜਿਹੜੀਆਂ ਚੀਜ਼ਾਂ ਲੈ ਕੇ ਤੁਹਾਨੂੰ ਆਰਾਮ ਆਇਆ ਆ ਉਸ ਦੀ ਫੀਡਬੈਕ ਦੇ ਸਕਦੇ ਆ। ਫੀਡਬੈਕ ਵੀ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਫੀਡਬੈਕ ਦਿੰਦੇ ਆ ਅਤੇ ਫਿਰ ਹੋਰ ਲੋਕ ਵੀ ਸੁਣ ਕੇ ਉਹਨਾਂ 'ਤੇ ਅਮਲ ਕਰਦੇ ਆ। ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਇਹ ਤਾਂ ਐਵੇਂ ਮਾੜੀਆਂ ਮੋਟੀਆਂ ਚੀਜ਼ਾਂ ਹੈਗੀਆਂ, ਇਹ ਤਾਂ ਸਾਰਿਆਂ ਨੂੰ ਪਤਾ। ਕਈ ਵਾਰ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਚੀਜ਼ਾਂ ਬਾਰੇ ਜਿਹੜੀਆਂ ਤੁਸੀਂ ਵਰਤੀਆਂ ਤੁਹਾਨੂੰ ਪਤਾ ਹੁੰਦਾ। ਸੋ ਡਾਕਟਰ ਸਾਡੇ ਕੋਲ ਕੋਈ ਨਹੀਂ, ਸਿਰਫ ਅਤੇ ਸਿਰਫ ਇਹ ਜਿਹੜੇ ਲੋਕਾਂ ਦੇ ਕੋਲ ਆਪਣਾ ਖਜ਼ਾਨਾ ਆ ਇਹਨਾਂ ਚੀਜ਼ਾਂ ਨੂੰ ਵਰਤਣ ਦਾ, ਉਹਦੀ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਵੀ ਜ਼ਰੂਰ ਉਹਦੀ ਗੱਲਬਾਤ ਕਰਨੀ ਆ ਅਤੇ ਜੇ ਕਿਸੇ ਨੂੰ ਕੁਛ ਹੋਇਆ ਆ, ਕੀ ਲੈਣਾ ਜਾਂ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ, ਉਹ ਤੁਸੀਂ ਕਾਲ ਕਰ ਸਕਦੇ ਆ 408 272 5200 408 2725200 ਸਟੂਡੀਓ ਦਾ ਫੋਨ ਨੰਬਰ ਆ। ਯੂਟਿਊਬ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਆ ਕਿਉਂਕਿ ਉਹਦੇ 'ਤੇ ਵੀ ਇਹ ਪ੍ਰੋਗਰਾਮ ਆ ਅਪਲੋਡ ਕਰ ਦਿੱਤੇ ਜਾਂਦੇ ਆ, ਉੱਥੇ ਵੀ ਤੁਸੀਂ ਇਹਨਾਂ ਨੂੰ ਸੁਣ ਸਕਦੇ ਆ। ਅਤੇ ਹੁਣ ਤੁਹਾਡੀਆਂ ਕਾਲਸ ਵੱਲ ਚੱਲਾਂਗੇ, ਉਸ ਦੇ ਨਾਲ ਨਾਲ ਗੱਲਾਂ ਬਾਤਾਂ ਆਪਣੀਆਂ ਕਰਦੇ ਜਾਵਾਂਗੇ। ਬਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾ ਗੋਡੇ ਕੜਿਕ ਕੜਿਕ ਕਰਦੇ ਆ। ਹੱਡੀਆਂ ਕੜਿਕ ਕੜਿਕ ਕਰਦੀਆਂ, ਗੋਡੇ ਜਿੱਦਾਂ ਗੋਡਿਆਂ ਦੇ ਦੋਨਾਂ ਜਿੱਦਾਂ ਬਹੁਤ ਕੁਝ ਕਰਦੇ ਆ। ਅਤੇ ਇੱਕ ਦੂਜਾ ਇਹ ਆ ਜਿੱਦਾਂ ਮੈਂ ਤਾਂ ਮਾਰਚ ਵੀ ਤੇਲ ਬਥੇਰੀ ਕੱਢਦੀ, ਕਈ ਤਾਂ ਤੇਲ ਕੱਢ ਕਰਵਾਇਆ ਮੈਂ ਤਾਂ ਕਰਦੀ 2 ਸਾਲ ਹੋ ਗਏ ਆ। ਤਾਂ ਪਰ ਇਹ ਗਠੀਏ ਰਕੇ ਮੇਰਾ ਜ਼ਿਆਦਾ ਜਿੱਦਾਂ ਹੈ ਨਾ ਕੜਿਕ ਜ਼ਿਆਦਾ ਕੱਢਣਾ ਪਏ ਆ। ਅਤੇ ਦੂਜਾ ਭੈਣ ਜੀ ਮੇਰੇ ਨਾ ਗੈਸ ਬਹੁਤ ਭਰਤੀ, ਜਿੱਦਾਂ ਮੈਨੂੰ ਹੋਸਪਿਟਲ ਜਾਣਾ ਜਾਵੇ ਬਹੁਤ ਕੁਛ ਭਰਤੀ ਆ ਕਿਸੇ ਇੱਦਾਂ ਦੀ ਪਤਾ ਹੋਵੇ ਜ਼ਰੂਰ ਦੱਸਿਓ ਮੈਂ ਕਿਹਾ ਹੈ ਨਾ। ਠੀਕ ਹੈ ਜੀ। ਅਤੇ ਇਹ ਜ਼ਰੂਰ ਇਹਦੇ ਬਾਰੇ ਜ਼ਰੂਰ। ਜੇ ਇੱਕ ਤੀਜਾ ਭੈਣ ਇਹ ਮੇਰਾ ਭੈਣ ਜੀ ਮੇਰੇ ਜਿੱਦਾਂ ਦਵਾਈ ਚੜ੍ਹੀ ਮੇਰੇ ਮੇਰੀ ਗਠੀਏ ਦੀ ਭੈਣ ਜੀ ਪਤਾ ਉਹਨਾਂ ਮੈਨੂੰ ਅਲਰਜੀ ਹੋ ਗਈ ਅਤੇ ਮੇਰਾ ਮੂੰਹ ਸੁੱਜਾ ਆ। ਅੱਛਾ, ਮੈਂ ਉੱਥੇ ਜਿੱਦਾਂ ਫਟਕੜੀ ਜਾਂ ਮਾਰ ਸਕਦੀ ਹਾਂ ਗਰਮ ਪਾਣੀ ਕੋ ਸਰ ਕੇ ਜਾਂ ਕਿੱਦਾਂ ਜ਼ਰੂਰ ਦੱਸਿਓ ਜੇ ਪਤਾ ਹੋ ਜੇ ਕਿਸੇ ਨਾਲ ਹੋਇਆ ਹੋਵੇ ਇੱਦਾਂ। ਹਾਂਜੀ ਹਾਂਜੀ, ਸਰੋਤਿਆਂ ਨੂੰ ਪੁੱਛਦੇ ਆਪਾਂ। ਕਹਿੰਦੇ ਕਿਸੇ ਨਾਲ ਚੀਜ਼ ਇੱਦਾਂ ਦੀ ਦਵਾਈ ਤੋਂ ਅਲਰਜੀ ਹੋਈ ਤੈਨੂੰ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਦਵਾਈਆਂ ਦੇ ਨਾਲ ਸਾਈਡ ਇਫੈਕਟ ਤਾਂ ਹੁੰਦੇ ਆ, ਤੁਹਾਨੂੰ ਕਿਸੇ ਨੂੰ ਹੁੰਦਾ ਕਿਸੇ ਨੂੰ ਨਹੀਂ ਹੁੰਦਾ, ਬੋਡੀ ਆਪੋ ਆਪਣੀ ਆ ਕਿ ਤੁਹਾਨੂੰ ਹੋਇਆ। ਪਰ ਤੁਹਾਨੂੰ ਪਹਿਲਾਂ ਤੁਸੀਂ ਜਦੋਂ ਜਾਂਦੇ ਆ ਦਵਾਈ ਚੜ੍ਹਾਉਣੀ ਆ ਖਾਣੀ ਆ ਉਹ ਤੁਸੀਂ ਦੇਖ ਲਿਆ ਕਰੋ। ਵੈਸੇ ਤੁਹਾਡੀ ਜੇ ਸਾਈਡ ਇਫੈਕਟ ਹੁੰਦੇ ਆ ਅਤੇ ਸ਼ਾਇਦ ਪਤਾ ਨਹੀਂ ਹੁਣ ਡਾਕਟਰ ਤੁਹਾਨੂੰ ਦੱਸਿਆ ਜੇ ਨਹੀਂ ਜਾਂ ਤੁਸੀਂ ਪੁੱਛਿਆ ਜੇ ਨਹੀਂ ਉਹਨਾਂ ਨੂੰ, ਆਪ ਪੜ੍ਹ ਲਿਆ ਕਰੋ ਕਿਹੜੀ ਦਵਾਈ ਆ, ਦਵਾਈ ਦਾ ਨਾਂ ਪੁੱਛ ਲਿਆ ਕਰੋ। ਨਿਆਣਿਆਂ ਨੂੰ ਕਿਉਂ ਨਾਂ ਪੜ੍ਹ ਕੇ ਦੱਸ ਦਿਓ। ਸਾਈਡ ਇਫੈਕਟ ਹੁੰਦੇ ਆ ਪਰ ਵੱਖਰੀ ਗੱਲ ਆ, ਕਿਸੇ ਨੂੰ ਹੁੰਦਾ ਕਿਸੇ ਨੂੰ ਨਹੀਂ ਹੁੰਦਾ। ਸੋ ਇਹ ਗੱਲ ਹੈਗੀ ਆ ਕਿਉਂਕਿ ਆਹ ਜਿਹੜਾ ਵੈਕਸੀਨ ਲੱਗਾ ਆ ਕਈਆਂ ਨੂੰ ਹੋਇਆ ਕੁਛ, ਕਈਆਂ ਨੂੰ ਨਹੀਂ ਵੀ ਹੋਇਆ, ਬਹੁਤ ਦਿਨ ਆਰਾਮ ਵੀ ਰਿਹਾ ਆ। ਸੋ ਇਹ ਗੱਲਾਂ ਹੈਗੀਆਂ ਆ ਜੀ। ਅਗਲੇ ਕਾਲਰ ਨੇ ਸਾਡੇ ਕੁਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਆ ਮੇਰੀ ਫਰੈਂਡ ਦਾ ਬੇਟਾ ਆ 8 ਸਾਲਾਂ ਦਾ। ਹਾਂਜੀ, ਉਹ ਦੰਦ ਬਹੁਤ ਰਾਤ ਨੂੰ ਕਰੀਚਦਾ ਆ। ਅੱਛਾ, ਹਾਂਜੀ। ਉਹਦੀ ਮੰਮੀ ਕਹਿੰਦੀ ਵੀ ਜਿੱਦਾਂ ਮੈਨੂੰ ਵੀ ਸੌਣਾ ਬਹੁਤ ਔਖਾ ਲੱਗਦਾ, ਇੰਨੀ ਜਿੱਦਾਂ ਜ਼ੋਰ ਦੀ ਕਰਦਾ ਆ। ਠੀਕ ਹੈ ਜੀ। ਹਾਂਜੀ, ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ। ਤਾਂ ਇੱਕ ਭੈਣ ਦਾ ਪੁੱਛਣਾ ਆ, ਉਹਨਾਂ ਨੂੰ ਜਿੱਦਾਂ ਖਾਣਾ ਨਹੀਂ ਕੋਈ ਪਚਦਾ, ਉਹਦਾ ਹੀ ਬਾਥਰੂਮ ਜਾਣਾ ਪੈਂਦਾ, ਜਿੱਦਾਂ ਕੋਈ ਵੀ ਖਾਣਾ ਨਹੀਂ ਪਚਦਾ। ਕਹਿੰਦੇ ਸੰਗਰਾਈਆਂ ਪਤਾ ਨਹੀਂ ਹੁਣ ਲੱਗਦਾ, ਜ਼ੋਰ ਬਹੁਤ ਹੋ ਗਿਆ। ਠੀਕ ਹੈ, ਪੁੱਛ ਲੈਣੇ ਆਪਾਂ। ਹਾਂਜੀ, ਤੇ ਜਿਹੜੇ ਭੈਣ ਜੀ ਗੋਡੇ ਪੁੱਛਦੇ ਸੀਗੇ, ਹਾਂਜੀ,
ਇਹ ਭੈਣ ਜੀ ਮੈਂ ਜਿੱਦਾਂ ਹਨਾ ਇੱਥੇ ਹੀ ਸੁਣਿਆ ਸੀਗਾ ਰੇਡੀਓ ਵਿੱਚ ਹੀ, ਜਿੱਦਾਂ ਮਸ਼ੀਨ ਦਾ ਤੇਲ ਨਹੀਂ ਜੇ। ਹਾਂਜੀ ਹਾਂਜੀ, ਸਿਲਾਈ ਵਾਲੀ ਮਸ਼ੀਨ ਦਾ ਤੇਲ। ਹਾਂ ਹਾਂਜੀ, ਉਹ ਮੈਂ ਲਾਇਆ ਸੀਗਾ। ਮੇਰਾ ਇੱਕ ਗੋਡਾ ਏਦਾਂ ਕਰਦਾ ਸੀਗਾ ਤਾਂ ਉਹ ਮੇਰਾ ਉਹਨਾਂ ਆਰਾਮ ਆਇਆ। ਲਓ ਜੀ। ਹਾਂਜੀ, ਜੇ ਉਹ ਵਰਤ ਕੇ ਦੇਖ ਲੈਣ ਹਨਾ, ਮੈਨੂੰ ਫਰਕ ਪਿਆ ਬਹੁਤ ਜ਼ਿਆਦਾ। ਗੋਡੇ ਨੂੰ ਤੇਲ ਦੇ ਦਿੱਤਾ ਤੁਸੀਂ। ਜੀ ਠੀਕ ਹੈ ਜੀ। ਓਕੇ, ਥੈਂਕ ਯੂ ਭੈਣ ਜੀ, ਜ਼ਰੂਰ ਦੱਸਿਓ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ ਜੀ। ਲਓ ਜੀ, ਸਿਲਾਈ ਨੂੰ ਜਿਹੜਾ ਤੇਲ ਦੇਈਦਾ ਆ, ਮਸ਼ੀਨ ਜਿਹੜੀ ਹੁੰਦੀ ਆ ਉਹ, ਜਿਨ੍ਹਾਂ ਨੇ ਮਸ਼ੀਨ ਚਲਾਈ ਆ ਉਹਨਾਂ ਨੂੰ ਪਤਾ ਆ ਕਿ ਸਿਲਾਈ ਵਾਲੀ ਮਸ਼ੀਨ ਨੂੰ ਇੱਕ ਛੋਟੀ ਜਿਹੀ ਸ਼ੀਸ਼ੀ ਹੁੰਦੀ ਆ, ਤੇਲ ਹੁੰਦਾ ਆ। ਸੋ ਉਹ ਤੁਹਾਨੂੰ ਇੱਥੇ ਵੀ ਮਿਲ ਜਾਣਾ, ਜਿੱਥੇ ਮਸ਼ੀਨਾਂ ਹੁੰਦੀਆਂ ਉਹਨੂੰ ਉੱਥੇ ਤੇਲ ਹੁੰਦਾ ਆ। ਸੋ ਉਹ ਤੁਸੀਂ ਲਾ ਕੇ ਦੇਖ ਸਕਦੇ ਆ, ਸੌਖਾ ਹੀ ਤਰੀਕਾ ਆ ਜੀ। ਅਗਲੇ ਸਾਡੇ ਕਾਲਰ ਨੇ ਜੀ ਅੰਮ੍ਰਿਤਪਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰਾ ਬੇਟਾ 25 ਸਾਲ ਦਾ ਆ ਤੇ ਉਹਦੇ ਗਲੇ ਦਾ ਕਾਂ ਡਿੱਗ ਜਾਂਦਾ ਆ ਤੇ ਉਹਨੂੰ ਉਲਟੀਆਂ ਬਹੁਤ ਆਉਂਦੀਆਂ ਰਹਿੰਦੀਆਂ ਆ। ਕਾਂ ਡਿੱਗੇ ਤੇ ਆਉਂਦੀਆਂ ਜਾਂ ਉਦਾਂ ਹੀ? ਹਾਂਜੀ, ਡਿੱਗੇ ਤੇ ਵੀ ਆਉਂਦੀਆਂ, ਉਦਾਂ ਵੀ ਆਉਂਦੀਆਂ, ਫੇਰ ਡਿੱਗਦਾ ਜਿੱਦਾਂ ਉਲਟੀਆਂ ਉਹਨੂੰ ਜ਼ਿਆਦਾ ਆਉਂਦੀਆਂ। 25 ਸਾਲ ਦਾ ਆ? ਹਾਂਜੀ। ਧਰਨ ਪੈਂਦੀ ਜਾਂ ਕਾਂ ਡਿੱਗਦਾ? ਨਹੀਂ, ਕਾਂ ਹੀ ਡਿੱਗਦਾ ਆ ਉਹਦਾ। ਠੀਕ, ਆਪਾਂ ਪੁੱਛ ਲੈਂਦੇ ਆ। ਤੇ ਉਹਨੂੰ ਰੇਸ਼ਾ ਬਹੁਤ ਰਹਿੰਦੀ ਆ। ਠੀਕ ਹੈ, ਠੀਕ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਰੇਸ਼ਾ ਵੀ ਰਹਿੰਦੀ ਆ, ਰੇਸ਼ਾ ਦੇ ਤਾਂ ਇਲਾਜ ਹੈਗੇ ਆ ਨਾ। ਅਗਲੇ ਜੀ ਰਵਿੰਦਰ। ਬਹੁਤ ਬਹੁਤ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ, ਸੁਣਦੇ ਬਹੁਤ ਟਾਈਮ ਦੇ ਹੋ, ਉਦਾਂ ਹੈਲਦੀ ਸੀਗੇ, ਕਦੇ ਲੋੜ ਨਹੀਂ ਪਈ ਪਰ ਅੱਜ ਲੋੜ ਪੈ ਗਈ ਜੀ, ਕਾਲ ਕਰ ਰਹੇ ਆ। ਤਾਂ ਇੰਡੀਆ ਨੇ, ਹਾਂਜੀ ਮਾਤਾ ਜੀ, ਤਾਂ ਉਹਨਾਂ ਨੂੰ ਨਾ ਜੀ ਗਠੀਆ ਆ, ਤਾਂ ਗਠੀਆ ਵੀ ਆ ਤੇ ਉਹ ਜਦੋਂ ਗਠੀਏ ਦੀ ਦਵਾਈ ਲੈਂਦੇ ਆ ਤਾਂ ਉਹਨਾਂ ਦਾ ਲਿਵਰ 'ਚ ਵੀ ਆਲਰੇਡੀ ਨੁਕਸ ਆ, ਜਾਨੀ ਸਟਰੋਂਗ ਦਵਾਈ ਨਹੀਂ ਲੈ ਸਕਦੇ। ਤੇ ਇੱਕ ਉਹਨਾਂ ਦਾ ਜਿਹੜਾ ਉਹ ਆਰ ਫੈਕਟਰ ਹੁੰਦਾ ਉਹ ਬਹੁਤ ਵੱਧ ਜਾਂਦਾ ਆ। ਕੋਈ ਹਾਂਜੀ ਏਦਾਂ ਦੀ ਦਵਾਈ ਹੋਵੇ ਬਈ ਜਿਹਦਾ ਜ਼ਿਆਦਾ ਮਤਲਬ ਜਿਹੜੀ ਟਾਈਨਲ ਆ, ਜੇ ਉਹ ਵੀ ਦਿੰਦੇ ਆ, ਉਹ ਵੀ ਜਿੱਦਾਂ ਉਹਨਾਂ ਦੇ ਹਾਰਟ ਬਰਨ ਹੋਣ ਲੱਗ ਜਾਂਦੀ ਆ। ਤੇ ਜਾਣੀ ਇੰਨੀ ਕੁ ਦਵਾਈ ਵੀ ਉਹਨਾਂ ਨੂੰ ਅਸਰ ਕਰਦੀ ਆ ਵੀ ਜਾਣੀ ਜੇ ਕੋਈ ਵੀ ਦੱਸ ਸਕਦਾ ਹੋਵੇ ਬਈ ਗਠੀਏ ਦਾ ਤੇ ਆਰ ਫੈਕਟਰ ਘਟਾਉਣ ਦੀ ਜੇ ਕੋਈ ਵੀ ਰੈਮੇਡੀ ਹੋਵੇ, ਬਹੁਤ 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 ਧੰਨਵਾਦ ਜੀ। ਤੇ ਭੈਣ ਜੀ ਤੁਹਾਡਾ ਵੀ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਗਠੀਏ ਬਾਰੇ ਵੈਸੇ ਦੱਸੀਆਂ ਹੋਈਆਂ ਆ ਹੋਮ ਰੈਮਡੀਜ਼, ਤੇ ਪਰ ਉਹ ਥੋੜ੍ਹੀਆਂ ਜਿਹੀਆਂ ਗਰਮ ਹੁੰਦੀਆਂ। ਇੰਡੀਆ ਦੇ ਵਿੱਚ ਤਾਂ ਵੈਸੇ ਪੰਜਾਬ ਦੇ ਵਿੱਚ ਦੇਖਦੇ ਗਰਮੀ ਬੜੀ ਆ। ਸੋ ਗਰਮੀ ਦੇ ਵਿੱਚ ਉਹ ਚੀਜ਼ਾਂ ਕਿਸ ਤਰ੍ਹਾਂ, ਜੇ ਕਿਸੇ ਨੂੰ ਹੋਰ ਵੀ ਪਤਾ ਹੋਊ ਤਾਂ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਆ ਜੀ। ਨਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਮੇਰਾ ਕੁਐਸਚਨ, ਬੱਚੇ ਨੇ 2 ਸਾਲ ਦੇ, ਉਹ ਜੋ ਵੀ ਖਾਂਦੇ ਨੇ ਨਾ ਤੇ ਉਹ ਉਸੇ ਵੇਲੇ ਪੋਟੀ ਕਰ ਦਿੰਦੇ ਨੇ। ਅੱਛਾ, 2 ਸਾਲ ਦਾ? ਤੇ ਹਾਂਜੀ 2 ਸਾਲ ਦੇ ਨੇ, ਉਸ ਵੇਲੇ ਪੋਟੀ ਕਰ ਦਿੰਦੇ ਨੇ ਤੇ ਫਿਰ ਉਸੇ ਲਈ ਬੜੀ ਮੁਸ਼ਕਲ ਜੀ ਆਉਂਦੀ ਹੈ ਤੇ ਗਰੋਥ ਨਹੀਂ ਹੋ ਰਹੀ ਉਹਨਾਂ ਦੀ। ਠੀਕ ਹੈ। ਤੇ ਕਰਵਾਇਆ ਸੀ ਤੇ ਉਹਨਾਂ ਲੀਵਰ ਇਨਫੈਕਸ਼ਨ ਦੱਸੀ ਹੈ। ਅੱਛਾ। ਹਾਂਜੀ, ਉਹਦੇ ਬਾਰੇ ਮੈਂ ਕਿਹਾ ਜੇ ਦੱਸੇ ਕੋਈ ਭੈਣ ਭਰਾ ਤੇ ਬਹੁਤ ਮਿਹਰਬਾਨੀ। ਠੀਕ ਹੈ ਜੀ। ਹਾਂਜੀ, ਤੇ ਬੱਚਿਆਂ ਨੂੰ ਉਦੋਂ ਜੋ ਇੱਕ ਚੀਜ਼ ਖਾਂਦੇ ਉਸ ਵੇਲੇ ਪੋਟੀ ਕਰ ਦਿੰਦੇ ਨੇ। ਠੀਕ ਹੈ, ਠੀਕ ਹੈ। ਪੌਦੇ ਫੁੱਲਦੇ ਨਹੀਂ, ਕੁਛ ਗਰੋਥ ਨਹੀਂ ਬਣ ਰਹੀ। ਬੜੀ ਪਰੇਸ਼ਾਨੀ। ਤੇ ਇੱਕ ਕੁਐਸਚਨ ਹੋਰ, ਇੱਕ ਇਹਨਾਂ ਦੇ ਨਾ ਮੇਰੇ ਹਸਬੈਂਡ ਨੇ ਤੇ ਉਹਨਾਂ ਦੇ ਮਤਲਬ ਲੀਵਰ 'ਚ ਨਾ ਪਾਣੀ ਪੈ ਜਾਂਦਾ ਤੇ ਉਹ ਫਿਰ ਮਤਲਬ ਖਾਂਸੀ ਬਹੁਤ ਆਉਂਦੀ ਹੈ। ਹਾਂ, ਉਹ ਤਾਂ ਆਉਣੀ ਆ ਪਾਣੀ ਪੈਣ ਨਾਲ ਤੇ। ਹਾਂਜੀ, ਠੀਕ ਹੈ। ਇਹਦੇ ਬਾਰੇ ਭੈਣ ਭਰਾ ਕੋਈ ਦੱਸ ਸਕਦਾ ਤੇ ਜ਼ਰੂਰ ਬੜੀ ਮਿਹਰਬਾਨੀ। ਠੀਕ ਹੈ, ਠੀਕ ਹੈ। ਹਾਂਜੀ, ਬਾਕੀ ਦੂਜੇ ਮੈਂ ਖਾਂਸੀ ਬਾਰੇ ਦੇਸੀ ਸਾਰੀਆਂ ਚੀਜ਼ਾਂ ਮੈਂ ਸੁਣਦੀ ਰਹੀ ਤੁਹਾਡਾ ਵੀਡੀਓ, ਉੱਥੋਂ ਦਿੰਦੇ ਰਹੀਦਾ ਵਾ ਤੇ ਪਰ ਆਰਾਮ ਨਹੀਂ ਆਉਂਦਾ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਈਆਂ ਦੇ ਪਾਣੀ ਪੈਂਦਾ ਆ, ਵੈਸੇ ਪਾਣੀ ਪੈਣ ਤੋਂ ਤਾਂ ਥੋੜ੍ਹੀਆਂ ਚੀਜ਼ਾਂ ਹੀ ਦੱਸੀਆਂ ਗਈਆਂ ਆ, ਪਰ ਤੁਸੀਂ ਜੇ ਤੁਹਾਨੂੰ ਪਤਾ ਆ ਕਿ ਪਾਣੀ ਜਿਹੜਾ ਪੈ ਜਾਂਦਾ ਆ ਅੰਦਰ ਤੇ ਉਹ ਕਿਸ ਤਰ੍ਹਾਂ ਸੁਕਾਇਆ ਜਾ ਸਕੇ, ਵੈਸੇ ਦੱਸਿਆ ਸੀ ਕਿਸੇ ਨੇ ਕੋਈ ਤੁਲਸੀ ਵਗੈਰਾ, ਸ਼ਾਇਦ ਕੁਛ ਇਸ ਤਰ੍ਹਾਂ ਦਾ ਦੱਸਿਆ ਸੀਗਾ। ਜੇ ਤੁਹਾਨੂੰ ਕਿਸੇ ਨੂੰ ਯਾਦ ਆ, ਲਿਖਿਆ ਹੋਇਆ ਤੇ ਤੁਸੀਂ ਸ਼ੇਅਰ ਕਰ ਸਕਦੇ ਆ। ਮਲਕੀਤ ਕੌਰ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਫਤਿਹ। ਮੇਰੀ ਨਾ ਪੋਤੀ ਆ 22 ਸਾਲ ਦੀ, ਉਹਨੂੰ ਟੱਟੀਆਂ ਇੰਨੀਆਂ ਜ਼ਿਆਦੀਆਂ ਆਉਂਦੀਆਂ ਵਾ ਤੇ ਡਾਕਟਰ ਕੋਲ ਚੈੱਕ ਕਰਾਇਆ ਤੇ ਉਹਨਾਂ ਨੇ ਦੱਸਿਆ ਉਹ ਬਿਮਾਰੀ ਦਾ ਨਾਂ ਅਲਸਰਾਟਿਵ ਕੋਲਾਈਟਿਸ। ਤੇ ਉਹਦੇ ਬਾਰੇ ਕੋਈ ਚੀਜ਼ ਜੇ ਕੋਈ ਦੱਸ ਸਕਦੇ ਤੇ ਜ਼ਰੂਰ ਦੱਸੋ।
ਠੀਕ ਹੈ, ਕੋਈ ਵੀ ਚੀਜ਼ ਉਹਨੂੰ ਹੁਣ ਸਾਰੀਆਂ ਚੀਜ਼ਾਂ ਨਾ ਦੂਜੀਆਂ ਗਲੂਟਨ ਫ੍ਰੀ ਵਾਲੀਆਂ ਖਾਂਦੀ ਹੈ ਤੇ ਉਹ ਵੀ ਨਹੀਂ ਹੁਣ ਪਚਣ ਡੀਆਂ ਉਹਨੂੰ। ਠੀਕ ਆ। ਹਾਂਜੀ, ਤੇ ਜ਼ਰੂਰ ਇਹਦਾ ਅੰਗਰੇਜ਼ੀ 'ਚ ਮੈਂ ਸਪੈਲਿੰਗ ਦੱਸ ਦਿੰਦੀ ਹਾਂ, ULCERATIVE। ਠੀਕ ਆ। ਤੇ COLITIS ਕਲੋਟਸ। ਠੀਕ ਹੈ ਜੀ। ਹਾਂਜੀ, ਇਹਦਾ ਜ਼ਰੂਰ ਜੇ ਕਿਸੇ ਭੈਣ ਭਰਾ ਨੂੰ ਜਾਂ ਜਗਬੀਰ ਸਿੰਘ ਭਾਜੀ ਨੂੰ ਪਤਾ ਹੋਵੇ ਜ਼ਰੂਰ ਦੱਸਣਾ। ਬਹੁਤ ਹੀ ਉਹਦਾ ਐ ਮਰਨ ਵਾਲੀ ਹੋਈ ਆ। ਹਾਂਜੀ, ਚੰਗਾ ਜੀ। ਵਾਹਿ ਖਾਲਸਾ ਵਾਹਿ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਮੇਰੇ ਖਿਆਲ ਦੇ ਵਿੱਚ ਸੰਗਰਾਣੀ ਦੇ ਇਲਾਜ 'ਚ ਅੱਜ ਜ਼ਿਆਦਾ ਕੋਈ ਦੱਸਦਾ ਤਾਂ ਵਧੀਆ। ਜਸਵੀਰ ਕੌਰ ਜੀ। ਜਸਵੀਰ ਸਤਿ ਸ਼੍ਰੀ ਅਕਾਲ। ਤੁਹਾਡਾ ਏਰੀਆ ਕੋਡ 510 ਹੈ ਜੀ। ਲਓ ਜੀ ਗਏ। ਜਦੋਂ ਤੁਹਾਨੂੰ ਤੁਸੀਂ ਕਾਲ ਲਾ ਲਈ ਆ ਅਤੇ ਜਦੋਂ ਤੁਹਾਡਾ ਨਾਂ ਲਿਆ ਜਾਂਦਾ ਆ ਅਤੇ ਫਿਰ ਇਹਦਾ ਮਤਲਬ ਕਿ ਤੁਹਾਡੀ ਵਾਰੀ ਆ ਗਈ ਆ। ਅਗਲੇ ਕਾਲਰ ਨੇ ਜੀ ਰਵਿੰਦਰ। ਹਾਂਜੀ, ਦੁਬਾਰਾ ਕਾਲ ਕਰੀ ਹੈ ਭੈਣ ਜੀ, ਫਿਰ ਇੱਕ ਵਾਰ ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਹਾਂਜੀ ਤੁਹਾਡੇ ਰੇਡੀਓ ਤੋਂ ਸੁਣ ਕੇ ਜੀ ਉਹਨਾਂ ਨੂੰ ਗਠੀਏ ਦੀ ਦਵਾਈ ਆਪਾਂ ਦਿੱਤੀ ਸੀਗੀ, ਉਹ ਠੀਕ ਹੋ ਗਏ ਸੀਗੇ। ਤਾਂ ਉਹ ਜਿੱਦਾਂ ਬਸ ਉਹ ਇਹੀ ਪੁੱਛਣਾ ਚਾਹੁੰਦੇ ਸੀਗੇ ਵੀ ਕੋਈ ਜ਼ਿਆਦਾ ਗਰਮ ਨਾ ਹੋਵੇ, ਜਿੱਦਾਂ ਉੱਥੇ ਗਰਮੀ ਵੀ ਹੈਗੀ ਆ। ਹਾਂਜੀ ਹਾਂ। ਤੇ ਹਾਂਜੀ ਬਈ ਉਹ ਮੈਂ ਤਾਂ ਕਾਲ ਕਰੀ ਸੀ। ਪਹਿਲਾਂ ਜੀ ਮੈਨੂੰ ਮੈਂ ਕੁਛ 2 ਸਾਲ ਤੋਂ ਹੀ ਉਹ ਦਵਾਈ ਜੋ ਆਪਣੇ ਇੱਥੇ ਉਹ ਦੂਜੇ ਭੈਣ ਜੀ ਆਉਂਦੇ ਹੁੰਦੇ ਆਂਟੀ ਜੀ, ਉਹਨਾਂ ਨੇ ਦੱਸੀ ਸੀ, ਉਹ ਬਹੁਤ ਫਿੱਟ ਆਈ ਸੀ ਉਹਨਾਂ ਦੇ। ਪਰ ਉਹ ਹੁਣ ਜੀ ਗਰਮੀ ਕਰਨ ਲੱਗ ਗਈ ਲਿਵਰ ਵਿੱਚ, ਤਾਂ ਉਹਦੇ ਕਰਕੇ ਮੈਂ ਇਸੇ ਲਈ ਕਾਲ ਕਰੀ ਸੀ ਵੀ ਜੇ ਕੋਈ ਮਾੜਾ ਮੋਟਾ ਉੱਪਰ ਥੱਲੇ ਕਰਕੇ ਵੀ ਆਪਾਂ ਜ਼ਿਆਦਾ ਗਰਮ ਨਾ ਹੋਵੇ। ਤੇ ਇੱਕ ਲਿਵਰ ਵਾਲਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ, ਜਾਣੀ ਉਹ ਫਿਰ ਵਿਚਾਰਿਆਂ ਨੂੰ ਸਾਰੀ ਰਾਤ ਹੀ ਨੀਂਦ ਹੀ ਨਹੀਂ ਆਉਂਦੀ ਮਾਤਾ ਜੀ ਨੂੰ। ਤੇ ਮਾੜੀ ਜੀ ਵੀ ਗਰਮ ਖਾ ਲੈਂਦੇ ਜੀ ਉਹਨਾਂ ਦੇ ਪੈਰ ਸੁੱਜ ਜਾਂਦੇ ਆ, ਤੇ ਜਿੱਦਾਂ ਹੱਥ ਪੈਰ ਸੁੱਜ ਜਾਂਦੇ, ਫਿਰ ਲੱਤਾਂ ਬਹੁਤ ਦੁਖਦੀਆਂ ਨੇ ਜਦੋਂ ਇਹ ਵੱਧ ਜਾਂਦਾ ਆ। ਹਾਂਜੀ, ਬਸ ਸਤਿ ਸ਼੍ਰੀ ਅਕਾਲ ਜੀ। ਇੰਨਾ ਹੀ ਸੀਗਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜੀ ਤਾਂ ਵੈਸੇ ਗਠੀਏ ਦੀ ਦਵਾਈ ਹੁੰਦੀ ਹੈ ਨਾ, ਗਠੀਏ ਵਾਲਿਆਂ ਨੂੰ ਤਾਂ ਇਹੀ ਕਹਿੰਦੇ ਹੁੰਦੇ ਆ ਵੀ ਤੁਸੀਂ ਗਰਮ ਚੀਜ਼ਾਂ ਲਵੋ, ਪਰ ਗਰਮੀ ਇੰਨੀ ਆ ਉੱਥੇ ਅਤੇ ਲੀਵਰ ਦੀ ਵੀ ਉਹਨਾਂ ਨੂੰ ਕਸਰ ਆ, ਅਤੇ ਇੰਨੀ ਗਰਮੀ ਦੇ ਵਿੱਚ ਤਾਂ ਉਹ ਗਰਮ ਚੀਜ਼ਾਂ ਹੈਗੀਆਂ ਆ ਜਿਹੜੇ ਇਲਾਜ ਦੱਸੇ ਜਾਂਦੇ ਉਹ ਸਿਆਲ ਦੇ ਵਿੱਚ ਕੰਮ ਆਉਂਦੀਆਂ। ਕਿਹੜੀ ਚੀਜ਼ ਆ ਜਿਹੜੀ ਗਰਮੀਆਂ ਦੇ ਵਿੱਚ ਲਈ ਜਾ ਸਕਦੀ ਆ? ਹੁਣ ਜੇ ਹਲਦੀ ਦੱਸੋ, ਹਲਦੀ ਵੀ ਗਰਮ ਆ, ਅਦਰਕ ਵੀ ਗਰਮ ਹੈਗਾ ਆ, ਬਹੁਤ ਸਾਰੀਆਂ ਚੀਜ਼ਾਂ, ਕਾਲੀਆਂ ਮਿਰਚਾਂ ਉਹ ਵੀ ਗਰਮ ਹੈਗੀਆਂ ਆ। ਹੋਰ ਨਾ ਕਿ ਆਪਾਂ ਜ਼ਿਆਦਾ ਹੀ ਸਿੱਕ ਕਰ ਦਈਏ ਕਿਸੇ ਨੂੰ। ਜੇ ਕੋਈ ਹੋਰ ਇਲਾਜ ਹੈਗਾ ਤਾਂ ਜ਼ਰੂਰ ਦੱਸਿਓ ਜੀ। ਦਵਾਈਆਂ ਦੇ ਸਾਰਿਆਂ ਨੂੰ ਪਤਾ ਵੀ ਸਾਈਡ ਇਫੈਕਟ ਹੈਗੇ ਆ। ਜਸਵੀਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਸਾਡੇ ਨਾ 5-6 ਸਾਲ ਦੀ ਲੜਕੀ ਆ ਤੇ ਉਹਨੂੰ ਨਾ ਇੰਡੀਆ ਵਿੱਚ ਆ, ਉਹਨੂੰ ਬੁਖਾਰ ਚੜਿਆ ਇੱਕ ਵਾਰੀ ਬਹੁਤ ਜ਼ਿਆਦਾ, ਤੇ ਉਹ ਫਿਰ ਚੱਕਰ ਆ ਕੇ ਨਾ ਡਿੱਗੀ ਤੇ ਰੰਗ ਉਹਦਾ ਨੀਲਾ ਜਾਨੀ ਕਿ ਹੋ ਗਿਆ ਨਾ। ਡਾਕਟਰ ਦੇ ਲੈ ਕੇ ਗਏ ਤੇ ਉਹ ਤਾਂ ਪਹਿਲਾਂ ਤਾਂ ਉਦਾਂ ਥੋੜਾ ਬਹੁਤਾ ਇਲਾਜ ਕਰਾਉਂਦੇ ਰਹੇ, ਫਿਰ ਐਮਰਜੈਂਸੀ ਲੈ ਕੇ ਗਏ ਚੰਡੀਗੜ੍ਹ। ਹਾਂਜੀ, ਫਿਰ ਉਹਨਾਂ ਨੇ ਕਿਹਾ ਆ ਵੀ ਇਹਦਾ ਜਾਨੀ ਕਿ ਹਾਰਟ ਦੇ 4 ਚੈਂਬਰ ਹੁੰਦੇ ਆ। ਜਿਹੜਾ ਇੱਕ ਚੈਂਬਰ ਆ ਨਾ ਉਹ ਪੂਰਾ ਕੰਮ ਨਹੀਂ ਕਰਦਾ, ਉਹਦਾ ਜ਼ੋਰ ਲੱਗਦਾ ਪੂਰਾ। ਅੱਛਾ। ਹਾਂਜੀ, ਤੇ ਹੁਣ ਉਹਦੀ ਆਕਸੀਜਨ ਤਾਂ ਨਹੀਂ ਘਟਦੀ ਹੈਗੀ ਡਾਕਟਰਾਂ ਦੀ ਦਵਾਈ ਦੇ ਨਾਲ, ਪਰ ਉਹ ਵੱਧਦੀ ਫੁੱਲਦੀ ਨਹੀਂ ਹੈਗੀ, ਦੌੜ ਭੱਜ ਨਹੀਂ ਸਕਦੀ ਬਹੁਤਾ, ਤੇ ਖਾਂਦੀ ਪੀਂਦੀ ਵੀ ਘੱਟ ਆ ਜਾਨੀ ਕਿ। ਹਾਂਜੀ, ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਜ਼ਰੂਰ ਜੀ, ਜ਼ਰੂਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। 4 ਚੈਂਬਰਾਂ ਵਾਲਾ ਜ਼ਰੂਰ ਦੱਸਿਓ ਜੀ ਕਿ ਉਹਦਾ ਇੱਕ ਚੈਂਬਰ ਕੰਮ ਨਹੀਂ ਕਰਦਾ। ਬਸ ਮੇਰੀ ਸਮਝ ਨਹੀਂ ਆਇਆ ਵੀ ਸ਼ਾਇਦ ਕੋਈ ਬਲੋਕੇਜ ਆ ਉਹਦੇ ਇੱਕ ਸਾਈਡ 'ਤੇ। ਸਾਰਿਆਂ ਨੂੰ ਪਤਾ ਵੀ 4 ਬਲਬ ਹੁੰਦੇ ਆ, ਵੀ ਕੀ ਇੱਕ ਵਾਲਵ ਨਹੀਂ ਕੰਮ ਕਰਦਾ ਉਹਦਾ? ਕੋਸ਼ਿਸ਼ ਕਰ ਸਕਦੇ ਹਾਂ, ਜਿਹੜੀਆਂ 4 ਚੀਜ਼ਾਂ ਦੱਸੀਆਂ ਜਾਂਦੀਆਂ ਉਹਦੇ ਨਾਲ ਦੀ ਉਹਦੀ ਫੀਡਬੈਕ ਬਹੁਤ ਆਈ ਆ। ਉਹਦੀ ਜਿਹਨਾਂ ਨੂੰ ਕੋਲੈਸਟਰੋਲ ਸੀ ਉਹਦੀ ਵੀ ਫੀਡਬੈਕ ਬਹੁਤ ਆਈ ਆ। ਹੁੰਦੀਆਂ ਆ ਇਹ ਚੀਜ਼ਾਂ। ਕਈ ਵਾਰੀ ਬੰਦਾ ਡਿੱਗ ਗਿਆ, ਉਹਦੀ ਆਕਸੀਜਨ ਨਹੀਂ ਗਈ ਦਿਮਾਗ ਦੇ ਵਿੱਚ, ਜਾਂ ਕਿਸੇ ਦੀ ਕੋਲੈਸਟਰੋਲ ਵਧੀ ਹੋਆ ਨਾ, ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ। ਵੈਸੇ ਅਸੀਂ ਕੋਈ ਡਾਕਟਰ ਨਹੀਂ ਹੈਗੇ, ਡਾਕਟਰ ਤੁਹਾਨੂੰ ਸਲਾਹ ਤਾਂ ਦੇ ਸਕਦਾ, ਪਰ ਜਿਹੜੀ ਦਵਾਈ ਦਿੰਦਾ ਨਾ ਉਹਦੇ ਬਾਰੇ ਜ਼ਰੂਰ ਖੋਲ੍ਹ ਕੇ ਪੁੱਛਿਆ ਕਰੋ। ਹੁਣ ਇੰਡੀਆ ਦੀ ਗੱਲ ਕੀਤੀ, ਉੱਥੇ ਤਾਂ ਬਿਲਕੁਲ ਨਹੀਂ ਕੋਈ ਪੁੱਛਦਾ। ਤੁਹਾਨੂੰ ਜੋ ਲਿਖ ਕੇ ਦੇ ਦਿੱਤਾ, ਜਾ ਕੇ ਲਿਫਾਫਾ ਭਰ ਕੇ ਲੈ ਤੇ ਉਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ। ਸੋ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਇੱਦਾਂ ਦੇ ਆ, ਪਰ ਆਪ ਵੀ ਜਾਗਰੂਕ ਰਿਹਾ ਕਰੋ। ਕ੍ਰਿਸ਼ਨਾ, ਸਤਿ ਸ਼੍ਰੀ ਅਕਾਲ। ਕ੍ਰਿਸ਼ਨਾ
ਹੈਲੋ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ, ਦੋਤੀ ਆ ਮੇਰੀ 4 ਸਾਲ ਦੀ, ਤਾਂ ਦੋਤਾ ਵੀ ਆ, ਉਹਨਾਂ ਨੂੰ ਖੰਘ ਬਹੁਤ ਹੋਈ ਆ। ਬੱਚੇ ਡਾਕਟਰ ਕਹਿੰਦੇ ਬੱਚਿਆਂ ਨੂੰ ਖੰਘ ਦੀ ਦਵਾਈ ਨਹੀਂ ਦੇਣੀ। ਕਿੰਨੇ ਚਿਰਾਂ ਦੇ? ਉਹ 2 ਹਫ਼ਤੇ ਹੋ ਗਏ, ਖੰਘ ਨੀ ਉਹਨਾਂ ਨੂੰ ਹਟਦੀ। ਜਿੱਦਾਂ ਇੱਕ 4ਥੇ ਸਾਲ ਚ ਆ ਗੁੱਡੀ, ਤਾਂ ਮੁੰਡਾ ਹੈਗਾ 6ਵੇਂ ਸਾਲ ਚ, ਤੇ ਉਹਦੇ ਟੌਂਸਰ ਵੀ ਆ। ਹਾਂਜੀ, ਤੇ ਇੱਕ ਦੋਤਾ ਆ ਹੋਰ, ਤਾਂ ਉਹਨੂੰ ਵੀ ਖੰਘ ਹੋਈ ਆ ਬਹੁਤ। ਠੀਕ ਆ। ਉਹਦੀ ਮੰਮੀ ਨੂੰ ਵੀ ਖੰਘ ਬਹੁਤ ਹੋਈ ਆ, ਤੇ ਆਰਾਮ ਨੀ ਆਉਂਦਾ। ਦੇਸੀ ਨੁਕਤੇ ਵੀ ਕੀਤੇ ਮੈਂ, ਪਰ ਆਰਾਮ ਨੀ ਆਉਂਦਾ ਹੈਗਾ। ਠੀਕ ਹੈ ਜੀ। ਹਾਂਜੀ, ਤਾਂ ਰੇਸ਼ਾ ਜਿਹੀ ਬਹੁਤ ਹੋਈ ਆ ਉਹਦੀ ਮਾਂ ਨੂੰ ਵੀ, ਤਾਂ ਉਹਨੂੰ ਨਿਆਣਿਆਂ ਨੂੰ ਵੀ, ਬੱਚਿਆਂ ਨੂੰ ਵੀ। ਠੀਕ ਆ, ਪੁੱਛ ਲੈਂਦੇ। ਹਾਂਜੀ, ਚਾਹੀਦੀ ਆ। ਨਿਆਣੇ ਸੁਣ ਨਹੀਂ ਖਾਂਦੇ ਹੈਗੇ, ਤਾਂ ਉਹਦੀ ਮੰਮੀ ਨੇ ਖਾਧਾ ਉਹਦਾ ਕਾਲੀਆਂ ਮਿਰਚਾਂ ਵੀ, ਉਹ ਆਰਾਮ ਨੀ ਆਉਂਦਾ ਭੈਣ ਜੀ, ਰੇਸ਼ਾ ਬਹੁਤ ਆ। ਠੀਕ ਠੀਕ, ਆਪਾਂ ਪੁੱਛ ਲੈਂਦੇ ਹਾਂ ਜੀ ਕਿਸ ਤਰ੍ਹਾਂ ਹਾਂਜੀ, ਨਿਕਲੂਗੀ ਰੇਸ਼ਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਨਿਆਣਿਆਂ ਨੇ ਸੁੰਡ ਕਿੱਥੇ ਖਾਣੀ ਆ 4 ਸਾਲ ਵਾਲਿਆਂ ਨੇ। ਭਾਪ ਭੂਪ ਦਿਓ, ਬਾਕੀ ਹਰੇਕ ਚੀਜ਼ ਦੀ ਜਿਹੜੀ ਆ ਨਾ, ਕੋਈ ਦਵਾਈ ਨਹੀਂ ਹੁੰਦੀ, ਐਲਰਜੀ ਆ। ਅੱਜ ਕੱਲ੍ਹ ਮੌਸਮ ਬਹੁਤ ਇਸ ਤਰ੍ਹਾਂ ਦਾ ਹੈਗਾ, ਕਦੀ ਠੰਡ ਹੋ ਗਈ, ਕਦੀ ਗਰਮੀ ਹੋ ਗਈ, ਅਤੇ ਉਹਨਾਂ ਨੂੰ ਠੰਡੀਆਂ ਚੀਜ਼ਾਂ ਨਾ ਦੇਵੋ। ਦੁੱਧ, ਦਹੀਂ, ਸੋਡਾ, ਇਹਨਾਂ ਚੀਜ਼ਾਂ ਦਾ ਜਰਾ ਕੁ ਬੰਦ ਕਰੋ। ਐਪਲ ਜੂਸ ਵਗੈਰਾ ਦਿਓ, ਨਿਆਣੇ ਪੀ ਲੈਂਦੇ ਐਪਲ ਜੂਸ ਵਗੈਰਾ। ਇੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਤੁਸੀਂ ਦੇ ਸਕਦੇ ਆ। ਬਾਕੀ ਹੋਰ ਪੁੱਛਦੇ ਹਾਂ ਜੇ ਕਿਸੇ ਨੂੰ ਪਤਾ ਹੋਇਆ। ਬਲਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੇਰੇ ਜਿੱਦਾਂ ਐਸਿਡ ਬਹੁਤ ਬਣਦਾ, ਜਿੱਦਾਂ ਕੁਛ ਵੀ ਨਹੀਂ ਪਚਦਾ। ਜਿੱਦਾਂ ਜੇ ਮੈਂ ਰੋਟੀ ਵੀ ਖਾ ਲਵਾਂ, ਜਿੱਦਾਂ ਮੇਰੇ ਦਰਦ ਹੁੰਦੀ ਜਿੱਦਾਂ ਕਾਲਜੇ ਤੇ, ਨਾ ਮੈਂ ਦੁੱਧ ਪੀਂਦੀ ਹਾਂ, ਡਾਕਟਰ ਦੇ ਵੀ ਜਾਂਦੀ ਹਾਂ, ਉਹ ਬਲੱਡ ਟੈਸਟ ਵਗੈਰਾ ਕਰ ਲੈਂਦੇ। ਜਿੱਦਾਂ ਐਸਿਡ ਦੀਆਂ ਦਿੱਤੀ ਦਵਾਈ, ਜਿੱਦਾਂ ਉਹ ਪਹਿਲਾਂ ਖਾਣੀ ਆ, ਉਹਨਾਂ ਨਾਲ ਨਹੀਂ ਕੋਈ ਫਰਕ ਪੈਂਦਾ। ਨਾ ਦੁੱਧ, ਨਾ ਮੈਂ ਸਪਾਈਸੀ ਖਾਂਦੀ ਕੁਛ ਵੀ, ਤਾਂ ਵੀ ਦਰਦ ਜਿੱਦਾਂ ਹੋਣ ਲੱਗ ਜਾਂਦਾ 1-2 ਰੋਟੀਆਂ ਮੈਂ ਖਾਂਦੀ ਤਾਂ। ਠੀਕ ਆ, ਉਸ ਲਈ ਐਸਿਡ ਜ਼ਿਆਦਾ ਬਣਦਾ। ਮੇਰੀ ਜਿੱਦਾਂ ਰਿਕੁਐਸਟ ਆ ਸਾਰਿਆਂ ਨੂੰ, ਮੈਨੂੰ ਜਿੱਦਾਂ ਬਹੁਤ ਮੈਂ ਵੀ ਤਾਂ ਵੀਕ ਹੋਈ ਆ, ਤਾਂ ਪਚਦਾ ਨੀ ਕੁਛ ਵੀ। ਡਾਕਟਰ ਨੂੰ ਮੈਂ ਮਹੀਨੇ ਬਾਅਦ ਤਾਂ ਫੋਲੋ ਕਰਦੀ, ਕੋਈ ਨੀ ਫਰਕ ਪੈਂਦਾ ਏਦਾਂ। ਡਾਕਟਰ ਨੇ ਦਵਾਈ ਦਿੱਤੀ ਹੋਈ ਆ? ਹਾਂਜੀ, ਦਵਾਈ ਦਿੱਤੀ ਆ ਉਹਨਾਂ ਨੇ, ਕੋਈ ਵੀ ਨੀ ਫਰਕ ਪੈਂਦਾ। ਹਾਂਜੀ। ਠੀਕ ਆ, ਠੀਕ ਆ। ਸੁਣਦੇ ਰਹੋ ਤੁਸੀਂ, ਸ਼ਾਇਦ ਕੋਈ ਨਾ ਕੋਈ ਐਂਡ 'ਚ ਹੀ ਦੱਸਦਾ, ਪਰ ਸੁਣਦੇ ਜ਼ਰੂਰ ਰਹੋ। ਜੇ ਨਹੀਂ ਸੁਣ ਹੋਇਆ ਤੇ ਦੁਬਾਰਾ ਤੁਸੀਂ ਪੁੱਛ ਲਿਓ। ਐਸਿਡ ਦਾ ਤਾਂ ਬਹੁਤ ਵਾਰੀ ਦੱਸਿਆ ਵੀ ਕਿਆ ਹੈਗਾ। ਅਗਲੇ ਕਾਲਰ ਸਾਡੇ ਗੁਰਮੇਸ਼ ਕੌਰ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਨਾ ਛੋਟੀ ਭੈਣ ਆ ਇੱਥੇ ਕਹਿਲਗੜੀ, ਤੇ ਉਹਨੂੰ ਵੀ ਗਠੀਆ ਬਹੁਤ ਆ, ਤੇ ਉਹਨੇ ਤਾਂ ਕੋਈ ਦਵਾਈ ਨਹੀਂ ਛੱਡੀ। 8 ਦਿਨ ਉਹਦੇ ਟੀਕਾ ਲਾਉਣ ਆਉਂਦਾ ਆ, ਤੇ ਹੁਣ ਉਹ ਪਰਸੋਂ ਫੇਰ ਡਾਕਟਰ ਦੇ ਜਾ ਕੇ ਆਏ ਆ, ਤੇ ਉਹਦੀ ਜਿਹੜੀ ਡਾਕਟਰ ਆ ਉਹ ਕਹਿੰਦੀ ਵੀ ਹੁਣ ਤੁਸੀਂ ਬਹੁਤ ਸੁੱਜੀ ਪਈ ਆ, ਜਿੱਦਾਂ ਕਹਿੰਦੀ ਸੋਜਾ ਸਾਰੀ ਦੇਹ ਤੇ ਪੈ ਗਈਆਂ ਮੇਰੇ। ਤੇ ਉਹਦੀ ਡਾਕਟਰ ਨੇ ਕਿਹਾ ਵੀ ਹੁਣ ਮੈਂ ਤੈਨੂੰ ਇੱਕ ਟੀਕਾ ਦੱਸੂਗੀ, ਇਹ ਟੀਕਾ ਲਵਾ ਕੇ ਦੇਖ ਲਾ, ਪਰ ਕੈਂਸਰ ਹੋਣ ਦਾ ਖਤਰਾ ਆ, ਇਹਨਾਂ ਕੈਂਸਰ ਹੋ ਸਕਦੀ। ਉਹ ਕਹਿੰਦੀ ਵੀ ਮੈਂ ਨਾ ਆਪਣੇ ਘਰ 'ਚ ਸਲਾਹ ਕਰੂੰਗੀ, ਕਿਉਂਕਿ ਮੇਰੀ ਭੈਣ ਇੱਕ ਮਰ ਗਈ ਸੀ 23 ਸਾਲਾਂ ਦੀ ਕੈਂਸਰ ਨਾਲ। ਕਹਿੰਦੀ ਮੈਂ ਆਪਣੇ ਘਰ 'ਚ ਪੁੱਛ ਕੇ ਦੱਸੂਗੀ, ਹਨਾ। ਹੁਣ ਜਿਹੜਾ ਟੀਕਾ ਲਾਉਣ ਆਉਂਦਾ ਮੁੰਡਾ, ਤੇ ਉਹਨੂੰ ਵੀ ਪੁੱਛਿਆ, ਤੇ ਆਪਣੇ ਜਿੱਦਾਂ ਇਹਦਾ ਘਰ ਵਾਲਾ ਨਹੀਂ ਮੰਨਦਾ, ਕਹਿੰਦਾ ਨਹੀਂ, ਅੱਗੇ ਪਈ ਲਖਵਿੰਦਰ ਏਦਾਂ ਚਲੇ ਗਈ ਦੁਨੀਆ ਤੋਂ, ਮੈਂ ਨਹੀਂ ਚਾਹੁੰਦਾ ਤੂੰ ਟੀਕਾ ਉਹ ਲਵਾਵੇਂ। ਤੇ ਫਿਰ ਉਹਨਾਂ ਨਾਲ ਗੱਲ ਕੀਤੀ, ਕਹਿੰਦੀ ਐਡੀ ਛੇਤੀ ਨਹੀਂ ਕੈਂਸਰ ਹੋ ਸਕਦੀ, ਸ਼ਾਇਦ ਤੂੰ ਠੀਕ ਵੀ ਹੋ ਜਾਵੇਂ ਨਾ। ਇਸ ਕਰਕੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਜੇ ਗਠੀਏ ਤੋਂ ਉਦਾਂ ਠੀਕ ਹੋ ਜਾਵੇ ਤਾਂ। ਠੀਕ ਹੈ, ਠੀਕ ਹੈ ਜੀ, ਆਪਾਂ ਪੁੱਛ ਲੈਂਦੇ ਹਾਂ ਜੀ ਕਿਸੇ ਨਾ ਕਿਸੇ ਨੂੰ। ਟੀਕੇ ਤਾਂ ਦੇਖ ਲਓ, ਪਤਾ ਨਹੀਂ ਕਿੰਨੀ ਵਾਰੀ ਦਵਾਈਆਂ ਚੜਾਈ ਜਾਂਦੇ ਆ ਆਪਣੇ ਗਠੀਏ ਦੀਆਂ, ਪਤਾ ਨਹੀਂ ਕੀ ਗੱਲ ਹੈ ਜੀ। ਐਸਿਡ ਤੋਂ ਬਹੁਤ ਪੁੱਛਿਆ ਗਿਆ। ਐਸਿਡ ਤੋਂ ਕਈ ਵਾਰ ਲੋਕ ਕੀ ਕਰਦੇ ਆ, ਉਹ ਸਿਰਕਾ ਪੀ ਲੈਂਦੇ ਆ। ਸਿਰਕਾ ਸਿੱਧਾ ਨਹੀਂ ਪੀਣਾ ਜੀ, ਪਾਣੀ 'ਚ ਪਾ ਕੇ। ਕਈਆਂ ਨੂੰ ਫਿਰ ਜੇ ਨਹੀਂ ਸਵਾਦ ਲੱਗਦਾ, ਥੋੜ੍ਹਾ ਜਿਹਾ ਕਾਲਾ ਲੂਣ ਪਾ ਲੈਂਦੇ, ਸ਼ਹਿਦ ਪਾ ਲੈਂਦੇ, ਜਿਸ ਤਰ੍ਹਾਂ ਵੀ ਨਿਕਾ ਸਕਦਾ। ਜੇ ਤਾਂ ਪਿਛਲੇ ਹਫ਼ਤੇ ਦੱਸਿਆ ਸੀ, ਚਰੈਤਾ ਅਤੇ ਮਲੱਠੀ ਬਰਾਬਰ ਮਾਤਰਾ 'ਚ ਪਾ ਕੇ, ਤੇ ਡਬਲ ਮਿਸ਼ਰੀ ਧਾਗੇ ਵਾਲੀ ਲੈਣੀ ਆ। ਹਟਦਾ ਆ ਜੀ ਲੋਕਾਂ ਦੇ, ਤੁਸੀਂ ਕੋਸ਼ਿਸ਼ ਕਰਕੇ ਦੇਖ ਸਕਦੇ ਆ ਜੀ। ਰਣਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਪਿਛਲੇ ਮੰਗਲਵਾਰ ਇੱਕ ਭਾਜੀ ਨੇ ਦੱਸਿਆ ਸੀਗਾ, ਜਿੱਦਾਂ 4 ਨਿੰਬੂ ਤੇ 2 ਚਮਚੇ ਰਾਈ ਦੇ ਗ੍ਰੈਂਡ ਕਰਕੇ ਜਾਂ ਭਾਰ ਘਟਾਉਣ ਵਾਸਤੇ। ਹਾਂਜੀ, ਪਹਿਲਾਂ ਉਹ ਕਹਿੰਦੇ ਸੀਗੇ ਵੀ ਬਗੈਰ ਛਿੱਲਾਂ ਤੋਂ ਨਿੰਬੂ ਲੈਣੇ ਆ, ਬਾਅਦ ਚ ਕਹਿੰਦੇ ਵੀ ਛਿਲਕੇ ਸਮੇਤ ਲੈਣੇ ਆ। ਪਲੀਜ਼ ਜੇ ਸੁਣਦੇ ਹੋਣ ਤੇ ਉਹ ਕਲੀਅਰ ਕਰ ਦੇਣ ਵੀ ਛਿਲਕਾ ਸਮੇਤ ਹੀ, ਛਿਲਕਾ ਸਮੇਤ ਲੈਣੇ ਆ। ਠੀਕ ਆ ਜੀ। ਹਾਂਜੀ, ਠੀਕ ਹੈ। ਓਕੇ ਓਕੇ, ਬਹੁਤ ਬਹੁਤ ਧੰਨਵਾਦ। ਹਾਂ, ਆਸ ਵੀ ਕਰਦੇ ਆ ਆਪਣੇ ਭਾਰ ਜ਼ਰੂਰ ਘਟਣਗੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸ਼ਾਮ ਦੀ ਖਾਣੇ ਦੇ ਵਿੱਚ ਸੋਧ ਕਰ ਲਓ, ਭਾਰ ਤੇ ਘਟ ਜਾਊਗਾ। ਅਗਲੇ ਸਾਡੇ ਕਾਲਰ ਨੇ ਜੀ ਪਰਮਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇਹ ਰਿਕੁਐਸਟ ਕਰਨੀ ਸੀ, ਮੇਰਾ ਨੰਬਰ ਤੁਸੀਂ ਆਂਟੀ ਗੁਰਦੀਪ ਕੌਰ
ਰੈਮਡੀਜ਼ ਦੱਸ ਦਿੰਦੇ ਹੋ? ਉਹਦੇ ਕੋਲ ਇੰਨਾ ਟਾਈਮ ਨਹੀਂ, ਉਹ ਮੇਰੇ ਖਿਆਲ ਨਹੀਂ ਉਹ ਕਾਲ ਕਰ ਸਕਣਗੇ। ਕਈ ਵਾਰੀ ਬੰਦੇ ਦੇ ਘਰ 'ਚ ਕਈ ਕੁਛ ਹੁੰਦਾ ਆ ਤੇ ਉਹ ਨਹੀਂ ਕਾਲ ਕਰ ਸਕਣਗੇ। ਮੈਂ ਨੰਬਰ ਵੀ ਨਹੀਂ ਤੁਹਾਡਾ ਦੇ ਸਕਦੀ ਕਿਉਂਕਿ ਮੈਂ ਲਿਖ ਹੀ ਨਹੀਂ ਸਕਦੀ, ਮੇਰੇ ਕੋਲ ਨੰਬਰ ਨਹੀਂ ਆ ਰਿਹਾ ਤੁਹਾਡਾ। ਓਕੇ ਜੀ। ਹਾਂਜੀ ਓਕੇ ਜੀ। ਉਹ ਤੁਹਾਨੂੰ ਦੱਸਦੀ ਹੈ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਕੋਈ ਵੀ ਡਾਕਟਰ ਨਹੀਂ ਹੁੰਦਾ। ਤੇ ਕੋਈ ਬਿਮਾਰੀ ਹੈ ਤੁਸੀਂ ਪੁੱਛ ਲਓ, ਸ਼ਾਇਦ ਕੋਈ ਨਾ ਕੋਈ ਦੱਸ ਦਊਗਾ। ਕਈ ਵਾਰੀ ਕਿਸੇ ਦਾ ਟਾਈਮ ਹੁੰਦਾ ਜਾਂ ਨਹੀਂ ਹੁੰਦਾ, ਕਈ ਵਾਰੀ ਬੰਦੇ ਨੂੰ ਆਪੂ ਨੂੰ ਬੜੇ ਕੰਮ ਹੁੰਦੇ ਆ। ਸੋ ਤੁਸੀਂ ਬਿਮਾਰੀ ਤਾਂ ਪੁੱਛੋ, ਜੇ ਅਗਲੇ ਕੋਲ ਇਲਾਜ ਹੋਊਗਾ ਤਾਂ ਸ਼ਾਇਦ ਅਗਲਾ ਦੱਸ ਵੀ ਦਊਗਾ ਤੁਹਾਨੂੰ। ਕੁਲਵੰਤ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਬੀਬੀ ਉਹਨੇ ਪੁੱਛ ਕੇ ਗਏ ਤਿਆਬ ਬਣਦਾ। ਹਾਂਜੀ। ਉਹ ਮੇਰੇ ਵੀ ਬਣਦਾ ਸੀ ਤੇ ਜਗੀਰ ਸਿੰਘ ਨੇ ਦੱਸਿਆ ਸੀਗਾ। ਹਾਂਜੀ। ਮਤਲਬ ਦਹੀਂ ਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਲੈਣਾ ਚੁਟਕੀ ਕੁ। ਅੱਛਾ ਜੀ। ਉਹ ਖਾ ਲੈਂਦਾ ਸੀ। ਮੈਂ ਇੰਨਾ ਔਖਾ ਸੀ ਜਿਵੇਂ ਕਹਿੰਦੇ ਮੇਰੇ ਦਰਦ ਵੀ ਹੁੰਦਾ ਸੀ, ਰੋਟੀ ਨਹੀਂ ਪਾਈਦੀ ਸੀ। ਇੱਕ ਨਾਲ ਮੈंने ਕਿਹਾ ਸੀ ਘੁੱਟ ਠੰਡਾ ਦੁੱਧ, ਠੰਡਾ ਦੁੱਧ ਕੋਈ ਧਿਆ ਬਹੁਤ ਸਰਦਾ ਨਾਲ ਉਹ ਪੀਆ ਕਰੋ। ਹਾਂਜੀ। ਤੇ ਮੈਂ ਗੋਲੀਆਂ ਖਾਣ ਲੱਗ ਗਿਆ ਸੀ ਜੀ। ਅੱਛਾ। ਅੱਜ ਕੱਲ ਬਿਲਕੁਲ ਠੀਕ ਹਾਂ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਬੀਬੀ ਨੂੰ ਚਾਹੀਦਾ 5-7 ਦਿਨ ਲਗਾਤਾਰ ਉਹ ਸੋਡੇ ਦਹੀਂ ਚ ਪਾ ਲਵੇ ਚਟਕੀ ਤੇ ਖਾ ਲਈ। ਉਹਨੂੰ ਕਹਾ ਪਾਪੂ ਚ ਅਗਲੇ ਹਫ਼ਤੇ ਪਤਾ ਲੱਗ ਜੂਗਾ, ਦੱਸ ਦੂਗੀ ਆਪ ਹੀ, ਇੱਥੇ ਆਪਾਂ ਨੂੰ ਭੇਜ ਦਊਗੀ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। 2 ਕਾਲਾਂ ਆਈਆਂ ਹੋਇਆ ਸੀ ਪਹਿਲਾਂ ਹੀ ਕਿ ਜਿਨ੍ਹਾਂ ਨੂੰ ਐਸਿਡ ਬਣਦਾ ਆ, ਤੇ ਦੇਖ ਲਓ ਤੁਹਾਡੇ ਘਰ 'ਚ ਪਈਆਂ ਇਹ ਚੀਜ਼ਾਂ। ਦਹੀਂ ਦੇ ਵਿੱਚ ਮਿੱਠਾ ਸੋਡਾ ਰੇਣ ਪਾਉਣਾ ਹੈ, ਬਹੁਤ ਜ਼ਿਆਦਾ ਨਹੀਂ ਜੀ, ਚੁਟਕੀ ਪਾ ਕੇ ਲਵੋ। 1 ਹਫ਼ਤਾ ਲੈਣਾ ਹੈ, ਬਾਕੀ ਠੰਡਾ ਦੁੱਧ ਪੀਓ। ਦੱਸ ਗਏ ਜਿਨ੍ਹਾਂ ਨੂੰ ਆਰਾਮ ਆਇਆ ਜੀ। ਗੁਰਦੀਪ ਕੌਰ ਜੀ, ਗੁਰਦੀਪ ਕੌਰ ਜੀ 559 ਤੁਹਾਡਾ ਏਰੀਆ ਕੋਡ ਹੈ ਜੀ। ਲਓ ਜੀ ਤੁਸੀਂ ਗਏ ਜੀ। ਅਗਲੇ ਨੇ ਜਸਵੀਰ ਕੌਰ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੇ ਹਨਾ 2 ਵੀਕਾਂ ਹੋ ਗਏ, ਮੇਰੇ ਖੱਬੀ ਲੱਤ ਦੇ ਵਿੱਚ ਦਰਦ ਬੜੇ ਹੁੰਦੇ ਪੂਰੀ ਲੱਤ 'ਚ। ਤੇ ਫਿਰ ਮੈਂ ਹਨਾ ਐਕਸਰੇ ਕਰਵਾਇਆ, ਡਾਕਟਰ ਕੋਲ ਗਏ ਸੀ ਆਪਣੇ ਕੋਲ, ਤੇ ਐਕਸਰੇ ਕਰਵਾਏ ਸੀ। ਐਕਸਰੇ ਬਿਲਕੁਲ ਸਹੀ ਆਏ ਆ ਤੇ ਬਲੱਡ ਟੈਸਟ ਵੀ ਕਰਾਇਆ ਸੀਗਾ, ਉਹ ਵੀ ਬਿਲਕੁਲ ਠੀਕ ਆਇਆ ਹੈਗਾ ਆ। ਪਰ ਡਾਕਟਰ ਨੇ ਮੈਨੂੰ 1 ਵੀਕ ਦੀ ਦਵਾਈ ਦਿੱਤੀ ਸੀਗੀ, ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਹੈਗਾ। ਤੇ ਫਿਰ ਅੱਜ ਮੇਰੀ ਦਵਾਈ ਖਤਮ ਹੋਈ ਆ ਤੇ ਫਿਰ ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਤੇ ਗੱਲ ਕੀ ਹੈਗੀ ਆ। ਠੀਕ ਹੈ ਜੀ। ਆਪਾਂ ਤੇ ਹੁਣ ਆਪਣੇ ਸਰੋਤਿਆਂ ਨੂੰ ਪੁੱਛਦੇ ਆ, ਜੇ ਕਿਸੇ ਕੋਲ ਇਲਾਜ ਹੈ ਹਾਂਜੀ ਤੇ ਪਲੀਜ਼ ਜਰੂਰ ਸ਼ੇਅਰ ਕਰ ਲਓ, ਕਿਉਂਕਿ ਪਤਾ ਨਹੀਂ ਕਿੰਨੀ ਦੁਨੀਆ ਸੁਣਦੀ ਕਿਸੇ ਨੂੰ ਹੋਇਆ ਹੋ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਆਪਾਂ ਤੁਹਾਨੂੰ ਫਿਰ ਰਿਕੁਐਸਟ ਕਰਦੇ ਹਾਂ ਫੀਡਬੈਕ ਤੇ ਜਿੰਨੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ, ਜੇ ਕਿਸੇ ਨੂੰ ਪਤਾ ਹੈ ਤੇ ਉਹਦੇ ਬਾਰੇ ਪਲੀਜ਼ ਜਰੂਰ ਸ਼ੇਅਰ ਕਰ ਲਿਆ ਕਰੋ। 1 ਕਾਲ ਲੈ ਕੇ ਆਪਾਂ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਾਪਸ ਆਉਣਾ ਹੈ ਤੇ ਵਾਪਸ ਆਣ ਕੇ ਫਿਰ ਤੁਹਾਡੇ ਨਾਲ ਕਰਨੀਆਂ ਗੱਲਾਂ ਬਾਤਾਂ। ਸਾਡੇ ਨਾਲ ਗੁਰਦਾਸ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਤੇ ਮੈਂ ਭੈਣ ਜੀ ਪੁੱਛਣਾ ਸੀ, ਮੈਨੂੰ ਨਾ 2 ਸਾਲ ਹੋ ਗਏ ਖਾਂਸੀ ਹੋਣ ਲੱਗ ਗਈ ਸੀ। ਉਸ ਤੋਂ ਬਾਅਦ ਮੇਰੀ ਸਾਈਨਸ ਦੀ ਸਰਜਰੀ ਹੋਈ ਹੈ। ਸਰਜਰੀ ਤੋਂ ਬਾਅਦ ਵੀ ਮੈਨੂੰ ਖਾਂਸੀ ਨਹੀਂ ਹਟੀ। ਤੇ ਹੁਣ ਮੈਂ ਇੰਨੀ ਤਾਂ ਇੰਡੀਆ ਗਈ, ਉਸ ਇੰਨੀ ਵਰਸ ਹੋ ਗਈ ਕਿ ਹੁਣ ਮੇਰੀ ਨਾ ਕਦੀ ਡਰਾਈ ਕਫ ਆਉਂਦੀ ਹੈ, ਕਦੀ ਬਲਗਮ ਆਉਂਦੀ ਹੈ। ਪਰ ਮੈਂ ਤਾਂ ਥੱਕ ਜਾਂਦੀ ਖਾਂਸੀ ਕਰਕੇ, ਜਿਵੇਂ ਜ਼ਿਆਦਾ ਬਜ਼ੁਰਗ ਨਹੀਂ ਹੁੰਦੇ ਕਰੀ ਜਾਂਦੇ, ਏਦਾਂ ਲੱਗੀ ਰਹਿੰਦੀ ਆ ਸਾਰਾ ਦਿਨ। ਦੇਸੀ ਇਲਾਜ ਹੋਵੇ ਜਿਵੇਂ। ਠੀਕ ਹੈ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਇੱਕ ਤਾਂ ਆਪਾਂ ਸਰਜਰੀਆਂ ਨੂੰ ਬੜੀ ਛੇਤੀ ਭੱਜਦੇ ਹਾਂ। ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਪਹਿਲਾਂ ਵੈਸੇ ਵੀ ਛੁਟਕਾਰਾ ਹੋ ਸਕਦਾ ਹੁੰਦਾ ਆ। ਕਹਿੰਦੇ ਨਹੀਂ ਹੁੰਦੇ ਕਈਆਂ ਦੀ ਨੱਕ ਦੀ ਹੱਡੀ ਵਧੀਆ, ਹੱਡੀ ਦਾ ਇਲਾਜ ਕਰਾ ਲਿਆ ਤੁਸੀਂ, ਉਹਦਾ ਆਪਰੇਸ਼ਨ ਕਰਾ ਲਿਆ, ਉਹ ਫੇਰ ਵੱਧ ਗਈ, ਫਿਰ ਉੱਥੇ ਦੀ ਉੱਥੇ ਕਰ ਲਿਆ। ਬਹੁਤੇ ਲੋਕਾਂ ਦੀ ਫੀਡਬੈਕ ਆਉਂਦੀ ਆ ਕਿ ਸਾਡੀ ਹੱਡੀ ਵਧੀ ਦੱਸੀ ਸੀ, ਉਹਨਾਂ ਨੇ ਨੱਕ ਦੇ ਵਿੱਚ ਦੇਸੀ ਘਿਓ ਲਾਉਣਾ ਸ਼ੁਰੂ ਕਰਤਾ, ਕਹਿੰਦੇ ਅਸੀਂ ਠੀਕ ਆ। ਇਹ ਲੋਕਾਂ ਦੀ ਫੀਡਬੈਕ ਆ, ਸਾਡੀ ਨਹੀਂ। ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ। ਬਸ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਪੁੱਛੀਆਂ ਜਾਂਦੀਆਂ ਨਾ, ਉਹਨਾਂ ਦੀ ਫੀਡਬੈਕ ਦੀ ਆਪਾਂ ਗੱਲਬਾਤ ਕਰਦੇ ਹਾਂ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਆਪਣਾ ਕੋਈ ਵੀ ਇਲਾਜ ਦੱਸਣਾ ਜਾਂ ਫੀਡਬੈਕ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਇੱਕ ਬ੍ਰੇਕ ਤੋਂ ਬਾਅਦ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਹੋਮ ਰੈਮਡੀਜ਼ ਆ ਉਹਨਾਂ ਨੂੰ ਵਰਤ ਕੇ ਆਪਾਂ ਕਿਸ ਤਰ੍ਹਾਂ ਠੀਕ ਹੋ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਆ, ਪਰ ਉਹ ਹੌਲੀ ਹੌਲੀ ਆਪਣੀ ਸਿਹਤ ਨੂੰ ਠੀਕ ਕਰ ਲੈਂਦੇ ਆ। ਤੁਸੀਂ ਵੀ ਕਰ ਸਕਦੇ ਆ। ਡਾਕਟਰ ਤਾਂ ਨਹੀਂ ਸਾਡੇ ਕੋਲ ਕੋਈ ਵੀ ਜਿਹੜਾ ਤੁਹਾਨੂੰ ਲਿਖ ਕੇ ਦੇ ਦੇਵੇ ਦਵਾਈ ਕੋਈ ਵੀ, ਜਾਂ ਤੁਹਾਡੀ ਨਬਜ਼ ਦੇਖ ਲੈ, ਪਰ ਤੁਹਾਡੀ ਸਿਹਤ ਦਾ ਤੁਹਾਨੂੰ ਪਤਾ ਆ, ਉਸ ਦੇ ਬਾਰੇ ਵਿੱਚ ਤੁਸੀਂ ਪੁੱਛ ਸਕਦੇ ਆ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਸਾਈਡ ਇਫੈਕਟ ਕੋਈ ਨਹੀਂ, ਬਾਈ ਹੋ ਸਕਦੀ ਆ, ਗਰਮੀ ਹੋ ਸਕਦੀ ਆ, ਜਾਂ ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਹ ਚੀਜ਼ ਤੁਸੀਂ ਨਹੀਂ ਪਾਉਣੀ। ਇੰਨਾ ਕੀ ਇਹਦਾ ਹੈਗਾ ਹੋਮ ਰੈਮਡੀ ਦਾ।
ਬਾਕੀ ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹੁੰਦੇ ਤੁਹਾਨੂੰ ਕਿ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਤੁਹਾਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ ਸੀ। ਅੱਗੇ ਆਪਾਂ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਆਹਾਇਓ, ਸੰਤ ਸਿੰਘ ਤੇ ਦੇਬਾਂ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਭੈਂਸ, ਕਰਨੈਲ ਸਿੰਘ ਰੰਧਾਵਾ, ਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ, ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ, ਐਲ ਗਰੂਪ, ਗੁਰਮੀਤ ਸਿੰਘ ਚੱਲੀ, ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ, ਲਿਵਿੰਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਬੇਟੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜਿਹੜੇ ਕਹਿੰਦੇ ਸੀ ਨਾ ਵੀ ਇੰਨਾ ਸਾਰਾ ਵੱਡਾ ਸਾਰਾ ਮੁੰਡਾ ਹੈ ਤੇ ਉਲਟੀਆਂ ਆਉਂਦੀਆਂ ਨੇ, ਕਈ ਵਾਰੀ ਕੌਡੀ ਪੈ ਜਾ ਤੇ ਆਉਂਦੀਆਂ ਨੇ, ਕਈ ਵਾਰੀ ਧਰਨ ਤੋਂ ਵੀ ਐਵੇਂ ਹਾਜ਼ਮਾ ਖਰਾਬ ਹੋ ਜਾਂਦੀਆਂ ਆਉਂਦੀਆਂ ਨੇ। ਤੇ ਜੇ ਤਾਂ ਫੂਡ ਦੇ ਹਾਜ਼ਮੇ ਤੋਂ ਮਤਲਬ ਨਹੀਂ ਠੀਕ ਹੈਗਾ ਤਾਂ ਉਲਟੀ ਪ੍ਰੋਟੀਨ ਆਉਂਦੀ। ਕਾਂ ਡਿੱਗਿਆ ਕਹਿੰਦੇ ਉਹਦਾ, ਕਾਂ ਡਿੱਗਦਾ। ਹਾਂਜੀ, ਕਾਂ ਡਿੱਗਦਾ। ਕਾਂ ਡਿੱਗਣ ਤੋਂ ਬੇਟੇ ਨਹੀਂ ਉਲਟੀ ਆਉਂਦੀ, ਪੁੱਠੇ ਕੰਮ ਕਰਦੇ ਨੇ ਉਹ। ਕਾਂ ਡਿੱਗਣ ਤੋਂ ਉਲਟੀ ਨਹੀਂ ਆਏਗੀ। ਕਾਂ ਦਾ ਤੁਸੀਂ ਅੰਗੂਠਾ ਫੜ ਕੇ ਉਤਾਂ ਦੱਬ ਦੋ, ਝੱਟ ਚਲਾ ਜਾਏਗਾ, ਉਹਦੇ ਨਾਲ ਉਲਟੀ ਦਾ ਕੀ ਮਤਲਬ। ਅੰਗੂਠੇ ਦੇ ਨਾਲ ਸੰਗ ਚ ਪਾ ਕੇ ਉਤਾਂ ਦੱਬ ਦੋ, ਬਸ ਸੋਚੇ ਦਾ ਕੰਮ ਨਿਬੜ ਜਾਂਦਾ ਉਹਦਾ। ਕਾਂ ਦਾ ਕੀ ਹੁੰਦਾ। ਤੁਸੀਂ ਨਾ ਇੱਕ ਤਾਂ ਅਦਰਕ ਦਾ ਰਸ ਹੋਵੇ ਨਾ, ਜਿਹੜੇ ਉਹਨਾਂ ਨੂੰ ਉਲਟੀ ਵਾਸਤੇ ਦੱਸਣ ਲੱਗੀ ਹਾਂ ਮੈਂ, ਤੇ ਤੁਲਸੀ ਦਾ ਰਸ, ਨਿੰਬੂ ਰਸ, ਪੁਦੀਨੇ ਦਾ ਰਸ ਤੇ ਕਾਲੀ ਮਿਰਚ ਦਾ ਲੂਣ ਪਾ ਕੇ ਨਾ, ਤੇ ਉਹਨਾਂ ਨੂੰ ਉਹ ਚਮਚਾ 2 ਚਮਚੇ ਬਣਾ ਕੇ ਖਾਣ ਤੇ ਉਹਨਾਂ ਦਾ ਹਾਜ਼ਮਾ ਜੇ ਫੂਡ ਤੋਂ ਤਾਂ ਠੀਕ ਹੋ ਜਾਏਗਾ। ਇੱਕ ਜਵੈਨ ਦਾ ਅਰਕ ਮਿਲ ਜਾਏ ਨਾ, ਰਾਈ ਚ ਉਲਟੀਆਂ ਰੁਕ ਜਾਂਦੀਆਂ ਨੇ। ਮੇਰਾ ਪੱਕਾ ਸਾਡਾ ਵਰਤਿਆ। ਸੌਂਫ ਤੇ ਅਦਰਕ ਕੁੱਟ ਕੇ ਨਾ ਵਿੱਚ ਕਾਲੀ ਮਿਰਚ ਨਮਕ ਪਾ ਕੇ ਉਹ ਲੈਣ, ਉਹਨਾਂ ਨਾਲ ਉਲਟੀਆਂ ਤੇ ਉਹਨਾਂ ਦੀ ਫੂਡ ਪਾਰ ਤੋਂ ਜਾਂ ਇਸ ਕੌਡੀ ਜਿਹੜੀ ਇਹਦੇ ਤੇ ਬੜੀ ਖਰਾਬੀ ਆ ਜਾਂਦੀ। ਮੇਰੀ ਕੁੜੀ ਵੀ ਛੋਟੀ ਨੂੰ ਪੈ ਗਈ ਸੀ, ਉਹ ਕਿਸੇ ਕੋਲ ਕਢਾਣ ਕਈ ਉਤਾਂ ਚੁੱਕ ਦਿੰਦੇ ਨਹੀਂ, ਹੱਥ ਨਾਲ ਫੜ ਕੇ ਨਾ। ਉਹ ਐਸੇ ਨੇ ਛੋਟੇ ਬੱਚੇ ਨੇ ਇਨਫੈਕਸ਼ਨ ਹੈ, ਉਹਨੂੰ ਨਾ ਚੁਟਕੀ ਕੋਈ ਦੇਣ ਆਪਣੇ ਪਕੜਿਆ ਪਾਊਡਰ ਬੱਕਰੀ ਦੇ ਦੁੱਧ ਨਾਲ ਜੀ, ਉਹਦੇ ਨਾਲ ਹੀ ਮੁੰਡੇ 2-3 ਬੱਚਾ ਕਿਹੜਾ ਉਹ ਛੋਟਾ ਹੈ ਨਾ, ਉਹਨੂੰ ਚੁਟਕੀ ਦੇਣ ਤੇ ਉਹਦੇ ਨਾਲ ਉਹਨਾਂ ਨੂੰ ਇਨਫੈਕਸ਼ਨ ਦਾ ਤੇ ਇੱਕ ਕਹਿਣ ਆਰਾਮ ਆ ਜਾਂਦਾ, ਭਾਵੇਂ ਕਿਵੇਂ ਵੀ ਹੋਵੇ। ਜਿਹੜੇ ਰੋਜ਼ ਹੀ ਕਹਿ ਦਿੰਦੇ ਨੇ ਨਾ ਆਪਣੇ ਗੋਡੇ ਜਿਹੜੇ ਕਹਿੰਦੇ ਖਿੜਕੜਕ, ਉਹ ਚੂਨਾ ਖਾਣ ਬਿਲਕੁਲ ਆਰਾਮ ਆਵੇਗਾ। ਮੇਰੇ ਐਵੇਂ ਸੀ, ਮੈਂ ਖਾਂਦੀ ਰਹੀ, ਥੋੜੇ ਦਿਨ ਆਰਾਮ ਆ ਗਿਆ ਮੈਨੂੰ। ਜਿਹੜੀਆਂ ਕਹਿੰਦੇ ਦੰਦ ਚਿਰਕਦੇ ਨੇ, ਉਹਨਾਂ ਦੇ ਪੇਟ 'ਚ ਕੀੜੇ ਹੁੰਦੇ ਨੇ, ਚੈੱਕ ਕਰਾਉਣ, ਜਾਂ ਕੈਲਸ਼ੀਅਮ ਦੀ ਘਾਟ ਹੁੰਦੀ, 2 ਚੀਜ਼ਾਂ ਨੇ ਹੁੰਦੀਆਂ। ਮੈਂ ਹੁਣ ਰੋਟੀ ਵਾਲੇ ਦੱਸਣ ਲੱਗੀ, ਜਿਹੜੀ ਕਹਿੰਦੇ ਨੇ, ਕਈਆਂ ਨੇ ਦੱਸਿਆ ਵੀ ਸਾਡੀ ਇੱਕ ਅਲਸਰ ਵਾਲੇ ਜਿਹੜੇ ਨੇ ਦੱਸ ਗਏ ਨੇ ਅਲਸਰ, ਸਵੇਰੇ ਕੱਚਾ ਕੇਲਾ ਖਾਣ ਤੇ ਦੁੱਧ ਦੇ ਵਿੱਚ ਰਸਿਆ ਕੇਲਾ ਜਿਹੜਾ ਹੈ ਨਾ, ਉਹ ਮਿੱਧ ਕੇ ਖੀਰ ਤਰ੍ਹਾਂ ਬਣਾ ਕੇ ਖਾਣ ਤੇ ਕਤੀਰਾ, ਗੂੰਦ, ਸ਼ੱਕਰ ਪਾ ਕੇ ਦੁੱਧ ਪਾ ਕੇ ਖਾਣ, ਰਾਤੀ ਪਾਣੀ ਨਾਲ ਪਿਉਣ। ਇਹ ਅਲਸਰ ਦਾ ਇੱਕ ਇਲਾਜ ਹੀ ਹੈ, ਬਸ ਖਤਮ ਹੋ ਜਾਏਗੀ, ਸਾੜ ਜਾਂ ਮੱਠਾ ਹੋ ਜਾਏਗਾ ਉਹਨਾਂ ਦਾ। ਜਿਹੜੇ ਕਹਿੰਦੇ ਸਾਨੂੰ ਵੀ ਲੈਟਰਨ ਨਹੀਂ ਆਪਣੀਆਂ ਰੁਕ ਰਹੀਆਂ ਨੇ ਵੀ ਟਾਇਲਟ ਜਾਈ ਜਾਂਦੇ ਆ, ਉਹਨਾਂ ਦਾ ਇੱਕੋ ਨੁਕਸਾ ਮੇਰੇ ਕੋਲ ਪੁੱਛ ਲੈਣ ਕਰਨ। ਮੱਕੀ ਦੀ ਰੋਟੀ ਦਹੀਂ ਨਾਲ ਖਾਣ, ਹਿੰਗ ਪਾ ਕੇ ਦਹੀਂ ਦੇ ਵਿੱਚ। ਕਣਕ ਦੀ ਰੋਟੀ ਕੁਝ ਦਿਨ ਛੱਡ ਦੇਣ, 6-7 ਦਿਨ। ਫਿਰ ਰਾਤ ਨੂੰ ਖਿਚੜੀ ਬਣਾ ਕੇ ਰੱਖਣ ਮੂੰਗੀ ਦੀ ਦਾਲ ਦੀ, ਸਵੇਰੇ ਹਿੰਗ ਪਾ ਕੇ ਦਹੀਂ ਪਾ ਕੇ ਬ੍ਰੇਕਫਾਸਟ ਉਹਦਾ ਦੇਣ। ਸੁੱਤੇ ਉੱਠਦੇ ਨਿਰਣੇ ਕਾਲ ਜਾਂ 2 ਚਮਚੇ ਇਸਬਗੋਲ ਦਾ ਛਿਲਕਾ, ਸ਼ੱਕਰ ਦਾ ਪਾਣੀ ਗਲਾਸ ਭਰ ਕੇ ਬਣਾ ਕੇ ਡੋਬ ਕੇ 10 ਮਿੰਟ ਰੱਖਣ, ਫੁੱਲ ਜਾਏ, ਉਹਨੂੰ ਸੁੱਤੇ ਉੱਠਦੇ ਨਿਰਣੇ ਕਾਲ ਦੀ ਉਹ ਪਿਉਣ। ਉਸ ਤੋਂ ਪਿੱਛੇ ਬ੍ਰੇਕਫਾਸਟ ਜਿਹੜਾ ਨਾ ਉਹ ਦਾਲ ਵਾਲਾ ਹੈ, ਖਿਚੜੀ ਵਾਲਾ। ਉਸ ਤੋਂ ਪਿੱਛੇ ਦੁਪਹਿਰ ਰੋਟੀ ਖਾਣੀ ਹੈ ਤਾਂ ਉਹ ਹਿੰਗ ਪਾ ਕੇ ਤੇ ਆਪਣੇ ਦਹੀਂ ਤੇ ਉਹਦੇ ਨਾਲ ਖਾਣ, ਲੱਸੀ 'ਚ ਪਾ ਲੈਣ, ਜਿਵੇਂ ਮਰਜ਼ੀ। ਇੱਕ ਆ ਜਿਹੜਾ ਨਾਲ ਦੇਣਗੇ ਨਾ, ਅੱਧਾ ਚਮਚਾ ਸਵੇਰੇ, ਛੋਟੇ ਨੇ ਤਾਂ ਉਹਨਾਂ ਨੂੰ 2-2 ਚੁਟਕੀਆਂ, ਵੱਡਾ ਤਾਂ ਚਮਚਾ ਵੀ ਲੈ ਸਕਦਾ ਹੈ। ਸੁੰਡ, ਹਿੰਗ, ਜਵੈਣ, ਜੀਰਾ ਭੁੰਨ ਕੇ ਪਾਉਣਾ ਤੇ ਕਾਲਾ ਨਮਕ, ਇਹਨੂੰ ਪੀਸ ਲਓ। ਅੱਧਾ ਚਾ ਛੋਟਾ ਤੁਹਾਨੂੰ ਚੁਟਕੀਆਂ ਦੇ ਹਿਸਾਬ ਨਾਲ, ਜਿਹੜੇ ਵੱਡਾ ਤਾਂ ਫਿਰ ਅੱਧਾ ਚਮਚਾ ਪਾਉਣਾ ਸਵੇਰੇ, ਅੱਧਾ ਸ਼ਾਮ ਲਓ। ਇਹ ਤਾਂ ਰਾਈਟ ਵੇ ਹੀ ਆਰਾਮ ਆ ਜਾਂਦਾ ਇਹਦਾ। ਇਹਨਾਂ ਤੋਂ ਜ਼ਿਆਦਾ ਜਿਹੜੀ ਬਹੁਤ ਅੱਛਾ ਨੁਕਸਾ ਹੈ ਸਾਡੇ ਤਾਂ, ਬਹੁਤ ਜਿਹੜਾ ਜਿਹਨੂੰ ਹੁੰਦੀ ਉਹਨੂੰ ਅਸੀਂ ਦੱਸਦੇ ਤਾਂ ਬਸ ਠੀਕ ਹੋ ਜਾਂਦੇ, ਆਰਾਮ ਆ ਜਾਂਦਾ। ਇੱਕ ਮੈਂ ਨਾ ਦੱਸਣ ਲੱਗੀ ਜੇ ਤੁਹਾਨੂੰ ਹੁਣ ਆਪਣਾ, ਉਹ ਕਹਿੰਦਾ ਸੀ ਨਾ ਪੇਟ 'ਚ ਪਾਣੀ ਭਰ ਜਾਂਦਾ, ਲੱਤਾਂ 'ਚ ਭਰ ਜਾਂਦਾ ਹੈ, ਫੇਫੜਿਆਂ 'ਚ ਭਰੇ ਪੇਟ 'ਚ। ਇੱਕ ਵਾਰ ਪੇਟ ਦਾ ਪਾਣੀ ਕਢਾ ਕੇ ਸਾਫ਼ ਕਰ ਲੈਣ ਨਾ, ਤੇ ਫਿਰ ਆਪਣਾ ਉਹਨੂੰ ਐਂ ਕਰ, ਜਿਹੜੀ ਆਪਣੀ ਤੁਲਸੀ ਦੇ ਰਸ ਪੀਣ, ਤੁਲਸੀ ਦੇ ਪਾਣੀ ਪੀਣ, ਉਹਦਾ ਰਸ ਪੀਣ। ਇੱਕ ਹਿੰਗ, ਮਗਾ ਤੇ ਸੁੰਡ, ਕਾਲੀ ਮਿਰਚ ਦਹੀਂ 'ਚ ਪਾ ਕੇ ਖਾਣ, ਇਹ ਪੇਟ ਦੇ ਪਾਣੀ ਵਾਸਤੇ ਹੀ ਹੈ। ਪਿੱਤ ਪਾਪੜਾ ਪੀਣ, ਖੁਸ਼ਕ ਹੁੰਦਾ ਹੈ, ਉਹਨਾਂ ਦਾ ਪੇਟ ਜਿਹੜਾ ਸੁਕਾ ਦੇਗਾ। ਤੇ ਫਰਕੜੀ ਜਿਹੜੀ ਹੈ ਵੀ ਖੁਸ਼ਕ ਹੁੰਦੀ ਹੈ ਉਹਨਾਂ ਦੀ, ਉਹ ਸੁਕਾ ਦੇਵੇਗੀ ਉਹਨਾਂ ਨੂੰ।
ਇੱਕ ਜਿਹੜੇ ਕਹਿੰਦੇ ਸੀ ਨਾ ਆਪਣੇ ਫਰਕੜੀ ਕਿਸ ਲੇਖੇ ਲਾਲ ਲਾਲ ਫਰਕੜੀ ਟੀਵੀ ਹੋਵੇ, ਤੁਸੀਂ 2-2 ਚੁਟਕੀਆਂ ਗਲ ਪਾਣੀ ਘੋਲ ਕੇ ਪੀਓ, ਤੁਹਾਨੂੰ ਫਰਕ ਪਏਗਾ। ਫੇਫੜੇ ਲੰਗ ਵਿੱਚ ਕੋਈ ਨੁਕਸ ਹੋਵੇ, ਤੁਸੀਂ ਲਾਲ ਫਰਕੜੀ ਪਾਣੀ ਕੋਸੇ ਘੋਲ ਕੇ ਪੀ ਸਕਦੇ ਜੇ। ਚਿੱਟੀ ਫਰਕੜੀ ਦਾ ਬੇਟਾ ਤੁਹਾਨੂੰ ਪਤਾ ਹੀ ਹੈ, ਉਹ ਤਾਂ ਬਹੁਤ ਜਗ੍ਹਾ ਤੇ ਕੰਮ ਦੇ ਜਾਂਦੀ ਹੈ ਨਾ। ਤੇ ਉਹ ਕਹਿੰਦਾ ਸੀ ਜਿਹੜੇ ਇੰਡੀਆ ਤੋਂ ਆਏ ਨੇ ਨਾ, ਮੇਰੇ ਕੋਲ ਵੀ ਪੁੱਛਿਆ ਸੀ, ਮੈਂ ਇਹਨਾਂ ਨੂੰ ਸਮਝਾਤਾ ਜਿਹੜੇ ਕੱਲ ਆਪਣੇ ਪਿਛਲੇ ਮੰਗਲਵਾਰ ਬੋਲਦੇ ਵੀ ਇੰਡੀਆ ਤੋਂ ਆਏ ਤਾਂ ਨੀਂਦ ਨਹੀਂ ਆਉਂਦੀ। ਕਈ ਵਾਰੀ ਮਹੀਨਾ ਲੰਘ ਜਾਂਦਾ ਹੈ, ਆਪਣਾ ਉੱਥੋਂ ਦਾ ਟਾਈਮ ਰਾਤ ਦਿਨ ਦਾ ਹੁੰਦਾ ਹੈ, ਫਰਕ ਪੈ ਜਾਂਦਾ ਹੈ। ਨਹੀਂ ਆਉਂਦੀ ਤਾਂ ਫਿਰ ਸੌਂਫ ਤੇ ਬਦਾਮ ਤੇ ਮਿਸ਼ਰੀ ਤੇ ਖਸਖਸ ਤੇ ਬਰਮੀ ਪਾਊਡਰ 1 ਚਮਚਾ ਘੋਲ ਕੇ ਦੇ ਦੇਣ, ਕਹਿੰਦਾ ਆਪੇ ਸੁੱਤਾ ਰਹੇਗਾ, ਸਵੇਰੇ 8 ਵਜੇ ਉੱਠੇਗਾ। ਫਿਰ ਸੌਂਫ ਤੇ ਮਿਸ਼ਰੀ ਤੇ ਖਸਖਸ ਇਹ ਤਿੰਨੇ ਚੀਜ਼ਾਂ ਇਹ ਵੀ ਦੇ ਸਕਦੇ ਦੁੱਧ 'ਚ ਘੋਲ ਕੇ। 100 ਗ੍ਰਾਮ ਖਸਖਸ ਲੈ ਕੇ ਨਾ ਕਿਸੇ ਪੋਟਲੀ 'ਚ ਬੰਗੇ ਸਰਾਣੇ ਥੱਲੇ ਦੇ ਦੇਣ, ਉਹਨਾਂ ਨੂੰ ਟਾਈਮ ਲੱਗੇਗਾ। ਉਹ ਇੰਡੀਆ ਤੋਂ ਆਏ ਨੇ, ਉਹਨਾਂ ਮੈਨੂੰ ਪੁੱਛਿਆ ਸੀ ਇੱਥੇ ਮੇਰੇ ਘਰੋਂ ਵੀ, ਮੈਂ ਉਹਨਾਂ ਨੇ ਆ ਕੇ ਫੂਡ ਨਹੀਂ, ਮੈਂ ਫੂਡ ਜਿਹੜਾ ਉਹਨੂੰ ਬਾਹਰੋਂ ਆਉਂਦੇ ਉਹਨਾਂ ਬਾਹਰੋਂ ਖਵਾਤਾ, ਬਾਹਰੋਂ ਉਹਨੂੰ ਜਿਹੜੀ ਉਹ ਪੇਟ ਖਰਾਬੀ ਹੋ ਗਈ। ਉਹ ਮੈਂ ਸਾਰਾ ਨੁਕਸਾ ਸੁਣਦੇ ਪੈਣ ਤੇ ਦੱਸਿਆ ਹੈ। ਨੀਂਦ ਵਾਲਾ ਤਾਂ ਤਿੰਨੇ ਚੀਜ਼ਾਂ ਹੈਗੀਆਂ ਜਿਹੜੀਆਂ ਕਰ ਲੈਣ। ਅੱਜ ਮੈਂ ਤੁਹਾਨੂੰ ਬੇਟੇ ਖੰਘ ਵਾਲਾ ਦੱਸਾਂਗੀ ਤੇ ਇੱਕ ਗੈਸ ਤੇ ਇੱਕ ਉਹ ਭੈਣ ਜੀ ਨੇ ਜਿਹੜਾ 6 ਪੁੱਛੀ ਸੀ ਰਸੌਲੀ ਹੈ ਨਾ ਜੀ, ਇੱਕ ਭੈਣ ਜੀ ਨੇ ਪੁੱਛਿਆ, ਸੁਰਿੰਦਰ ਭੈਣ ਜੀ ਪਤਾ ਨਹੀਂ ਕਿਹੜੀ ਨੇ ਪੁੱਛੀ ਸੀ ਹੈ ਨਾ ਜੀ। ਤੇ ਮੈਂ ਨਾ ਖੰਘ ਵਾਲੇ ਦੱਸਾਂਗੀ, ਅੱਜ ਹੀ ਨੋਟ ਕਰ ਲਓ। ਜਦੋਂ ਵੀ ਤੁਹਾਨੂੰ ਖੰਘ ਸੁੱਕੀ ਹੋਵੇ, ਮੈਂ ਅਗਲੇ ਵਾਰ ਤੁਹਾਨੂੰ ਰੇਸ਼ੇ ਵਾਲੀ ਦੱਸਾਂਗੀ। ਮੇਰੇ ਕੋਲ 3 ਨੁਕਸੇ ਨੇ। ਰੇਸ਼ੇ ਵਾਲੀ ਖੰਘ ਦੇ ਉਹਦੇ ਨਾਲ ਬਹੁਤ ਛੇਤੀ ਆਰਾਮ ਆਉਂਦਾ। ਅੱਜ ਮੈਂ ਸੁੱਕੀ ਦੱਸਾਂਗੀ, ਥੋੜਾ ਜਿਹਾ ਗੈਸ ਦਾ ਵੀ ਦੱਸਾਂਗੀ ਤੇ ਬਾਕੀ ਉਹ ਭੈਣ ਜੀ ਨੂੰ ਦੱਸ ਕੇ ਮੇਰੀ ਬੱਸ। ਫਿਰ ਤੁਸੀਂ ਜੰਗ ਹਰੜ ਤੇ ਪਾਊਡਰ ਲੈ ਲਓ, ਉਹਨੂੰ ਨੋਟ ਕਰ ਲੈਣਾ। ਹੁਣ ਸਾਰੇ ਸੁੱਕੀ ਖੰਘ ਹੋਰ 20 ਜਣੇ ਦੱਸੀ ਤੇ ਹੁਣ ਲਿਖ ਲੈਣਾ, ਪਰ ਬਣਾ ਕੇ ਪੀ ਲੈਣ। ਜੰਗ ਹਰੜ ਪਾਊਡਰ, ਤੁਲਸੀ ਦਾ ਪਾਊਡਰ ਤੇ ਸ਼ਹਿਦ ਲਾ ਕੇ ਖਾਓ, ਤੁਸੀਂ ਸੁੱਕੀ ਖੰਘ ਹਟ ਜਾਏਗੀ। ਬਦਾਮ ਮਨੱਕਾ ਤੇ ਖਸਖਸ ਕੁੱਟ ਕੇ ਨਾ ਚਟਨੀ ਜੀ ਬਣਾ ਕੇ ਖਾਓ, ਰਾਤ ਨੂੰ ਦੁੱਧ ਨਾਲ ਤੁਹਾਡੀ ਸੁੱਕੀ ਖੰਘ ਹਟ ਜਾਏਗੀ। ਅਨਾਰ ਦਾ ਰਸ ਸ਼ਹਿਦ ਪਾ ਕੇ ਖਾਓ, ਸੁੱਕੀ ਖੰਘ ਹਟ ਜਾਏਗੀ। ਜਿਹੜਾ ਰੇਸ਼ਾ ਤੇ ਸੁੱਕੀ ਖੰਘ ਹੈ ਨਾ, ਉਹ ਸੁਹਾਗਾ ਖਿਲ ਕਰਕੇ ਨਾ ਪੀਸ ਕੇ ਸ਼ਹਿਦ ਨਾਲ ਲਾਓ ਤਾਂ ਉਹ ਦੋਨਾਂ ਨੂੰ ਕੰਮ ਦੇ ਜਾਂਦਾ। ਜਦੋਂ ਤੁਸੀਂ ਸੌਣਾ ਇਹਨੇ ਸੁੱਕੀ ਖੰਘ ਆ ਲਿਓ, ਤੁਸੀਂ ਰਾਤ ਨੂੰ ਧਾਗੇ ਵਾਲੀ ਮਿਸ਼ਰੀ ਘਿਓ 'ਚ ਭੁੰਨ ਕੇ ਤੇ ਰਾਤ ਨੂੰ ਚੂਸ ਕੇ ਸੌਂ, ਜਿਵੇਂ ਮੂੰਹ ਚੂਸੀ ਦੀ, ਤਾਂ ਕਰੋ, ਤੁਹਾਨੂੰ ਰਾਤ ਉਹ ਫਿਰ ਖੰਘ ਨਹੀਂ ਆਏਗੀ ਜੀ। ਇੱਕ ਤੁਸੀਂ ਸਰੋਂ ਦੇ ਤੇਲ ਦਾ ਹਲਵਾ ਬਣਾ ਕੇ 3 ਦਿਨ ਰਾਤ ਨੂੰ ਖਾ ਲਓ, ਗਰਮ ਸੰਘ 'ਚ ਰੱਖ ਕੇ। ਸੁੱਕੀ ਖੰਘ ਦਾ ਤੇ ਬਿਲਕੁਲ ਇਲਾਜ ਜੇ। ਮੈਂ ਹੁਣ ਇੰਨੇ ਨੁਕਸੇ ਦੱਸ ਦਿੱਤੇ ਨੇ ਸੁੱਕੀ ਖੰਘ ਦੇ, ਫਿਰ ਹੁਣ ਬਣਾ ਲੈਣੇ ਤੇ ਫਿਰ ਵਾਰ-ਵਾਰ ਤਾਂ ਹੋਰ ਕੋਈ ਦਵਾਈ ਪੁੱਛ ਲਿਆ ਕਰੋ। ਇੱਕ ਤੁਸੀਂ ਅੱਡੀ ਕਰੇ, ਇੱਥੇ ਬਲਵਿੰਦਰ ਅੱਡੀ ਫੀਡ ਕਰਦੀ ਸੀ। ਇੱਕ ਤਾਂ ਉਹਨਾਂ ਨੇ ਕੀ ਕੀਤਾ, ਗੈਲਸਰੀਨ ਦੇ ਵਿੱਚ ਨਾ ਮੈਂ ਦੱਸਿਆ ਸੀ, ਨਿੰਬੂ ਦਾ ਰਸ ਪਾ ਕੇ ਨਾ ਤੇ ਥੋੜਾ ਜਿਹਾ ਐਵੇਂ ਕੋਸਾ ਜਿਹਾ ਕਰਕੇ ਤਾਂ ਅੱਡੀ ਨੂੰ ਮਲ ਕੇ ਨਾ ਗਰਮ ਪੱਟੀ ਬੰਨੀ। ਇੱਕ ਚੌਲ ਗਰਮ ਕਰਕੇ ਉਹਨਾਂ ਨੇ ਮੈਂ ਕਿਹਾ ਸੀ ਜਰਾਬ 'ਚ ਪਾ ਕੇ ਪੈਰ ਪਾ ਲਓ, ਤੇ ਇਹਨੇ ਨਾਲ ਉਹਦੀ 3 ਦਿਨਾਂ 'ਚ ਅੱਡੀ ਠੀਕ ਹੋ ਗਈ। ਛੋਟਾ ਜਿਹਾ ਕੰਮ ਹੈ। ਜਦੋਂ ਤੁਹਾਨੂੰ ਸੁੱਕੀ ਖੰਘ ਆਣੀ ਨਾ ਜ਼ੋਰ ਨਾਲ ਉਹਦਾ ਅਥਰੂ ਬੈਠੇ ਆਣਾ ਹੋਵੇ, ਕਹਿੰਦੇ ਸਾਨੂੰ ਅਥਰੂ ਆਉਣਾ। ਜਦੋਂ ਸੁੱਕੀ ਖੰਘ ਆਏਗੀ ਜ਼ੋਰ ਲੱਗੇਗਾ, ਅਥਰੂ ਜ਼ਰੂਰ ਆਉਣਾ, ਡਰਨ ਦੀ ਲੋੜ ਨਹੀਂ ਹੁੰਦੀ ਵੀ ਇਹ ਇੱਕ ਵੱਡੀ ਬਿਮਾਰੀ ਨਹੀਂ ਹੈਗੀ। ਤੇ ਗੈਸ ਵਾਲੇ ਤੇ ਜਿਹੜੇ ਨੇ ਜੀਰਾ ਭੁੰਨ ਲਓ, ਪੀਸ ਲਓ, ਸੁੰਡ ਕਾਲੀ ਮਿਰਚ ਤੇ ਲੂਣ ਕਾਲਾ ਪਾ ਕੇ ਦਹੀਂ 'ਚ ਪਾ ਕੇ ਖਾਓ। ਰੋਟੀ ਖਾਣ ਦੇ ਨਾਲ ਤੁਹਾਡੀ ਗੈਸ ਜਿਹੜੀ ਹੈ ਉਹ ਠੀਕ ਹੋ ਜਾਏਗੀ ਜੀ। 1 ਕੱਪ ਪਾਣੀ ਉਬਾਲ ਕੇ ਨਾ ਪੱਤੀ ਪਾ ਕੇ ਤੇ ਬਟਰ ਪਾ ਕੇ ਪੀ ਲਓ, ਤੁਹਾਡੀ 1 ਕੈਨ ਸੁੱਕੀ ਖੰਘ ਜੇ। ਇੱਕ ਬਰੋਕਲੀ ਦਾ ਜੂਸ ਪੀਓ ਜਿਹਨੂੰ ਚੱਕਰ ਆਉਂਦੇ ਨੇ ਨਾ। ਸੁੱਕੇ ਔਲੇ ਦਾ ਸੁੱਕਾ ਧਨੀਆ ਭਿਓ ਰੱਖੋ ਰਾਤ ਨੂੰ, ਤੇ ਸਵੇਰੇ ਉਹਨੂੰ ਪੁਣ ਕੇ ਨਾ ਮਿੱਧ ਕੇ ਉਹ ਸਵੇਰੇ ਪੀਵੋ ਚੱਕਰਾਂ ਵਾਲੇ ਨਾਲ। ਸਿਰ ਨੂੰ ਫੜ ਕੇ ਨਾ ਕੰਨਾਂ ਕੋਲੋਂ ਐਂ ਕਰਕੇ ਜਿਵੇਂ ਐਕਸਰਸਾਈਜ਼ ਕਰੀ ਦੇ ਹੋਵੇ, ਬਹਿ ਕੇ 15-15 ਮਿੰਟ ਕਰਨ ਤੇ ਨੱਕ ਦੀ ਜਿਹੜੀ ਕਰੀ ਕੰਨ ਦੀ ਹੱਡੀ ਪਿੱਛੇ ਉਹਨੂੰ ਐਕਸਰਸਾਈਜ਼ ਕਰੋ, ਜਿਵੇਂ ਪੁਸ਼ ਕਰੀਦਾ ਤੇ ਬਹੁਤ ਫਰਕ ਪੈਂਦਾ। ਦੂਜਾ ਮੈਂ ਤੁਹਾਨੂੰ ਦੱਸਣ ਲੱਗੀ ਸੀ, ਹੁਣ ਮੈਂ ਤੇ ਆਪਣੇ 2-3 ਨੁਕਸੇ ਜਿਹੜੇ ਰਹਿ ਗਏ ਨੇ। ਇੱਕ ਸੌਂਫ, ਜਵੈਣ, ਕਾਲਾ ਲੂਣ ਥੋੜਾ ਪਾ ਕੇ ਨਾ 1 ਚਮਚ ਰੋਟੀ ਤੋਂ ਪਹਿਲਾਂ ਖਾ ਲਓ। ਜੇ ਰੋਟੀ ਪਹਿਲਾਂ ਨਹੀਂ ਖਾਣਾ ਤੇ ਪਾਣੀ ਪੀ ਕੇ ਮਗਰੋਂ ਖਾ ਲਓ, ਤੁਹਾਨੂੰ ਬੜਾ ਹਜਮ ਹੋ ਜਾਏਗੀ। ਰੋਟੀ ਤੁਹਾਡੀ ਗੈਸ ਜਿਹੜੀ ਨਾ ਠੀਕ ਹੋ ਜਾਏਗੀ। ਸੌਂਫ ਤੇ ਜੀਰਾ ਭੁੰਨ ਕੇ, ਜਵੈਣ, ਸੁੰਡ, ਕਾਲਾ ਲੂਣ ਪਾ ਕੇ ਨਾ ਤੁਸੀਂ ਪਾਊਡਰ ਦਹੀਂ 'ਚ ਪਾ ਕੇ ਵੀ ਖਾ ਸਕਦੇ ਜੇ। ਸਵੇਰੇ ਨਿਰਣੇ ਕਾਲ ਦੇ ਅੰਗੂਰਾਂ ਦਾ ਤੇਲ 1 ਚਮਚ ਲੈ ਲਓ ਨਾ, ਤੁਹਾਡੀ ਗੈਸ ਪ੍ਰੋਬਲਮ ਝੱਟ ਹਟ ਜਾਏਗੀ। ਹੁਣ ਮੈਂ 8-10 ਨੁਕਸੇ ਦੱਸਦੇ। 1 ਚਮਚ ਸ਼ਹਿਦ, 1 ਚਮਚ ਅਦਰਕ ਦਾ ਰਸ ਤੇ ਨਿੰਬੂ ਦਾ ਰਸ ਕੋਸੇ ਪਾਣੀ ਨਾਲ ਤੁਸੀਂ ਰਵੋ, ਕੋਸੇ ਪਾਣੀ 'ਚ ਘੋਲ ਹੀ ਲਵੋ। 1 ਚਮਚ ਸ਼ਹਿਦ, 1 ਚਮਚ ਅਦਰਕ ਦਾ ਰਸ, 1 ਚਮਚ ਨਿੰਬੂ ਦਾ ਰਸ ਗਰਮ ਪਾਣੀ 'ਚ ਘੋਲ ਕੇ ਨਾ ਤੁਸੀਂ ਪੀ ਲਓ ਸਵੇਰੇ ਨਿਰਣੇ। 3-4 ਦਿਨ ਪੀਓ, ਤੁਹਾਡੀ ਗੈਸ ਬਿਲਕੁਲ ਨਹੀਂ ਬਣੇਗੀ ਜੀ। ਕੱਪ ਵਾਲੀ ਦਵਾਈ ਪੀਂਦੇ ਰਹਿਣਾ। ਮੇਰਾ ਰੇਸ਼ਾ ਡਿੱਗਣ ਲੱਗ ਪਿਆ ਸੀ, ਮੈਂ ਬੜੀ ਘਬਰਾਈ ਹੋਈ ਸੀ, ਮਿੰਟ ਹੋਈ। ਮੈਂ ਕੱਪ ਵਾਲੀ ਦਵਾਈ ਛੱਡ ਦਿੱਤੀ, ਉਹ ਸ਼ੁਰੂ ਕੀਤੀ ਤੇ ਮੈਨੂੰ ਆਰਾਮ ਹੀ ਆ ਗਿਆ। ਮੁੜ ਕੇ ਹੋਇਆ ਹੀ ਕੁਝ ਨਹੀਂ, ਪੀਂਦਾ ਹੀ ਨਹੀਂ। ਗੈਸ, ਕੋਲੈਸਟਰੋਲ, ਆਜਮਾ, ਫਿਰ ਆਪਣਾ ਆ ਜਿਹੜਾ ਲੀਵਰ ਹੈ ਆਪਣਾ, ਸਾਡੀਆਂ ਜਿਹੜੇ ਸਟੰਟ ਪਾਏ ਨੇ ਹਾਰਟ ਵਾਸਤੇ, ਕੱਪ ਵਾਲੀ ਦਵਾਈ ਤੇ ਫਰਕੜੀ ਤਾਂ ਬਹੁਤ ਚੰਗੀ ਚੀਜ਼ ਹੈ, ਪਰ ਖਾਣ ਤੇ ਵੇਰੂ ਕਰਨਾ। ਦਹੀਂ 'ਚ ਪਾ ਕੇ ਸੌਂਫ 2 ਚਮਚੇ ਖਾ ਲੇਗਾ ਮੁੰਡਾ, ਨੂੰ ਨੀਂਦ ਆ ਜਾਏਗੀ।
ਇੰਡੀਆ ਤੋਂ ਆਇਆ ਤੇ ਬਸ ਉਹ ਘਬਰਾਇਆ ਹੈ, ਹੁਣ ਹੌਲੀ ਆਰਾਮ ਆ ਜਾਏਗਾ, ਫਿਰ ਉਹਨੂੰ ਵੀ ਠੀਕ ਹੋ ਜਾਏਗਾ। ਅਨਾਰਦਾਨਾ, ਸੌਂਫ ਤੇ ਸੁੱਕਾ ਧਨੀਆ ਪੀਸ ਕੇ ਨਾ ਤੇ ਮਿਸ਼ਰੀ ਪਾ ਕੇ ਤੇ ਉਹ 1 ਚਮਚ ਕੋਸੇ ਪਾਣੀ ਨਾਲ ਲੈਣੇ। ਜਿਨ੍ਹਾਂ ਦੀ ਜ਼ਿਆਦਾ ਟਾਇਲਟ ਜਾ ਰਹੇ ਨੇ ਉਹਨਾਂ ਨੂੰ ਉਹ ਵੀ ਆਰਾਮ ਆ ਜਾਏਗਾ। ਤੇ ਮੈਂ ਭੈਣ ਜੀ ਨੂੰ ਦੱਸਣ ਲੱਗੀ ਹਾਂ ਹੁਣ, ਤਰਬੂਜ ਦਾ ਜੂਸ ਕੱਢ ਕੇ ਨਾ ਜੀਰਾ ਸੁੱਕਾ ਤੇ ਧਨੀਆ ਸੁੱਕਾ ਪੀਸ ਕੇ ਨਾ 1 ਚਮਚਾ ਘੋਲ ਕੇ ਉਹ ਲੈਣ ਕਰਨ, 1 ਟਾਈਮ ਹੀ ਸਵੇਰੇ ਲੈਣ। ਕਚਨਾਰ ਗੁੱਗਲ ਦੀ ਗੋਲੀ 1 ਸਵੇਰੇ ਖਾਣ ਤੇ ਸ਼ਾਮੀ ਖਾਣ, ਜਿੰਨਾ 6 ਵਿੱਚ ਥੋੜੀ ਰੋੜੀ ਜਿਹੀ ਜੀ। ਸੁੱਕਾ ਧਨੀਆ 2 ਚਮਚ 1 ਗਲਾਸ ਚ ਪਾਣੀ ਚ ਭਿਉਂ ਕੇ ਰੱਖੋ ਤੇ ਸਵੇਰੇ ਮਿੱਧ ਕੇ ਤੁਸੀਂ ਪੀਵੋ। ਇੱਕ ਜਿਹੜੀ 7 ਚੀਜ਼ਾਂ ਵਾਲੀ ਹੈਗੀ ਨੇ ਜੌਂਕਾਰ ਵਾਲੀ ਦਵਾਈ, ਉਹ ਉਹਨਾਂ ਨੇ ਲਿਖੀ ਹੋਈ, ਮੈਂ ਇੱਕ ਬੋਲਦੇ ਪਏ ਸੀ, ਮੈਂ ਸੁਣਿਆ ਸੀ, ਉਹ ਜ਼ਰੂਰ ਲੈਣ। ਚੌਥਾ ਹਿੱਸਾ ਚਮਚੇ ਦਾ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲੇ ਕਿਸੇ ਦੀ ਰਸੌਲੀ ਨਿਕਲ ਗਈ। ਤੇ ਨਹੀਂ ਕਰਨਗੇ ਤਾਂ ਫਿਰ 14 ਚੀਜ਼ਾਂ ਹੀ ਖਾ ਲੈਣ, ਫਿਰ ਉਹਨਾਂ ਨੂੰ ਆਰਾਮ ਆ ਜਾਏਗਾ ਛੇਤੀ, ਹੈ ਨਾ ਬੇਟੇ। ਤੇ ਬਾਕੀ ਇਹ ਹੈਗਾ ਹੁਣ, ਸਤਿ ਸ੍ਰੀ ਅਕਾਲ। ਤੇ ਮੈਂ ਤਾਂ ਹੁਣ ਤੈਨੂੰ ਪਤਾ ਮੇਰੇ ਦੰਦ ਵੀ ਦੁਖਦੇ ਨੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਕੌਰ ਜੀ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਭੈਣ ਜੀ ਦਾ ਦੱਸ ਕੇ। ਮੈਂ ਵੀ 1-2 ਚੀਜ਼ਾਂ ਦੱਸਣੀਆਂ ਸੀਗੀਆਂ, ਜਿੱਦਾਂ ਖੰਘ ਦਾ ਆਪਾਂ ਕਿੰਨਾ ਪਿਛਲੀ ਵਾਰੀ ਦੱਸਿਆ, ਹਨਾ। ਹਾਂਜੀ ਹਾਂਜੀ। ਜਿਵੇਂ ਉਹ ਕਹਿੰਦੀ ਆ ਕਿ ਉਹਦੀ ਨੂੰਹ ਨੂੰ ਹੁੰਦੀ ਆ ਜਾਂ ਧੀ ਨੂੰ ਹੁੰਦੀ ਆ, ਉਹ ਤਾਂ ਸ਼ਲਗਮ ਉਬਾਲ ਕੇ ਪੀ ਕੇ ਦੇਖ ਲੈਣ। ਇਹ ਵੀ ਵਧੀਆ ਹੈ। ਤੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਤੁਸੀਂ ਦੇ ਨਹੀਂ ਸਕਦੇ, ਉਹਨਾਂ ਨੂੰ ਤੁਸੀਂ ਦੇਸੀ ਘੀ ਦੇ ਵਿੱਚ ਖੰਡ ਲੂ ਕੇ ਦੋ, ਨਾਲ ਉਹਨਾਂ ਨੇ ਕੈਂਡੀਆਂ ਸਮਝ ਕੇ ਖਾ ਵੀ ਲੈਣੀਆਂ। ਹਾਂਜੀ ਹਾਂਜੀ। ਇੱਕ ਕਿਸੇ ਨੇ ਪੁੱਛਿਆ ਸੀ, ਮੈਨੂੰ ਲੱਗਦਾ ਟ੍ਰੇਨਡ ਹੋਇਆ, ਜਿਹੜਾ ਕੁਝ ਖਾਂਦੇ ਤਾਂ ਟੱਟੀਆਂ ਆ ਜਾਂਦੀਆਂ ਉਸੇ ਵੇਲੇ ਹੀ। ਉਹਨਾਂ ਦਾ ਤਾਂ ਮੈਨੂੰ ਜ਼ਿਆਦਾ ਨਹੀਂ ਨੌਲੇਜ, ਪਰ ਮੈਨੂੰ ਇਹ ਆਇਆ ਕਿ ਵਿਚਾਰੇ ਟੱਟੀਆਂ ਕਰਦੇ ਹੋਣ, ਉਹਨਾਂ ਦਾ ਡਾਈਪਰ ਵਾਲੀ ਜਗ੍ਹਾ ਹੀ ਲਾਲ ਹੋ ਗਈ ਹੋਣੀ। ਉਹਨਾਂ ਨੂੰ ਕਹੋ ਆਪਣੇ ਧੁੰਨੀ ਦੇ ਵਿੱਚ ਨਾ ਤੇਲ 'ਚ ਪਾ ਕੇ ਥੋੜ੍ਹੀ ਜਿਹੀ ਹਿੰਗ ਲਾ ਲੈਣ ਬੱਚਿਆਂ ਦੇ, ਤਾਂ ਜਦੋਂ ਆਪਣਾ ਡਾਈਪਰ ਲਾਉਂਦੇ ਆ ਕੋਰਨ ਸਟਾਰਚ ਪਾਇਆ ਕਰਨ ਜੀ, ਕਿ ਉਹਦੇ ਨਾਲ ਰੈਸ਼ ਥੋੜਾ ਘੱਟ ਹੁੰਦੀ ਆ। ਇੱਕ ਬੀਬੀ ਨੇ ਆਪਣੀ ਲੱਤ ਬਾਰੇ ਪੁੱਛਿਆ ਸੀ, ਤੁਸੀਂ ਵੀ ਕਹਿੰਦੇ ਆ ਕਿ ਐਕਸਰਸਾਈਜ਼ ਵਾਲੀ ਮਸ਼ੀਨ ਜਿਹੜੀ ਆ ਨਾ ਬੈੱਡ ਐਂਡ ਬਾਥ ਤੋਂ ਮਿਲ ਜਾਂਦੀ ਆ, ਆਨਲਾਈਨ ਤੇ ਵੀ ਲੈ ਲੈਂਦੇ ਆ। ਉਹ ਲਿਆਣ ਕੇ ਰੱਖਣੀ ਚਾਹੀਦੀ ਆ। ਤੁਸੀਂ ਪੈਰਾਂ ਨੂੰ ਜਦੋਂ ਥੋੜ੍ਹੀ ਜਿਹੀ ਮਾਲਿਸ਼ ਕਰਕੇ ਜਰਾਬਾਂ ਪਾ ਕੇ ਉਹ ਮਸ਼ੀਨ ਦੇ ਉੱਪਰ ਬੈਠੋ ਤਾਂ ਤੁਹਾਡੀਆਂ ਲੱਤਾਂ ਦੀਆਂ ਦਰਦਾਂ ਹਟ ਸਕਦੀਆਂ। ਬਿਲਕੁਲ, ਉਹ ਖੁਦ ਮਸਾਜ ਕਰਦੀ, ਨਹੁੰ ਦੀ ਵੀ ਲੋੜ ਨਹੀਂ। ਹਾਂਜੀ, ਉਹ ਨਾ ਆਪਣੇ ਕਹਿੰਦੀ ਮੇਰੀ ਇੱਕ ਲੱਤ ਵਿੱਚ ਹੀ ਹੁੰਦੀ ਆ, ਤੇ ਡਾਕਟਰ ਦੇ ਜਾਂ ਇਹ ਕਰਕੇ ਦੇਖੇ, ਜਾਂ ਪਾਣੀ ਵਾਲੀ ਬੋਤਲ ਜਿਹੜੀ ਮੈਂ ਦੱਸਦੀ ਹੁੰਦੀ ਆ ਉਹ ਲੈ ਕੇ ਥੱਲੇ ਪੈ ਕੇ ਟੇਬਲ ਤੇ ਲੱਤਾਂ ਰੱਖ ਕੇ ਉਹ ਰੱਖ ਕੇ ਦੇਖੇ ਜੀ। ਦੂਸਰਾ, ਐਸਿਡ ਤੋਂ ਵੀ ਪਿਛਲੇ ਵੀਕ ਆਪਾਂ ਨੇ ਦੱਸਿਆ ਸੀਗਾ ਕਿ ਐਪਲ ਸਾਈਡਰ ਵਿਨੇਗਰ ਜਿਹੜਾ ਆਰਗੈਨਿਕ ਆ, ਤੁਸੀਂ ਉਹ ਸਵੇਰ ਨੂੰ ਅੱਧਾ ਚਮਚਾ ਪਾ ਕੇ, ਅੱਧਾ ਚਮਚਾ ਹਨੀ ਦਾ ਪਾ ਕੇ ਗਰਮ ਪਾਣੀ ਕਰਕੇ ਉਹ ਪੀ ਲਿਆ ਕਰਨ, ਤਾਂ ਇਹ ਹਟ ਜਾਂਦਾ। ਮੈਂ ਕਹਿੰਦੀ ਜੇ ਤੁਸੀਂ 15 ਮਿੰਟ ਜਾਂ 10 ਮਿੰਟ ਕਪਾਲਭਾਤੀ ਕਰੋ ਨਾ, ਜਿਹੜੀ ਢਿੱਡ ਨੂੰ ਪਿੱਛੇ ਨੂੰ ਖਿੱਚਣੀ, ਚਲੋ ਜ਼ਿਆਦਾ ਨਹੀਂ ਆਪਾਂ ਕਰ ਸਕਦੇ, ਪਰ ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੁੰਦਾ। ਕਬਜ਼ ਵੀ ਨਹੀਂ ਰਹਿੰਦੀ, ਔਰ ਇਹ ਵੀ ਨਹੀਂ ਹੁੰਦਾ ਆਪਣਾ ਗੈਸ ਵੀ ਨਹੀਂ ਹੁੰਦੀ। ਪੁੱਛੀ ਜਾਂਦੇ ਆ ਪਿਛਲੇ ਵੀ ਆਪਾਂ ਖੰਘ ਦਾ ਕਿੰਨਾ ਦੱਸਿਆ। ਫਿਰ ਢਿੱਡ ਵਾਲੇ ਜਿਹੜੇ ਕਹਿੰਦੇ ਉਹਨਾਂ ਨੂੰ ਉਹ ਜਵੈਣ ਜਿਹੜੀ ਮੈਂ ਦੱਸੀ ਸੀ ਨਾ, ਉਹ ਬਹੁਤ ਹੀ ਪਰਫੈਕਟ ਆ। ਪਰ ਜੇ ਕਰਨਗੇ ਸਾਨੂੰ ਕੋਈ ਦੱਸਣ, ਕਿਸੇ ਨੂੰ ਆਰਾਮ ਤਾਂ ਆਉਂਦਾ, ਹੈ ਨਾ ਜੀ। ਤੇ ਫਿਰ ਅਸੀਂ ਕੋਈ ਹੋਰ ਵੀ ਕੋਈ ਕਰ ਸਕਦਾ ਆ। ਤੇ ਉਹ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਕਹੋ ਕਿ ਡਾਈਪਰਾਂ ਵਿੱਚ ਕੋਰਨ ਸਟਾਰਚ ਜ਼ਰੂਰ ਪਾਇਆ ਕਰਨ ਬੱਚਿਆਂ ਦੇ। ਉਹ ਟੱਟੀਆਂ ਤੋਂ ਤਾਂ ਹੁਣ ਲਿਵਰ ਦਾ ਤਾਂ ਆਪਾਂ ਕੋਈ ਹੋਰ ਹੀ ਦੱਸੂਗਾ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੰਗ੍ਰਹਿਣੀ ਕਹਿੰਦੇ ਆ, ਕੋਈ ਨਾ ਕੋਈ ਜ਼ਰੂਰ ਦੱਸ ਦਿਓ ਜੀ, ਸੰਗ੍ਰਹਿਣੀ ਤੋਂ ਕੀ ਲੈਣਾ ਚਾਹੀਦਾ ਆ। ਅੱਗੇ ਸਾਡੇ ਨਾਲ ਜੁੜੇ ਨੇ ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹਨੂੰ ਸੰਗ੍ਰਹਿਣੀ ਹੋਈ ਕਹਿੰਦੇ ਨੇ ਭੈਣ ਜੀ। ਇਹ ਤੰਗ ਬਹੁਤ ਕਰਦੀ ਆ। ਇਹ ਜਿਹਦਾ ਟਾਈਮ ਸਿਰ ਅਸੀਂ ਨਹੀਂ ਇਹਨੂੰ ਟਰੀਟ ਕਰਦੇ ਤਾਂ ਫਿਰ ਇਹ ਕੈਂਸਰ ਬਣ ਸਕਦੀ ਹੈ ਚੀਜ਼। ਠੀਕ ਆ। ਡਾਕਟਰ ਵੀ ਕਹਿ ਦਿੰਦੇ ਨੇ। ਤੇ ਇਹਦੇ ਵਾਸਤੇ ਕੁਝ ਚੀਜ਼ਾਂ ਨੇ, ਮੈਂ ਦੱਸ ਦਿੰਦਾ। ਪਰ ਇਹ ਜੇ ਕਿਸੇ ਆਪਣੇ ਹੋਮਿਓਪੈਥੀ ਵਾਲੇ ਦੇ ਨੇੜੇ ਹੈਗੇ ਨੇ, ਉਹਨਾਂ ਨਾਲ ਸਲਾਹ ਕਰ ਲੈਣ। ਮੈਂ ਦਵਾਈਆਂ ਦੱਸ ਦਿੰਦਾ, ਪਰ ਉਹਨਾਂ ਦੀ ਜਿਹੜੀ ਹੈਗੀ ਆ ਪੋਟੈਂਸੀ ਉਹਨਾਂ ਤੋਂ ਪੁੱਛ ਲੈਣ। ਤੇ ਕਿਉਂਕਿ ਪੋਟੈਂਸੀ ਉਮਰ ਦੇ ਹਿਸਾਬ ਨਾਲ ਤੇ ਉਹਦੀ ਪ੍ਰੋਬਲਮ ਦੀ ਉਮਰ ਦੇ ਹਿਸਾਬ ਨਾਲ ਲੱਗਣੀ ਆ। ਮਾਰਕੋਰ, ਮੈਕਸੋਲ, ਕੋਡੋ, ਐਸਿਡਨੇਕ ਐਂਡ ਹਾਈਡਰਾਈਟਸ। ਤੇ ਇਹਦੇ ਨਾਲ ਹੋਰ ਵੀ ਦਵਾਈਆਂ ਹੈਗੀਆਂ ਨੇ, ਪਰ ਇਹ ਕੋਈ ਵੀ ਹੋਮਿਓਪੈਥੀ ਵਾਲਾ ਡਿਸਾਈਡ ਕਰ ਸਕਦਾ ਉਹਨਾਂ ਦੀ ਪ੍ਰੋਬਲਮ ਕਿੰਨੇ ਚਿਰ ਦੀ ਹੈਗੀ ਆ ਤੇ ਕਿੰਨੀ ਕੁ ਪ੍ਰੋਬਲਮ ਹੈਗੀ ਆ। ਇਹ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਇਹ ਇਸ ਤਰ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਠੀਕ ਨਹੀਂ ਹੋਣੀ ਜੀ। ਇਹਨੂੰ ਪ੍ਰੋਪਰ ਢੰਗ ਨਾਲ ਉਹਨਾਂ ਨੂੰ ਕਰਨਾ ਪੈਣਾ। ਤੇ 19 ਸਾਲ ਦੀ ਕੁੜੀ ਹੈਗੀ ਆ, ਦੱਸ ਰਹੇ ਸੀ ਜੀ। ਤੇ ਬਹੁਤ ਧਿਆਨ ਰੱਖਣ ਜੀ। ਬਾਕੀ ਭੈਣ ਜੀ, ਸਰੀਰ 'ਚ ਕਿਤੇ ਵੀ ਪਾਣੀ ਭਰੇ ਜੀ, ਉਹਦੇ ਲਈ ਅਰਸੈਨਿਕਮ ਤੇ ਐਪੋਸਾਈਨਮ 2 ਦਵਾਈਆਂ ਨੇ ਭੈਣ ਜੀ ਹੋਮਿਓਪੈਥੀ ਦੀਆਂ।
ਇਹ ਪਾਣੀ ਨਹੀਂ ਛੱਡਦੀਆਂ। ਇਹ ਫਿਰ ਦੂਸਰੀ ਚੀਜ਼, ਅਗਰ ਉਹਨਾਂ ਨੂੰ ਦਿਲ ਦੀ ਪ੍ਰੋਬਲਮ ਹੈਗੀ ਆ ਉਹਦੇ ਨਾਲ ਹੋਰ ਦਵਾਈਆਂ ਡਿਫਰੈਂਟ ਦਵਾਈ ਲੱਗੂਗੀ। ਅਗਰ ਉਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਹੈਗੀ ਆ ਉਹਦੇ ਨਾਲ ਡਿਫਰੈਂਟ ਦਵਾਈ ਲੱਗੂਗੀ। ਪਰ ਇਹ ਦੋ ਦਵਾਈਆਂ ਬਹੁਤ ਵਧੀਆ ਕੰਮ ਕਰਦੀਆਂ ਨੇ। ਇਹ ਉਹੀ ਫੇਰ ਆ ਜਾਂਦੀ ਹੈਗੀ ਆ ਗੱਲ, ਜੇ ਕੋਈ ਹੋਮਿਓਪੈਥੀ ਵਾਲਾ ਨੇੜੇ ਹੈਗਾ ਨਾ, ਉਹਨਾਂ ਨਾਲ ਸਲਾਹ ਕਰ ਲੈਣ ਤੇ ਇਹ ਦਵਾਈ ਲੈ ਲੈਣ। ਇਹ ਕੰਮ ਉਹਨਾਂ ਦਾ ਹੋ ਸਕਦਾ ਜੀ, ਬਿਲਕੁਲ ਹੋ ਸਕਦਾ। ਪੂਰੇ ਸਰੀਰ ਦੇ ਵਿੱਚੋਂ ਪਾਣੀ ਨਿਕਲ ਸਕਦਾ ਜੀ। ਠੀਕ ਹੈ ਜੀ। ਹਾਂਜੀ, ਜਿਹੜੀ ਸੁੱਕੀ ਖੰਘ ਆਉਂਦੀ ਆ ਭੈਣ ਜੀ, ਆਪਾਂ ਅਗਰ ਸੁਹਾਗੇ ਦੀ ਖਿੱਲ ਬਣਾ ਲੈਂਦੇ ਆ ਤਾਂ ਉਹ ਸ਼ਹਿਦ ਦੇ ਵਿੱਚ ਪਾ ਕੇ ਦੇ ਦਿੰਦੇ ਆ, ਉਹ ਕੋਈ ਵੀ ਲੈ ਸਕਦਾ। ਬਾਕੀ ਤੁਸੀਂ ਗੱਲ ਕਰ ਰਹੇ ਸੀਗੇ ਬੈ ਹੋ ਜਾਂਦੀ ਆ ਤੇ ਜਾਂ ਗਰਮੀ ਹੋ ਜਾਂਦੀ ਆ ਚੀਜ਼ਾਂ ਦੇ ਨਾਲ। ਭੈਣ ਜੀ ਅਗਰ ਬੈ ਹੁੰਦੀ ਆ ਤਾਂ ਥੋੜੀ ਜਿਹੀ ਸੁੰਡ ਪਾ ਕੇ ਅਸੀਂ ਲੈ ਸਕਦੇ ਆ ਸ਼ਹਿਦ ਦੇ ਵਿੱਚ ਜੀ। ਅਗਰ ਗਰਮੀ ਹੁੰਦੀ ਆ ਤਾਂ ਅਸੀਂ ਕਤੀਰਾ ਗੂੰਦ ਲੈ ਸਕਦੇ ਆ। ਹਿਸਾਬ ਕਿਤਾਬ ਦੀ ਸਾਰਿਆਂ ਨੂੰ ਪਤਾ ਹੀ ਹੁੰਦਾ। ਹਾਂ, ਜੁਗਾੜ ਕਰੋ ਆਪਣਾ ਬੈਲੈਂਸ ਲਈ। ਹਾਂਜੀ, ਇਹ ਦੋਹੇ ਚੀਜ਼ਾਂ ਸੋਲਵ ਹੋ ਗਈਆਂ ਜੀ, ਕਿ ਨਾ ਗਰਮੀ ਹੋਵੇ ਤੇ ਨਾ ਹੋਵੇ ਬੈ। ਪਰ ਕਿਸੇ ਦਾ ਸਰੀਰ ਗਰਮ ਹੁੰਦਾ, ਕਿਸੇ ਦਾ ਨਹੀਂ ਚੱਲਦਾ ਚੀਜ਼ਾਂ ਨੂੰ। ਉਹ ਚੀਜ਼ਾਂ ਨੂੰ ਲੈਣ ਤੋਂ ਪਹਿਲਾਂ ਆਪਣਾ ਧਿਆਨ ਨਾਲ ਸੋਚ ਲਿਆ ਜਾਵੇ ਤਾਂ ਚੰਗਾ ਹੈਗਾ। ਤੇ ਜਿਵੇਂ ਇੱਕ ਭੈਣਾਂ ਨੇ ਕਿਹਾ ਸੀ ਉਹਨਾਂ ਦੀ ਖੱਬੀ ਲੱਤ ਦੇ ਵਿੱਚ ਦਰਦ ਆ, ਉਹਦੀ ਨਰਵ ਪਿੰਚ ਹੁੰਦੀ ਆ ਭੈਣ ਜੀ ਲੋਅ ਬੈਕ ਦੇ ਵਿੱਚੋਂ, ਖੱਬੇ ਪਾਸੇ ਜਾਂਦੀ ਹੈਗੀ ਆ। ਉਹ ਸਿਆਟਿਕ ਨਰਵ ਆ ਉਹਦੀ, ਤੇ ਉਹ ਜ਼ਿਆਦਾ ਵਧੀ ਹੋਈ ਆ। ਇੱਕ ਤਾਂ ਪ੍ਰੈਸ਼ਰ ਪੁਆਇੰਟ ਵੀ ਕਰ ਸਕਦੇ ਨੇ। ਦੂਸਰੀ ਚੀਜ਼ ਭੈਣ ਜੀ ਇਨਵਰਜਨ ਟੇਬਲ ਆ ਜੀ। ਇਨਵਰਜਨ ਟੇਬਲ ਤੇ ਉਹ ਚੜ੍ਹਦੇ ਨੇ ਤਾਂ ਉਹਦੇ ਨਾਲ ਉਹ ਠੀਕ ਹੋ ਸਕਦੇ ਨੇ। ਤੇ ਉਹਦੇ ਨਾਲ ਕੁਛ ਚੀਜ਼ਾਂ ਨੇ ਜਿਹੜੀਆਂ ਖਾਣੀਆਂ ਪੈਂਦੀਆਂ ਨੇ, ਆਪਾਂ ਬਹੁਤ ਵਾਰੀ ਦੱਸਿਆ। ਤੇ ਫਿਰ ਕਪਿੰਗ ਕਰਵਾ ਲੈਣ ਤੇ ਚੀਨੇ ਬਹੁਤ ਕਰਦੇ ਨੇ, ਉਹਦੇ ਨਾਲ ਵੀ ਫਰਕ ਪੈ ਸਕਦਾ ਭੈਣ ਜੀ। ਤੇ ਨੀਂਦ ਨਹੀਂ ਆਉਂਦੀ, ਕਹਿੰਦੇ ਸੀ ਇੰਡੀਆ ਤੋਂ ਆਏ ਨੇ। ਜਦੋਂ ਅਸੀਂ ਕਦੇ ਵੀ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਆਉਣਾ ਹੋਵੇ, 2 ਦਿਨ ਪਹਿਲਾਂ ਬੀ ਕੰਪਲੈਕਸ ਲੈਣਾ ਸ਼ੁਰੂ ਕਰ ਲਓ। ਸੁਪਰ ਬੀ ਕੰਪਲੈਕਸ ਤੇ ਆਪਾਂ ਕਹਿ ਦਿੰਦੇ ਆ ਤਾਂ ਉੱਥੇ ਬੀ ਕੰਪਲੈਕਸ ਮਿਲ ਜਾਂਦਾ ਜੀ। ਬੀ ਕੰਪਲੈਕਸ ਜਿਹੜਾ ਹੈਗਾ ਆਪਣੇ ਟਾਈਮ ਜ਼ੋਨ ਨੂੰ ਚੇਂਜ ਕਰਦਾ। ਜਿੱਥੇ ਵੀ ਅਸੀਂ ਜਾਣਾ ਹੈਗਾ ਉੱਥੇ ਸਵੇਰੇ ਜਦੋਂ ਅਸੀਂ ਉੱਠਣਾ ਤੇ ਅਸੀਂ ਸੁਪਰ ਬੀ ਕੰਪਲੈਕਸ ਜਾਂ ਬੀ ਕੰਪਲੈਕਸ ਲੈ ਲਈਏ, ਆਪਾਂ ਨੂੰ 8-10 ਘੰਟੇ ਸੌਣ ਨਹੀਂ ਦਿੰਦਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਥੱਕ ਹੀ ਗਏ ਫਿਰ ਤਾਂ ਨੀਂਦ ਆਈ ਜਾਣੀ ਆ, ਕਿਉਂਕਿ ਸਾਡਾ ਸੌਣ ਦਾ ਟਾਈਮ ਵੀ ਹੋ ਜਾਣਾ। ਇਹ ਚੀਜ਼ ਹੋ ਸਕਦੀ ਆ ਭੈਣ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਿਖ ਲਿਆ ਕਰੋ ਜੀ, ਕਈ ਵਾਰੀ ਫਿਰ ਆਪਾਂ ਬਾਰ-ਬਾਰ ਪੁੱਛਦੇ ਰਹਿੰਦੇ ਆ ਤੇ ਦੱਸੀਆਂ ਜਾਂਦੀਆਂ ਚੀਜ਼ਾਂ ਜ਼ਰੂਰ। ਅਗਲੇ ਕਾਲਰ ਨੇ ਜਗਜੀਤ ਸਿੰਘ ਜੀ। ਜਗਜੀਤ ਸਿੰਘ ਜੀ ਦੁਬਾਰਾ ਕਾਲ ਕਰ ਲਿਆ ਜੀ, ਤੁਹਾਡੀ ਕਾਲ ਕੱਟੀ ਗਈ ਆ। ਜਦੋਂ ਤੁਸੀਂ ਕਾਲ ਕਰ ਲੈਂਦੇ ਆ ਤੇ ਖਿਆਲ ਰੱਖਿਆ ਕਰੋ ਤੁਹਾਡਾ ਨਾਮ ਲਿਆ ਜਾਂਦਾ ਆ। ਬਲਜਿੰਦਰ ਕੌਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ ਨਾ ਕੰਨ ਨੂੰ ਇਨਫੈਕਸ਼ਨ ਹੋ ਜਾਂਦੀ ਸੱਜੇ ਕੰਨ ਨੂੰ, ਤੇ ਕਿਸੇ ਭੈਣ ਭਾਈ ਨੂੰ ਪਤਾ ਤੇ ਇਹਦੇ ਬਾਰੇ ਦੱਸੋ ਜ਼ਰੂਰ। ਜੀ ਪਹਿਲਾਂ 2 ਸਾਲ ਹੋਈ ਸੀ, ਦਵਾਈ ਲਈ ਠੀਕ ਹੋ ਗਈ, ਪਰ ਨਹੀਂ ਪੂਰੀ ਨਹੀਂ ਠੀਕ ਹੋਈ ਜੀ। ਤੇ ਉਹ ਫਿਰ 2 ਸਾਲਾਂ ਤੋਂ ਹੋ ਗਈ, ਸੱਜਾ ਕੰਨ ਬਹੁਤ ਦੁਖਦਾ ਰਹਿੰਦਾ ਜੀ। ਇਨਫੈਕਸ਼ਨ? ਹਾਂਜੀ ਇਨਫੈਕਸ਼ਨ ਜੀ। ਉਹ ਕੰਨ ਤੋਂ ਹੋ ਕੇ ਨਾ ਤੇ ਨੱਕ ਦਾ ਜਿਹੜਾ ਉਹਦੇ ਗੱਲ ਜੀ ਹੁੰਦੀ ਉਹ ਸਾਰੀ ਸੁੱਜ ਜਾਂਦੀ ਆ, ਤੇ ਫਿਰ ਗੱਲ ਵੀ ਤੇ ਸੁੱਜ ਜਾਂਦਾ ਜੀ। ਠੀਕ ਹੈ ਜੀ। ਹਾਂਜੀ, ਜੇ ਕਿਸੇ ਭੈਣ ਭਾਈ ਨੂੰ ਪਤਾ ਤੇ ਇਹਦੇ ਬਾਰੇ ਜ਼ਰੂਰ ਦੱਸਣ, ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਠੀਕ ਹੈ, ਜ਼ਰੂਰ ਪੁੱਛ ਲੈਂਦੇ ਆਪਾਂ ਜੀ। ਹਾਂਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਇਨਫੈਕਸ਼ਨ ਤੋਂ ਦੱਸਿਓ ਜੀ, ਇਨਫੈਕਸ਼ਨ ਕਿਹੜੀ ਚੀਜ਼ ਦੇ ਨਾਲ ਰੁਕ ਸਕਦਾ? ਬਲਵੰਤ ਕੌਰ ਜੀ। ਹਾਂਜੀ ਭੈਣ ਜੀ, ਮੈਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਆਪਣੇ ਯੂਐਸ ਦੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਫੀਡਬੈਕ ਦੇਣੀ ਹੈ ਜੀ। 2 ਕੁਐਸਚਨ ਆ ਮੇਰੇ। ਹਾਂਜੀ, ਆਹ ਇੱਕ ਮਤਲਬ ਕਹਿੰਦੇ ਸੀ ਵੀ ਜਿਹਦੇ ਸਰੀਰ 'ਚ ਦਰਦਾਂ ਹੁੰਦੀਆਂ ਹੋਣ ਨਾ, ਤੇ ਜਿਹੜਾ ਕਿਸੇ ਦੇ ਗੈਸ ਨਾ ਹੋਣ ਲੱਗ ਜਾਂਦੀਆਂ ਨੇ, ਕਿਸੇ ਦੇ ਬੈਹ ਨਾਲ, ਕਿਸੇ ਦੇ ਕਿਸ ਤਰ੍ਹਾਂ, ਕਿਸੇ ਦੇ ਕਿਸ ਤਰ੍ਹਾਂ। ਉਹ ਇਹਦਾ ਮਤਲਬ ਮੇਰੇ ਹੱਥ ਇਸ ਕਰਕੇ ਨਾ ਮਤਲਬ ਬਹੁਤ ਦਰਦਾਂ ਹੁੰਦੀਆਂ ਸੀ। ਤੇ ਉਹ ਨਾ ਮਤਲਬ ਮੈਂ ਨਾ ਉਹ ਮੇਥੇ ਹੁੰਦੇ ਆ ਆਪਣੇ ਜਿਹੜੇ ਮੇਥੀ ਬਰੀਕ ਹੁੰਦੀ ਹੈ, ਮੇਥੇ ਮੋਟੇ ਹੁੰਦੇ ਆ। ਹਾਂਜੀ, ਉਹ ਮਤਲਬ ਤੁਸੀਂ 4 ਚਮਚ ਮਿੱਠੇ ਪਾ ਲਓ ਤੇ ਉਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਨਾ, ਨਿੰਬੂ ਨਿਚੋੜ ਕੇ ਵੀ ਪੁਣ ਕੇ ਉਹਦੇ ਵਿੱਚ ਪਾ ਲਓ। ਤੇ ਉਹਦੇ ਵਿੱਚ ਇੱਕ ਜਵੈਣ ਦਾ ਚਮਚਾ ਤੇ ਮਤਲਬ 1 ਚਮਚਾ ਕਾਲਾ ਲੂਣ ਤੇ ਪਿੰਕ ਸਾਲਟ ਤੇ 1 ਚਮਚਾ ਕਾਲੀਆਂ ਮਿਰਚਾਂ। ਉਹਨੂੰ ਮਤਲਬ ਨਾ ਰਸ ਦੇ ਵਿੱਚ ਭਿਉਂ ਕੇ ਰੱਖ ਦਿਓ ਤੇ ਉਹ ਮਤਲਬ ਮੇਥੇ ਦੂਜੇ ਦਿਨ ਫੁੱਲ ਜਾਣਗੇ। ਜੇ ਉਹਦੇ ਵਿੱਚ ਹੋਰ
ਜੂਸ ਪਾਉਣ ਦੀ ਲੋੜ ਹੋਵੇ ਤਾਂ ਮਤਲਬ ਹੋਰ ਥੋੜਾ ਜਿਹਾ ਪਾ ਲਿਓ, ਕਿਉਂਕਿ ਇਹ 3-4 ਦਿਨ ਭਿੱਜੇ ਰਹਿਣ ਦੋ ਤੇ ਉਹਨੂੰ ਮਤਲਬ ਆਪਣੇ ਕਿਚਨ ਰੂਮ ਟੈਂਪਰੇਚਰ 'ਚ ਹੀ ਰੱਖਣਾ ਤੇ ਫਿਰ ਮਤਲਬ ਉਹ ਹਿਲਾਈ ਚੱਲੋ। ਜਿਵੇਂ ਉਦੋਂ ਮਤਲਬ ਵੀ ਐਨ ਫੁੱਲ ਗਏ ਕੀ ਕਹਿ ਹੁੰਦੇ ਆ, ਫਿਰ ਉਹਨੂੰ ਨਾ ਤੁਸੀਂ ਕਿਸੇ ਪੇਪਰ ਤੇ ਪਾ ਕੇ ਸ਼ਾਮੇ ਸੁਕਾਉਣਾ ਉਹਨਾਂ ਨੂੰ। ਅੱਛਾ ਜੀ। ਹਾਂਜੀ, ਮਤਲਬ ਧੁੱਪੇ ਧੁੱਪ ਨਹੀਂ ਬਿਲਕੁਲ ਵੀ ਲੱਗਣ ਦੇਣੀ ਤੇ ਸ਼ਾਮੇ ਸੁਕਾ ਕੇ ਫਿਰ ਜਿਹੜਾ ਚੰਗੀ ਤਰ੍ਹਾਂ ਸੁੱਕ ਜਾਣ ਉਹਦਾ ਪਾਊਡਰ ਬਣਾ ਲਓ। ਪਾਊਡਰ ਬਣਾ ਕੇ ਬਸ ਉਹ ਮਤਲਬ ਉਹਨੂੰ ਨਾ ਗਰਮ ਪਾਣੀ ਨਾਲ 1 ਚਮਚਾ ਜਾਂ ਅੱਧਾ ਚਮਚਾ ਜਿੰਨਾ ਕੁ ਸੂਟ ਕਰਦਾ, ਅੱਧੇ ਚਮਚੇ ਤੋਂ ਸ਼ੁਰੂ ਕਰ ਦੇਣ ਤੇ ਉਹ ਮਤਲਬ ਲੈ ਲੈਣ। ਮੈਂ ਥੋੜ੍ਹੇ ਟਾਈਮ 'ਚ ਸਾਰੀਆਂ ਦਰਦਾਂ ਹਟ ਜਾਂਦੀਆਂ। ਮੈਨੂੰ ਅੱਛਾ ਇਸ ਕਰਕੇ ਹੁੰਦੀਆਂ ਸੀ, ਮੈਨੂੰ ਤਾਂ ਉਹਦੇ ਨਾਲ ਆਰਾਮ ਆਈ। ਬਾਕੀ ਸਰੀਰ ਆਪੋ ਆਪਣਾ। ਹਾਂਜੀ, ਇੱਕ ਭੈਣ ਜੀ ਮੈਂ ਉਹ ਦੱਸਣਾ ਸੀਗਾ, ਪੁੱਛਣਾ ਸੀ ਵੀ ਨਾ ਮੇਰੇ ਮੂੰਹ ਤੇ ਨਾ ਵੀ ਆਹ ਜਿਹੜੇ ਕਾਲੇ ਕਾਲੇ ਤੈਨ ਹੁੰਦੇ ਆ ਨਾ, ਹਾਂਜੀ ਹਾਂਜੀ, ਤੇ ਉਹ ਨਾ ਮੇਰੇ ਮਤਲਬ ਮੂੰਹ ਤੇ 4-5 ਤਾਂ ਵੱਡੇ ਹੋ ਗਏ ਤੇ ਮੂੰਹ ਮਤਲਬ ਆ ਨਾ ਕਿਤੇ ਕਿਤੇ ਨਿੱਕੇ ਨਿੱਕੇ ਮਤਲਬ ਸਾਰੀ ਸਕੈਨ ਤੇ ਮੂੰਹ ਤੇ ਹੀ ਬਣ ਜਾਂਦੇ ਆ। ਤੇ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਜਾਂ ਉਹਦੇ ਨਾਲ ਹੋਇਆ ਹੋਵੇ ਤਾਂ ਉਹ ਮੈਨੂੰ ਦਾ ਕੋਈ ਮਤਲਬ ਹੋਮ ਰੈਮਡੀ ਦੱਸਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ। ਇੱਕ ਮੇਰੇ ਬੇਟੇ ਦੇ ਨਾ ਭੈਣ ਜੀ ਮੌਕੇ ਬੜੇ ਨਿਕਲਦੇ ਆ, ਕਾਲੇ ਕਾਲੇ ਹੈ ਨਹੀਂ ਚਿੱਟੇ ਚਿੱਟੇ ਮੌਕੇ ਨਾ, ਮਤਲਬ ਜਿਵੇਂ ਮਾਸ ਲਮਕਣ ਜਿਹਾ ਲੱਗ ਜਾਂਦਾ ਹੁੰਦਾ ਤੇ ਉਹ ਕੀ ਕਹਿ ਹੁੰਦੇ ਆ, ਉਹ ਪਤਾ ਨਹੀਂ ਕਿਸੇ ਚੀਜ਼ ਨਾਲ ਨਹੀਂ ਆਰਾਮ ਆਉਂਦਾ ਹੈਗਾ ਉਹਨੂੰ। ਮਤਲਬ ਕਈ ਵਾਰ ਉਹ ਮੈਡੀਸਨ ਆਪਣੇ ਜਿਹੜੀ ਹੈਗੀ ਐਲੋਪੈਥੀ ਕੀਮਾ ਲਿਆ ਕੇ ਵੀ ਲਾਉਂਦਾ ਰਿਹਾ ਤੇ ਬਾਕੀ ਹੋਰ ਕਿਸੇ ਨੂੰ ਮਤਲਬ ਪਤਾ ਹੋਵੇ ਭੈਣ ਭਾਈ ਨੂੰ ਵੀ ਮਤਲਬ ਕਰਨਾ ਹਟਦੇ ਆ ਤੇ ਮੈਨੂੰ ਜ਼ਰੂਰ ਪਲੀਜ਼ ਦੱਸਿਓ, ਕਿਉਂਕਿ ਐ ਨਾ ਉਹ ਕਾਫੀ ਫਿਰ ਲਮਕਣੇ ਸ਼ੁਰੂ ਹੋ ਜਾਂਦੇ ਆ। ਹੁਣ ਡਾਕਟਰ ਤਾਂ ਕਹਿੰਦੇ ਆ ਵੀ ਤੁਸੀਂ ਕਟਵਾ ਲਓ, ਉਹ ਕਹਿੰਦਾ ਵੀ ਮੈਂ ਕਟਵਾਉਣੇ ਨਹੀਂ ਹੈਗੇ ਤੇ ਵੀ ਮੈਨੂੰ ਕੋਈ ਮੰਮੀ ਤੁਸੀਂ ਉਹਨਾਂ ਤੋਂ ਸਿਹਤ ਸੰਭਾਲ ਵਾਲੇ ਪ੍ਰੋਗਰਾਮ ਤੋਂ ਉਹਨਾਂ ਤੋਂ ਕੋਈ ਮੈਨੂੰ ਦਵਾਈ ਦਾ ਪਤਾ ਕਰਕੇ ਦੱਸੋ। ਤੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਭੈਣ ਜੀ। ਕੀ ਕਹਿ ਹੁੰਦੇ ਆ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਬਹੁਤ ਵਾਰੀ ਇਹਨਾਂ ਨੇ ਕਾਲ ਕੀਤੀ ਕਿ ਇਹਨਾਂ ਦੇ ਦਰਦਾਂ ਹੁੰਦੀਆਂ ਸਰੀਰ ਦੇ ਵਿੱਚ ਦਰਦਾਂ, ਤੇ ਨੁਸਖਾ ਜਿਹੜਾ ਉਹਨਾਂ ਨੇ ਵਰਤਿਆ ਉਹ ਦੱਸ ਗਿਆ ਤੇ ਜਿਹਨਾਂ ਦੇ ਦਰਦਾਂ ਹੁੰਦੀਆਂ ਉਹ ਤੁਸੀਂ ਉਹਦੀ ਕੋਸ਼ਿਸ਼ ਕਰ ਸਕਦੇ ਆ। ਪਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਉਹ ਦੱਸਣਾ ਸੀ ਜਿਹੜੇ ਕਹਿੰਦੇ ਸੀ ਨਾ ਬੱਚਿਆਂ ਨੂੰ ਖੰਘ ਆ ਤੇ ਆਰਾਮ ਨਹੀਂ ਆਉਂਦਾ। ਹਾਂਜੀ, ਤੇ ਉਹ ਸਾਡੇ ਵੀ ਜਿੱਦਾਂ ਬੱਚੇ, ਮੇਰੀ ਪੋਤੀ ਹੈਗੀ ਆ 4 ਸਾਲ ਦੀ, ਪੋਤਾ 5 ਸਾਲ ਦਾ, ਇਹ ਕੁਛ ਨਹੀਂ ਖਾਂਦੇ ਹੈਗੇ। ਇਹਨਾਂ ਨੂੰ ਖੰਘ ਹੋ ਗਈ, ਰੇਸ਼ਾ ਹੋ ਗਿਆ ਬਹੁਤ। ਆ ਕੁੜੀ ਦੀ ਤਾਂ ਹਟੇ ਹੀ ਨਾ ਖੰਘ, ਮੈਨੂੰ ਲੱਗਦਾ 2-3 ਮਹੀਨੇ ਰਹੀ ਹੋਣੀ ਇਹਨੂੰ। ਅੱਛਾ। ਤੇ ਮੈਂ ਕੀ ਕੀਤਾ, ਮੈਂ ਕਿਹਾ ਸ਼ਹਿਦ ਵੀ ਨਹੀਂ ਲੈਂਦੇ, ਉਹ ਵੀ ਨਹੀਂ ਮੂੰਹ 'ਚ ਪਾਉਂਦੇ। ਤੇ ਮੈਂ ਸਵੇਰ ਨੂੰ ਨਾ ਜਿੱਦਾਂ ਚਾਹ ਦਾ 1 ਚਮਚਾ ਲੈ ਲੈਣਾ ਤੇ ਉਹਦੇ ਵਿੱਚ 1 ਚੂੰਡੀ ਜਿੱਦਾਂ ਉਹ ਸੁਹਾਗਾ ਘੋਲ ਕੇ ਤੇ ਇਹਨਾਂ ਦੇ ਸੱਟ ਦੇਣਾ ਪਿੱਛੇ ਸੰਘ ਦੇ ਪਿੱਛੇ ਮੂੰਹ ਦੇ ਵਿੱਚ, ਤੇ ਉਹ ਐ ਨੀ ਇਹਨਾਂ ਦੀ ਖੰਘ ਹਟ ਗਈ। ਜਿੱਦਾਂ ਵੀ ਰੇਸ਼ਾ ਰੂਸ਼ਾ ਜਿਹੜਾ ਰੇਸ਼ਾ ਜਿਹਾ ਵੀ ਆਉਂਦਾ ਸੀਗਾ। ਤੇ ਜਾਂ ਫਿਰ ਜਿਹੜੀ ਮਲੱਠੀ ਦਾ ਪਾਊਡਰ ਜਿਹਾ ਹੁੰਦਾ ਨਾ, ਜਿਹੜੇ ਸਿਆਣੇ ਬੰਦੇ ਆ ਕੋਈ, ਉਹਦੇ ਵਿੱਚ ਆ ਜਿਹੜੀ ਮਿੱਠੀ ਗਲੈਸਰੀਨ ਹੁੰਦੀ ਜਿਹੜੀ ਆਪਾਂ ਮੂੰਹ 'ਚ ਲਾਈ ਦੀ ਆ, ਹਾਂਜੀ, ਉਹ ਪਾ ਕੇ ਨਾ ਉਹਨੂੰ ਗਾੜਾ ਜਿਹਾ ਕਰਕੇ ਤੇ ਉਹਦੀਆਂ ਵੀ ਗੋਲੀਆਂ ਆਪਾਂ ਵੱਟ ਸਕਦੇ ਆ। ਅੱਛਾ ਜੀ। ਹਾਂਜੀ, ਤੇ ਇੱਕ ਜਿਹੜੀ ਛਾਤੀਆਂ ਇਲਾਜ ਹੈਗਾ ਹੈ ਖੰਘ ਦਾ, ਪਰ ਹੁਣ ਪਤਾ ਨਹੀਂ ਸਾਡੇ ਤਾਂ ਇੱਥੇ ਗੁਆਂਢ ਇੱਕ ਘਰ ਉਜੜਿਆ ਹੋਇਆ, ਉੱਥੇ ਬਥੇਰੇ ਬੂਟੇ ਜਿਹੇ ਉੱਗੇ, ਉਹਨੂੰ ਪੁੱਟ ਕੰਡਾ ਕਹਿੰਦੇ ਆ, ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ। ਉਹ ਤਾਂ ਕਹਿ ਦਿੰਦੇ ਜ਼ਹਿਰ ਆ। ਨਹੀਂ ਭੈਣ ਜੀ, ਜ਼ਹਿਰ ਨਹੀਂ, ਪੁੱਟ ਕੰਡਾ ਜਦੋਂ ਨਾਲ ਜਦੋਂ ਆਪਾਂ ਇੰਡੀਆ ਹੁੰਦੇ ਸਲਵਾਰਾਂ ਦੇ ਨਾਲ ਚੁੰਬੜ ਜਾਂਦਾ ਹੁੰਦਾ ਸੀ ਲਾਗੇ ਦੀ ਨਾਲ। ਅੱਛਾ, ਉਹ ਠੀਕ ਆ। ਹਾਂਜੀ, ਉਹ ਨਾਲ ਹੀ ਚੁੰਬੜਦੇ, ਜਿੱਦਾਂ ਜੌਆਂ ਜਿਹਾ ਵਰਗੇ ਭੱਬੂ ਜਿਹੇ ਜਿੱਦਾਂ ਹੁੰਦੇ ਸੀਗੇ, ਸੁੱਕਾ ਜਿਹਾ ਬੂਟਾ ਹੁੰਦਾ ਉਹ। ਤੇ ਉਹਨੂੰ ਸਾਡੇ ਤਾਂ ਬਥੇਰੇ ਇੱਥੇ ਲਾਗੇ ਉੱਗੇ ਹੋਏ ਆ, ਉਹਨਾਂ ਨੂੰ ਕਹਿੰਦੇ ਹੁੰਦੇ ਸਾੜ ਕੇ ਨਾ ਸ਼ਹਿਰ 'ਚ ਖਾਓ, ਉਹ ਬਹੁਤ ਚੰਗਾ ਆ ਖੰਘ ਵਾਸਤੇ। ਤੇ ਬਾਕੀ ਤੇ ਚਲੋ ਸੁੱਕੀ ਖੰਘ ਦਾ ਦੱਸ ਹੀ ਦਿੱਤਾ, ਖੰਡ ਸਾੜ ਕੇ ਵੀ ਚੰਗੀ ਹੈ, ਚਲੋ ਉਹ ਵੀ ਵਧੀਆ ਆ। ਤੇ ਬਾਕੀ ਤੇ ਸਾਰਿਆਂ ਨੂੰ ਦੱਸ ਹੀ ਦਿੱਤੇ ਆ। ਚਲੋ ਓਕੇ, ਥੈਂਕ ਯੂ ਭੈਣ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂ, ਉਹ ਜਿਹੜਾ ਚਿੰਬੜ ਜਾਂਦਾ ਸੀ ਉਹ ਤਾਂ ਕਈ ਥਾਈਂ ਉੱਗਿਆ ਹੋਇਆ ਆ। ਇਹ ਪੁਟਕੰਡਾ ਕਹਿੰਦੇ, ਸ਼ਾਇਦ ਕੋਈ ਹੋਰ ਕੁਛ ਵੀ ਕਹਿੰਦਾ ਹੋਊਗਾ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸੈਕਟਰ ਤੋਂ ਬੋਲਦਾ। ਹਾਂਜੀ। ਮੇਰੀ ਕਿਡਨੀ ਬਹੁਤ ਲੋ ਆ। ਕਿਡਨੀ ਬਹੁਤ ਲੋ ਆ। ਹਾਂਜੀ, ਕੋਈ ਹੈ ਕਿਸੇ ਕੋ ਦਾਰੂ ਦੇ ਬਾਰੇ? ਠੀਕ ਹੈ ਜੀ। ਹਾਂਜੀ, ਦੱਸਿਓ ਕੋਈ। ਕਿੰਨੀ ਕਿਆ ਕਿਡਨੀ ਹੁਣ?
ਮੇਰੀ ਜੀ 14% ਆ ਹੁਣ। ਇੱਕ ਕਿ ਦੋਨੇ? ਦੋਨੇ। ਅੱਛਾ ਅੱਛਾ, ਚਲੋ ਪੁੱਛਦੇ ਆਪਾਂ ਜ਼ਰੂਰ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਕਾਫੀ ਟਾਈਮ ਹੋਇਆ ਇੱਕ ਭਾਈ ਸਾਹਿਬ ਦੱਸ ਕੇ ਗਏ ਸੀਗੇ ਕਿ ਉਹਨਾਂ ਦੀਆਂ ਕਿਡਨੀਆਂ ਬਸ ਐਂ ਹੀ ਸੀਗੀਆਂ ਜਿੱਦਾਂ ਤੁਸੀਂ ਦੱਸੀਆਂ। ਉਹਨਾਂ ਨੇ ਆਪਣੇ ਕਿਸੇ ਖਾਣੇ ਪੀਣੇ ਦੇ ਵਿੱਚ ਕੋਈ ਸੁਧਾਰ ਕੀਤਾ ਸੀਗਾ ਸ਼ਾਇਦ, ਅਤੇ ਉਹ ਤੁਸੀਂ ਪਲੀਜ਼ ਜ਼ਰੂਰ ਸ਼ੇਅਰ ਕਰ ਲਿਓ ਕਿ ਕੀ ਕੀਤਾ ਸੀਗਾ। ਜੇ ਦੱਸ ਦਿਓ ਤਾਂ ਸ਼ਾਇਦ ਹੋਰ ਵੀ ਤੁਸੀਂ ਕਿਸੇ ਦਾ ਭਲਾ ਕਰ ਦਿਓ। ਸੋ ਉਹਦੀ ਜ਼ਰੂਰ ਆਪਾਂ ਆਸ ਕਰਦੇ ਹਾਂ ਕਿ ਜੇ ਤੁਸੀਂ ਉਹ ਦੱਸ ਦਿਓ ਆਣ ਕੇ, ਅਤੇ ਜੇ ਕੋਈ ਹੋਰ ਸੁਣਦਾ ਉਹਨਾਂ ਨੂੰ ਜਾਣਦਾ ਹੈ ਤਾਂ ਉਹ ਤੁਸੀਂ ਦੱਸ ਸਕਦੇ ਆ। ਅਗਲੇ ਕਾਲਰ ਨੇ ਸੰਦੀਪ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂ ਭੈਣ ਜੀ, ਮੈਂ ਅੱਗੇ ਵੀ ਉੱਦਾਂ ਕੀਤੀ ਸੀ ਕਾਲ, ਤੇ ਮੇਰੀ ਨਾ ਅੱਡੀ ਵਿੱਚ ਦਰਦ ਬਹੁਤ ਪੈਂਦਾ ਆ। ਠੀਕ ਹੈ ਜੀ। ਹਾਂਜੀ, ਜੇ ਪਲੀਜ਼ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਹੈਲਪ ਕਰ ਸਕਦਾ ਤਾਂ ਹਨਾ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਵੈਸੇ ਅੱਡੀ ਦਾ ਬਹੁਤ ਵਾਰੀ ਦੱਸਿਆ ਜਾਂਦਾ ਹੈ, ਬਹੁਤ ਵਾਰੀ ਦੱਸਿਆ ਵੀ ਗਿਆ ਆ, ਅਤੇ ਸ਼ਾਇਦ ਅੱਜ ਵੀ ਤੁਸੀਂ ਗੁਰਦੀਪ ਕੌਰ ਹੋਣਾ ਨੇ ਜਿਹੜੇ ਦੱਸੇ ਆ ਸ਼ਾਇਦ ਉਹਨਾਂ ਦੇ ਵਿੱਚ ਵੀ ਦੱਸਿਆ ਗਿਆ ਆ। ਸੋ ਤੁਸੀਂ ਲਿਖ ਜ਼ਰੂਰ ਲਿਆ ਕਰੋ, ਕਿਉਂਕਿ ਕਈ ਵਾਰੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਤੇ ਉਸ ਵੇਲੇ ਆਪਾਂ ਨੂੰ ਖਿਆਲ ਨਹੀਂ ਹੁੰਦਾ ਵੀ ਇਹ ਸਾਨੂੰ ਪ੍ਰੋਬਲਮ ਹੋ ਸਕਦੀ ਆ। ਅੱਡੀ ਦੇ ਇਲਾਜ ਆ ਉਹ ਬਹੁਤ ਦੱਸੇ ਗਏ ਆ। ਤੁਹਾਨੂੰ ਕੋਈ ਸਰਜਰੀ ਕਰਾਉਣ ਦੀ ਲੋੜ ਨਹੀਂ ਗੀ। ਐਂ ਹੀ ਲੋਕਾਂ ਨੂੰ, ਕਿਸੇ ਨੂੰ ਵਿਟਾਮਿਨ ਲੈ ਕੇ ਆਰਾਮ ਆ ਗਿਆ, ਕਿਸੇ ਨੂੰ ਐਕਸਰਸਾਈਜ਼ ਦੇ ਨਾਲ ਆਰਾਮ ਆ ਗਿਆ, ਅਤੇ ਉਹਦੇ ਬਾਰੇ ਆਪਾਂ ਜ਼ਰੂਰ ਪੁੱਛਾਂਗੇ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਨਾ ਕੋਈ ਨੁਸਖਾ ਪੁੱਛਦੇ ਹੋ, ਕੁਛ ਨਾ ਕੁਛ ਤੁਸੀਂ ਦੱਸਦੇ ਹੋ। ਇਹ ਪ੍ਰੋਗਰਾਮ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ ਮੰਗਲਵਾਰ ਨੂੰ, ਅਤੇ ਇਸ ਦਾ ਰਿਪੀਟ ਐਤਵਾਰ ਨੂੰ ਹੁੰਦਾ 4 ਤੋਂ 5:30। ਜਗਵੀਰ ਸਿੰਘ ਸਾਡੇ ਨਾਲ ਹੁੰਦੇ ਨੇ ਜੀ ਵੀਰਵਾਰ ਨੂੰ। ਸੋ ਕੋਸ਼ਿਸ਼ ਇਹੀ ਹੁੰਦੀ ਆ ਕਿ ਜਿਹੜੇ ਦੇਸੀ ਨੁਸਖੇ ਆ ਉਹਨਾਂ ਦੀ ਗੱਲ ਕੀਤੀ ਜਾਵੇ। ਡਾਕਟਰ ਕੋਈ ਨਹੀਂ ਹੁੰਦਾ, ਆਪਣੀ ਸਿਹਤ ਦੇਖ ਕੇ ਚੀਜ਼ਾਂ ਲੈਣੀਆਂ ਆ। ਬਾਏ ਆ, ਗਰਮੀ ਆ, ਤੁਹਾਨੂੰ ਆਪਣੇ ਸਰੀਰ ਦਾ ਪਤਾ ਆ। ਸਰੀਰ ਵੱਖੋ ਵੱਖਰੇ ਹੁੰਦੇ ਆ ਜੀ, ਸਰੀਰਾਂ ਦੀ ਤਸੀਰ ਵੱਖਰੀ ਵੱਖਰੀ ਹੁੰਦੀ ਆ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਬਾਏ ਗਰਮੀ ਹੋ ਰਹੀ ਹੈ ਤਾਂ ਚੀਜ਼ ਨੂੰ ਥੋੜ੍ਹੀ ਕਰ ਲਓ ਤੁਸੀਂ। ਸੋ ਜਿਹੜੀ ਚੀਜ਼ ਤੋਂ ਆਰਾਮ ਆਉਂਦਾ ਹੈ ਅਤੇ ਉਹ ਵੀ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਤੁਹਾਡੀਆਂ ਕਾਲਸ ਵੱਲ ਚੱਲਦੇ ਹਾਂ। 4082725200। ਰਣਜੀਤ ਕੌਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀਆਂ ਨਾ ਲੱਤਾਂ ਦੇ ਪਿਛਲੇ ਪਾਸੇ ਜਿੱਦਾਂ ਨਾੜਾਂ ਆ ਉਹ ਦੁਖਦੀਆਂ। ਨਾੜਾਂ ਦੁਖਦੀਆਂ, ਖਿੱਚ ਹੁੰਦੀਆਂ। ਹਾਂਜੀ, ਪਿਛਲੀਆਂ ਨਾੜਾਂ ਜਿੱਦਾਂ ਗਿੱਟੇ ਤੋਂ ਲੈ ਕੇ ਉੱਪਰ ਗੋਡਿਆਂ ਤੱਕ ਪਿਛਲੇ ਪਾਸੇ ਮਤਲਬ ਦੁਖਦੀਆਂ ਨਾੜਾਂ। ਠੀਕ ਹੈ, ਗੋਡੇ ਥੱਲੇ। ਹਾਂਜੀ, ਓਦਾਂ ਨਹੀਂ ਲੱਤਾਂ 'ਚ ਕੋਈ ਵੀ ਦਰਦ ਹੁੰਦਾ। ਤੇ ਇੱਕ ਪੈਰਾਂ ਦੇ ਵਿੱਚ ਵੀ ਪੈਰ ਛੱਡਦੇ ਵੀ ਨਹੀਂ ਹੈਗੇ, ਜਿੱਦਾਂ ਵੱਖਰੀ ਜਿਹੀ ਫੀਲਿੰਗ ਹੁੰਦੀ ਹੈ। ਰਾਤ ਨੂੰ ਹੁੰਦਾ ਜ਼ਿਆਦਾ, ਤੇ ਦਿਨੇ ਤਾਂ ਠੀਕ ਰਹਿੰਦਾ ਆ, ਦਿਨੇ ਘੱਟ ਹੁੰਦਾ ਆ। ਠੀਕ ਹੈ ਜੀ। ਹਾਂਜੀ, ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਠੀਕ ਹੈ ਜੀ, ਠੀਕ ਹੈ। ਕਈ ਵਾਰ ਤੁਹਾਡਾ ਸਰੀਰ ਵੀ ਨਹੀਂ ਚਾਹੁੰਦਾ ਤੁਸੀਂ ਆਰਾਮ ਕਰੋ, ਰਾਤ ਨੂੰ ਚੋਰੀ ਹੁੰਦਾ ਹੈ ਜੀ ਸਾਰਾ ਕੁਝ। ਜੋਗਿੰਦਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆਪਣੇ ਲੜਕੀ ਆ 25-26 ਸਾਲਾਂ ਦੇ, ਤੇ ਉਹਨਾਂ ਦੇ ਜਿੱਦਾਂ ਖੱਬੇ ਪਾਸਿਓਂ ਅੱਗਿਓਂ ਛਾਤੀ ਕੋਲੋਂ ਦਰਦ ਹੋ ਕੇ ਮੋਢੇ ਦੇ ਉੱਪਰ ਦੀ ਪਿੱਛੇ ਜਾਂਦੀ ਆ ਲੱਕ ਨੂੰ, ਤੇ ਉਹਨਾਂ ਦੇ ਡਾਕਟਰ ਕਹਿੰਦੇ ਪਤਾ ਨਹੀਂ 4 ਮਣ ਕੇ ਪਤਾ ਨਹੀਂ 5 ਹਿੱਲੇ ਹੋਏ ਆ, ਤੇ ਉਹ ਤਾਂ ਆਈਬਰੂਫਨ ਦੇਈ ਜਾਂਦੇ ਆ, ਤੇ ਉਹ ਵਿਚਾਰੀ ਹੁਣ ਕਹਿੰਦੀ ਮੈਂ ਖਾਣੀ ਨਹੀਂ ਚਾਹੁੰਦੀ। ਹਾਂਜੀ ਹਾਂਜੀ, ਬਹੁਤਾ ਲੰਬਾ ਟਾਈਮ ਆਇਆ ਸੀ ਮੈਨੂੰ, ਕਹਿੰਦੇ ਤੁਹਾਡੇ ਵੀ ਪੁੱਛ, ਮੈਂ ਕਿਹਾ ਮੈਂ ਅੱਜ ਮੰਗਲਵਾਰ ਪੁੱਛੂਗਾ ਰੇਡੀਓ ਤੇ ਉਹ ਆਪਣੇ ਜੇ ਕੋਈ ਵੀ ਦੱਸ ਸਕਦਾ ਤੇ ਜ਼ਰੂਰ। ਬਹੁਤ ਵਿਚਾਰੀ ਔਖੀ, ਦਰਦ ਬਹੁਤ ਹੁੰਦੀ ਆ। ਠੀਕ ਹੈ ਜੀ। ਹਾਂਜੀ, ਤਾਂ ਕੋਈ ਵੀ ਜਦੋਂ ਅੱਜ ਦੱਸ ਦੇਵੇ ਜਾਂ ਫਿਰ ਅਗਲੇ 'ਚ ਦੱਸ ਦੇਵੇ, ਜ਼ਰੂਰ ਚੇਤਾ ਰੱਖਿਓ ਭੈਣ ਜੀ। ਜ਼ਰੂਰ, ਥੈਂਕ ਯੂ ਜੀ, ਥੈਂਕ ਯੂ। ਇੱਦਾਂ ਦੀਆਂ ਬਿਮਾਰੀਆਂ ਨਾ ਤੁਸੀਂ ਪਹਿਲਾਂ ਜਦੋਂ ਸ਼ੁਰੂ ਹੀ ਹੁੰਦਾ ਪ੍ਰੋਗਰਾਮ ਜ਼ਰੂਰ ਪੁੱਛਿਆ ਕਰੋ, ਕੋਈ ਨਾ ਕੋਈ ਸੁਣਦਾ ਹੋਊ ਦੱਸ ਜ਼ਰੂਰ ਦਿੰਦਾ। ਹੁਣ ਵੀ ਜੇ ਕਿਸੇ ਨੂੰ ਪਤਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਿਓ। ਕੁਲਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਕਿਸੇ ਨੇ ਦੱਸਿਆ ਸੀ, ਕਿਹਾ ਸੀ ਨਾ ਵੀ ਮੌਕੇ ਹੈ ਨਾ, ਮੌਕੇ ਭੈਣ ਜੀ ਉਹ ਨਾ ਮੇਰੇ ਅੱਖ ਦੇ ਕੋਲ ਛੋਟਾ ਜਿਹਾ ਮੁੱਕਾ ਜਿਹਾ ਸੀਗਾ ਹਨਾ, ਉਹਦਾ ਮਾਸ ਜਿਹਾ ਵਧਿਆ ਹੋਇਆ ਸੀਗਾ ਹਨਾ। ਹਾਂਜੀ, ਮੈਂ ਕਹਿਣਾ ਇਹ ਚੱਲ ਕਟਾ ਦਊਂਗੀ, ਪਰ ਉਹ ਸਾਡੇ ਬੇਟੇ ਨੇ ਦੱਸਿਆ ਨਾ, ਸਾਡਾ ਬੇਟਾ ਡਾਕਟਰ ਆ, ਕਹਿੰਦਾ ਮਾਮ ਇੱਕ ਮਲਮਲ ਦਾ ਕੱਪੜਾ ਲੈ ਲਿਓ ਤੇ ਪਾਣੀ ਗਰਮ ਕਰਕੇ, ਪੂਰਾ ਪਾਣੀ ਗਰਮ ਕਰਕੇ ਉਹਦੇ ਵਿੱਚ ਮਲਮਲ ਦਾ ਕੱਪੜਾ ਪਾ ਕੇ ਉਹਨੂੰ ਨਿਚੋੜ ਲਓ ਗਰਮ ਪਾਣੀ 'ਚ। ਹਾਂਜੀ, ਉਹਦੀ ਭਾਫ ਦਿਓ 20 2 20 15। ਹਾਂਜੀ ਹਾਂਜੀ, ਬਿਲਕੁਲ। ਹਾਂਜੀ, ਉਹਦੀ ਭਾਫ ਦਿਓ, ਫਿਰ ਤੁਹਾਡੇ 15 ਦਿਨਾਂ ਬਾਅਦ ਤੁਹਾਨੂੰ ਪਤਾ ਲੱਗ ਜੂ ਉਹ ਮੁੱਕੇ ਥੱਲੇ ਨੂੰ ਜਾਈ ਜਾਣਾ, ਫਿਰ ਉਹ ਆਪੇ ਹੀ ਪੱਕ ਕੇ ਲੈ ਜਾਣੇ ਆ। ਠੀਕ ਹੈ ਜੀ।
ਹਾਂਜੀ ਥੈਂਕ ਯੂ ਮੇਰੀ ਅੱਖ ਕੋਲ ਥੋੜਾ ਜਿਹਾ ਮਾਸ ਵਧਿਆ ਸੀਗਾ ਤੇ ਉਹ ਬੇਟੇ ਨੇ ਦੱਸਿਆ ਸੀ ਮੇਰਾ, ਫਿਰ ਉਹ ਆਪੇ ਠੀਕ ਹੋ ਗਿਆ 15 ਕੁ ਦਿਨਾਂ ਬਾਅਦ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਓਕੇ, ਸਤਿ ਸ਼੍ਰੀ ਥੈਂਕ ਯੂ ਜੀ, ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਤਰੀਕਾ ਜੀ, ਤੇ ਤੁਸੀਂ ਕਰਕੇ ਜ਼ਰੂਰ ਦੇਖਿਓ ਜੀ। ਬਹਾਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਮੋਕਿਆਂ ਬਾਰੇ ਦੱਸਣਾ ਸੀ। ਹਾਂਜੀ। ਤੇ ਮੋਕੇ ਆਪਣੇ ਖਟਕੜ ਕਲਾਂ ਜਿਹੜਾ ਭਗਤ ਸਿੰਘ ਦਾ ਪਿੰਡ ਹੈ, ਉੱਥੇ ਜਗ੍ਹਾ ਆ ਬਾਬਾ ਜਵਾਹਰ ਸਿੰਘ ਦੀ। ਇੱਥੇ ਚਾਹੀਦਾ ਜੀ। ਨਹੀਂ, ਤੁਸੀਂ ਇੱਥੋਂ ਸੁੱਖ ਲਓ, ਉੱਥੇ ਕੋਈ ਵੀ ਜਾ ਕੇ ਉੱਥੇ ਲੂਣ ਤੇ ਬਹਾਰੀ। ਹਾਂ, ਕੈਨੇਡਾ 'ਚ ਆ, ਸੁਣਦੇ ਤਾਂ ਹੈ। ਹਾਂ ਬਸ ਉੱਤੇ ਚੜਾ ਦੋ ਜੀ, ਉਹ ਸਾਰੇ ਕੋਈ ਮੌਕਾ ਨਹੀਂ ਰਹਿੰਦਾ ਸਰੀਰ ਤੇ, ਜਿੰਨੇ ਮਰਜ਼ੀ ਹੋਣ। ਠੀਕ ਹੈ। ਜਿਹੜੇ ਹੈਗੇ ਉਹ ਇੱਥੇ ਜਿੱਥੇ ਕਿੱਥੇ ਵੀ ਹੈਗਾ, ਉੱਥੋਂ ਆਪਣਾ ਐਤਵਾਰ ਨੂੰ ਨਹਾ ਕੇ ਸੁੱਖ ਲਓ। ਬਾਬਾ ਜਵਾਹਰ ਸਿੰਘ ਮੇਰੇ ਮੌਕੇ ਠਾ ਦਿਓ, ਮੈਂ ਲੂਣ ਤਾਂ ਬਹਾਰੀ ਭੇਜੂਗਾ। ਤੇ ਕੋਈ ਵੀ ਉਹਦਾ ਘਰ ਦਾ ਬੰਦਾ ਜਾ ਕੇ ਚੜਾਇਆ ਵੇ 5.5 ਕਿਲੋ ਲੂਣ ਤਾਂ ਬਹਾਰੀ। ਉਹ ਖਟਕੜ ਕਲਾਂ ਜਿਹੜਾ ਰੇਲਵੇ ਸਟੇਸ਼ਨ ਆ, ਉਹਦੇ ਨਾਲ ਹੀ ਜਗ੍ਹਾ ਆ। ਹਾਂਜੀ, ਪੱਕੀ ਇਹ ਪੱਕਾ ਇਲਾਜ ਆ। ਮੇਰੇ ਵੀ ਸੀਗੇ ਤੇ ਹਟ ਗਏ, ਕੋਈ ਨਿਸ਼ਾਨ ਨਹੀਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਅਗਲੇ ਕਾਲਰ ਨੇ ਇਕਬਾਲਜੀਤ ਜੀ। ਸਤਿ ਸ਼੍ਰੀ ਅਕਾਲ ਇਕਬਾਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਰੇਡੀਓ ਤਾਂ ਮੈਂ ਬਹੁਤ ਟਾਈਮ ਤੋਂ ਸੁਣਦੀ ਹਾਂ। ਗੱਲ ਮੈਂ ਤੁਹਾਡੇ ਨਾਲ ਪਹਿਲੀ ਵਾਰ ਕਰ ਰਹੀ ਹਾਂ। ਜੀ 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 ਆਇਆਂ ਨੂੰ। ਹਾਂਜੀ, ਤੇ ਮੇਰਾ 3-4 ਸਾਲ ਤੋਂ ਮੂੰਹ ਪੱਕਣੋਂ ਜੀਭ ਪੱਕਦੀ ਹੈ, ਜੀਭ ਪੱਕਣੋਂ ਨਹੀਂ ਹਟਦੀ। ਜੇ ਮੈਂ ਗਰਮ ਚੀਜ਼ ਖਾਂਦੀ ਹਾਂ ਤੇ ਜੀਭ ਪੱਕ ਜਾਂਦੀ, ਜੇ ਠੰਡੀ ਖਾਂਦੀ ਹਾਂ ਤਾਂ ਏਦਾਂ ਲੱਗਦਾ ਵੀ ਬੋਡੀ ਪੇਨ ਹੋਣੇ ਨਾ ਲੱਗ ਜਾਏ, ਕਮਰ 'ਚ ਦਰਦ ਹੋਣ ਲੱਗ ਜਾਂਦੀ ਆ। ਤੇ ਬੈਲੈਂਸ ਵੀ ਕਰਦੀ ਆ, ਫਿਰ ਉਹਦੇ ਨਾਲ ਕੱਚੀ ਲੱਸੀ ਪੀਂਦੀ ਆ। ਕੱਚੀ ਲੱਸੀ ਨਾਲ ਜੀਭ ਥੋੜੀ ਸ਼ਾਂਤ ਹੋ ਜਾਂਦੀ ਆ, ਪਰ ਹਟਦੀ ਨਹੀਂ ਹੈਗੀ। ਮੈਂ ਬਹੁਤ ਕੁਛ ਕੀਤਾ ਤੇ ਮੈਂ ਪੀਂਦੀ ਸੀ ਆਲੂ ਬੁਖਾਰਾ ਔਰ ਇਮਲੀ, 1 ਵੀਕ ਪੀਤਾ, ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਤੇ ਇੰਡੀਆ ਤੋਂ ਦਵਾਈ ਮੰਗਵਾਈ ਤੇ ਸੀਗੀ ਤਾਂ ਹੋਮੋਪੈਥੀ, ਲੇਕਿਨ ਉਹਨਾਂ ਵੀ ਕੋਈ ਫਰਕ ਨਹੀਂ ਪਿਆ। ਜੇ ਕਿਸੇ ਨਾਲ ਕੁਛ ਹੋਇਆ ਹੋਵੇ ਤਾਂ ਮੈਨੂੰ ਜ਼ਰੂਰ ਪਲੀਜ਼ ਦੱਸਣ, ਤੇ ਮੈਂ ਬਹੁਤ ਪਰੇਸ਼ਾਨ ਹਾਂ। ਠੀਕ ਆ, ਆਪਾਂ ਪੁੱਛ ਲੈਂਦੇ ਹਾਂ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਕੱਲ ਕਿ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ, ਮੈਂ ਆਜ਼ਾਦੀ ਸ਼ੋਅ ਕਰਦੀ ਇਹੀ ਸੁਣਿਆ ਕਿ ਢਿੱਡ 'ਚ ਕੋਈ ਨਾ ਕੋਈ ਪ੍ਰੋਬਲਮ ਆ, ਤਾਂ ਕਰਕੇ ਇਸ ਤਰ੍ਹਾਂ ਹੋ ਰਿਹਾ। ਹੋ ਸਕਦਾ ਕੋਈ ਹੋਰ ਪ੍ਰੋਬਲਮ ਵੀ ਹੋਵੇ, ਪਰ ਕੋਈ ਨਾ ਕੋਈ ਦੱਸੋ ਜ਼ਰੂਰ। ਕੁਮਾਰ ਜੀ ਸਤਿ ਸ਼੍ਰੀ ਅਕਾਲ। ਕੁਮਾਰ ਜੀ ਸਤਿ ਸ਼੍ਰੀ ਅਕਾਲ, ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬੜਾ ਸੋਹਣਾ ਪ੍ਰੋਗਰਾਮ ਬਣ। ਥੈਂਕ ਯੂ ਜੀ। ਹਾਂਜੀ, ਮੈਂ ਇਹ ਪੁੱਛਣਾ ਸੀਗਾ, ਮੈਨੂੰ ਐਲਰਜੀ ਤਾਂ ਹੈਗੀ ਆ। ਹਾਂਜੀ। ਮੇਰੇ ਐਕਚੁਅਲੀ ਜਦੋਂ ਐਲਰਜੀ ਹੁੰਦੀ ਆ, ਮੈਨੂੰ ਸਾਹ ਜਾਂ ਥੋੜਾ ਜਿਹਾ ਹੈਵੀ ਫੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਇੱਕ ਜਿਹੜਾ ਆਪਣੇ ਗਲੇ ਦੇ ਵਿੱਚ ਕੀ ਕਹਿੰਦੇ ਉਹਨੂੰ ਕਹਿੰਦੇ ਆ, ਉਹਦਾ ਸਾਈਜ਼ ਵੱਧ ਜਾਂਦਾ ਥੋੜਾ ਜਿਹਾ, ਉਹ ਜ਼ਿਆਦਾ ਲੰਬਾ ਹੋ ਜਾਂਦਾ ਮੇਰੇ ਖਿਆਲ। ਠੀਕ ਆ, ਹੁੰਦਾ ਬਹੁਤਿਆਂ ਦੇ ਹੁੰਦਾ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਬਾਈ। ਥੈਂਕ ਯੂ ਜੀ, ਥੈਂਕ ਯੂ। ਸੁਣਦੇ ਜ਼ਰੂਰ ਰਹੋ ਜੀ। ਬਹੁਤ ਵਾਰੀ ਬਹੁਤੇ ਲੋਕਾਂ ਨੂੰ ਐਲਰਜੀ ਹੁੰਦੀ ਆ। ਜਿਹੜੀ ਐਲਰਜੀ ਹੁੰਦੀ ਆ ਨਾ, ਕਈ ਲੋਕਾਂ ਦੀ ਲਸਣ ਦੇ ਨਾਲ ਐਲਰਜੀ ਹਟਦੀ। ਲਸਣ ਐਲਰਜੀ ਨੂੰ ਰੋਕਦਾ, ਹਲਦੀ ਐਲਰਜੀ ਨੂੰ ਰੋਕਦੀ ਆ। ਸੋ ਕਰਕੇ ਦੇਖ ਸਕਦੇ ਬੋਡੀ ਆਪੋ ਆਪਣੀ, ਪਰ ਆਪਾਂ ਪੁੱਛਦੇ ਜ਼ਰੂਰ ਆ ਜੇ ਕਿਸੇ ਨੂੰ ਪਤਾ ਹੋਇਆ। ਕਿਰਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਰੇਡੀਓ ਬਹੁਤ ਚੱਲਦਾ, ਪ੍ਰੋਗਰਾਮ ਬਹੁਤ ਵਧੀਆ ਚੱਲਦਾ। ਹਾਂਜੀ, ਤੇ ਇਹ ਮੈਂ ਪੁੱਛਣਾ ਸੀ, ਇੱਕ ਆਂਟੀ ਪੁੱਛਦੇ ਸੀ ਗਠੀਏ ਤੋਂ ਨਾ, ਕਹਿੰਦੇ ਮੈਨੂੰ ਗਠੀਆ ਬਹੁਤ ਹੋਇਆ ਤੇ ਉਹਨਾਂ ਨੂੰ ਗਰਮ ਚੀਜ਼ਾਂ ਵੀ ਨਹੀਂ ਪਚਦੀਆਂ, ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਅਲਰਜੀ ਤੋਂ ਹੁਣੇ ਕਹਿੰਦੇ ਸੀ ਨਾ, ਕਿਸੇ ਨੂੰ ਅਲਰਜੀ ਹੁੰਦੀ ਆ ਤੇ ਸਿੱਕਾ ਵੀ ਆਉਂਦੀਆਂ ਹੋਣੀਆਂ, ਤੇ ਉਹ ਸਰੋਂ ਦੇ ਤੇਲ ਦੀ ਮਸਾਜ ਕਰਕੇ ਸਿਰ ਨੂੰ, ਤੇ ਆਪਣਾ ਗਰਮ ਪਾਣੀ ਦੇ ਨਾਲ ਸਿਰ ਆਪਣਾ ਸ਼ਾਵਰ ਲੈਣਾ, ਸਿਰ ਤੇ ਪਾਣੀ ਪਾਉਣਾ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ, ਅੱਧਾ ਘੰਟਾ ਨਹਾਉਣਾ। ਅੱਛਾ। ਸਿਰ ਪਾ ਕੇ ਉਹਦੇ ਨਾਲ ਉਹਨਾਂ ਨੂੰ ਐਲਰਜੀ ਠੀਕ ਹੋ ਜਾਊਗੀ। ਤੇ ਇੱਕ ਸਰੋਂ ਦਾ ਤੇਲ ਜ਼ਰੂਰ ਨੱਕ ਨੂੰ ਲਾਉਂਦੇ ਰਹਿਣਾ, ਦੋਨੇ ਪਾਸੇ ਲਾ ਕੇ, ਤੇ 2-3 ਵਾਰੀ ਲਗਾਉਣ 2-3 ਦਿਨ, ਤੇ ਫਿਰ ਉਹਦੇ ਨਾਲ ਠੀਕ ਹੋ ਜਾਊਗੀ। ਤੇ ਇੱਕ ਹਾਂਜੀ ਦੱਸਣੇ ਸੀ ਸੰਗਰੈਣੀ ਤੋਂ, ਉਹ ਦੀ ਰੋਟੀ ਖਾਣ ਆਪਣੇ 3 ਦਿਨ ਦਹੀਂ ਦੇ ਨਾਲ ਕੱਲੀ, ਬਾਕੀ ਸਬਜ਼ੀ ਸੁਬਜ਼ੀ ਨਹੀਂ ਖਾਣੀ। ਹਾਂਜੀ, ਤੇ ਉਹ ਖਾਣ ਦੇ ਨਾਲ ਕਾਫੀ ਫਰਕ ਪੈ ਜਾਊਗਾ ਜੀ। ਇਹ ਛਾਤੀ ਦਾ ਇਲਾਜ ਆ, ਇਹ ਕੀਤਾ ਹੋਇਆ ਆ। ਤੇ ਗੈਸ ਦੇ ਲਈ ਜਿਹਨਾਂ ਨੂੰ ਗੈਸ ਆ, ਤੇ ਉਹ ਆਪਣਾ ਕਾਇਮ ਚੂਰਨ ਵੀ ਖਾ ਸਕਦੇ ਆ। ਤੇ ਇੱਕ ਹੋਰ ਇਹਦੇ ਲਈ ਸਰੋਂ ਦਾ ਤੇਲ ਧੁੰਨੀ ਦੇ ਵਿੱਚ ਭਰਨ, 2-3 ਵਾਰੀ ਭਰਨ, ਤੇ ਉਹਦੇ ਨਾਲ ਗੈਸ ਠੀਕ ਹੋ ਜਾਊਗੀ। ਤੇ ਤੀਜਾ ਇਲਾਜ ਇਹਦਾ ਗੈਸ ਦਾ ਹੈਗਾ ਆਪਣੀ ਸੌਂਫ ਵਾਲੀ ਚਾਹ ਬਣਾ ਕੇ ਪੀਣ। ਤੇ ਚੌਥਾ ਇਲਾਜ ਹੈਗਾ, ਤੇ ਇਹ ਢਿੱਡ ਭਾਨੇ ਪੈਣਾ ਆ, 10-15 ਮਿੰਟ ਪੈਣ, ਉਹਦੇ ਨਾਲ ਠੀਕ ਹੋ ਜਾਊਗੀ। ਤੇ ਕੰਨਾਂ ਦੀ ਇਨਫੈਕਸ਼ਨ ਦੇ ਲਈ
ਆਪਣੀ ਹਲਦੀ ਖਾਣ। ਹਲਦੀ ਜਿੰਨਾ 2-3 ਵਾਰੀ ਹਨਾ ਦੁੱਧ ਵਿੱਚ ਉਬਾਲ ਕੇ ਖਾ ਸਕਦੇ ਆ। ਜੇ ਨਹੀਂ ਖਾਣੀ ਤਾਂ ਆਪਣੀ ਕੱਚੀ ਹਲਦੀ ਵੀ ਖਾ ਸਕਦੇ ਆ ਪਾਣੀ ਦੇ ਨਾਲ, ਉਹ ਠੀਕ ਹੋ। ਮਣਕਿਆਂ ਦੇ ਲਈ ਆਪਣੇ ਟੇਬਲ ਦੇ ਉੱਤੇ ਬੈਠਣਾ ਜਾਂ ਚੇਅਰ ਦੇ ਉੱਤੇ, ਜਿਹੜੇ ਦੱਸਦੇ ਹੁੰਦੇ ਆਪਣੇ ਸ਼ੂਗਰ ਦਾ ਵੀ ਇਲਾਜ, ਤੇ ਟੇਬਲ ਦੇ ਉੱਤੇ ਬੈਠਣਾ ਕੌਲੀ ਰੱਖ ਕੇ ਹਨਾ, ਮੁੰਦੀ ਮਾਰ ਕੇ ਉਹ ਬੈਠਣਾ। ਤੇ ਉਹ ਜੇ ਨਹੀਂ ਵੀ ਕੌਲੀ ਤੇ ਬੈਠਣਾ ਤੇ ਉਹਦੇ ਟੇਬਲ ਦੇ ਸਿੱਧੇ ਬੈਠ ਜਾਣਾ। ਹਾਂਜੀ, ਸਿੱਧੇ ਬੈਠਣਾ। ਉਹਦੇ ਨਾਲ ਜਿਹੜੇ ਮਣਕੇ ਉਹ ਸੈੱਟ ਹੋ ਜਾਣਗੇ। ਠੀਕ ਆ। ਖੰਘ ਦੇ ਲਈ ਤਾਂ ਉਹ ਦੱਸੇ ਦਿੱਤਾ ਉਹਨਾਂ ਨੇ ਹਨਾ, ਆਪਣੇ ਸੁਹਾਗੇ ਦੀ ਖਿੱਲ ਬਣਾ ਕੇ ਦੱਸਿਆ ਦੇ ਨਾਲ। ਤੇ ਦੂਸਰਾ ਇਹਦਾ ਆਪਣੀ ਚਾਹ ਬਣਾ ਕੇ, ਚਾਹ ਦੇ ਵਿੱਚ ਬਟਰ ਪਾ ਕੇ ਪੀਣ, ਉਹਦੇ ਨਾਲ ਵੀ ਖੰਘ ਠੀਕ ਹੋ ਜਾਊਗੀ। ਤੇ ਹਾਂਜੀ ਦੱਸਣਾ ਸੀ ਆਪਣੀ ਖੰਡ ਨੂੰ ਸਾੜ ਕੇ ਖਾਣਾ ਘੇ ਦੇ ਵਿੱਚ ਬਸ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਅਗਲੇ ਕਾਲਰ ਨੇ ਜੀ ਜਸਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਲੀਜ਼ ਇਹ ਗੱਲ ਪੁੱਛਣੀ ਆ, ਪਿਛਲੀ ਵਾਰੀ ਨਾ ਗੁਰਵੀਰ ਸਿੰਘ ਭਾਜੀ ਨੇ ਦੱਸਿਆ ਸੀ ਕਿ ਤੁਸੀਂ ਜਿਨ੍ਹਾਂ ਦੇ ਆਦਾ ਪੇਟ ਨੂੰ ਨੁਕਸ ਪੈ ਰੋਟੀ ਖਾ ਕੇ ਆਉਂਦਾ ਭਾਰਾ ਹੋ ਜਾਂਦਾ, ਹਾਜ਼ਮ ਨਹੀਂ ਹੁੰਦੀ, ਤੇ ਕਲੌਂਜੀ ਦੱਸੀ ਸੀ ਉਹਨਾਂ ਨੇ। ਉਹ ਕਲੌਂਜੀ ਪਲੀਜ਼ ਦੱਸਣ ਪਏ, ਉਹ ਸੁੱਕੀ ਉਹਨੂੰ ਪੀਸ ਕੇ ਲੈ ਲਈਏ ਕਿ ਜੇ ਰਾਤ ਨੂੰ ਚਮਚਾ ਇੱਕ ਭੇ ਕੇ ਤਾਂ ਸਵੇਰੇ ਉਬਾਲ ਕੇ ਉਹ ਪਾਣੀ ਪੀਤਾ ਜਾਵੇ ਵਿੱਚੇ ਕਲੌਂਜੀ, ਤਾਂ ਇਦਾਂ ਠੀਕ ਆ। ਉਹ ਦੱਸਣ ਜਿੱਦਣ ਵੀ ਮਤਲਬ ਵੀਰਵਾਰ ਨੂੰ, ਤਾਂ ਅਸੀਂ ਸੁਣ ਲਵਾਂਗੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਜਸਮੀਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਕਹਿੰਦੇ ਸੀ ਨਾ ਵੀ ਉਹਨਾਂ ਦਾ ਮੂੰਹ ਬੜਾ ਪੱਕਦਾ। ਹਾਂਜੀ। ਤੇ ਉਹ ਮੈਂ ਅੱਗੇ ਵੀ ਦੱਸਦੀ ਹੁੰਦੀ ਹਾਂ, ਮੇਰਾ ਵੀ ਐਵੇਂ ਸੀ। ਮੇਰਾ ਤਾਂ ਫੇਰ ਨਹੀਂ ਹੋਇਆ। ਉਹ ਜਿਵੇਂ ਗੁਲਾਬ ਦੀਆਂ ਪੱਤੀਆਂ ਲੈ ਲੈਣੀਆਂ 10-15, ਤੇ ਅੱਧਾ ਚਮਚ ਧਨੀਏ ਦਾ ਪਾਊਡਰ ਤੇ ਅੱਧਾ ਜੀਰੇ ਦਾ, ਇਹਨਾਂ ਨੂੰ ਤਿੰਨਾਂ ਨੂੰ ਭਿਉਂ ਦੇਣਾ ਰਾਤ ਨੂੰ। ਤਾਂ ਸਵੇਰੇ ਉਹ ਪਾਣੀ ਛਾਣ ਕੇ ਜਾਂ ਵਿੱਚ ਮਿਸ਼ਰੀ ਪਾ ਲੈਣ ਜਾਂ ਗੁੜ ਪਾ ਲੈਣ, ਤੇ ਉਹ ਪੀਣਾ। ਤੇ ਸਵੇਰੇ ਨਵੀਆਂ ਭਿਉਂ ਦੇਣ ਤੇ ਉਹ ਸ਼ਾਮ ਨੂੰ ਪੀਣੇ। ਲਗਾਤਾਰ ਪੀਣ ਤੇ ਉਹਨਾਂ ਦਾ ਮੁੜ ਕੇ ਕਦੀ ਨਹੀਂ ਹੋਊਗਾ। ਅੱਛਾ, ਠੀਕ ਹੈ ਜੀ। ਹਾਂਜੀ ਹਾਂਜੀ। ਤੇ ਕੋਈ ਜਿਹੜਾ ਉਹ ਕੰਡਿਆਂ ਵਾਲਾ ਕਹਿੰਦੇ ਸੀ ਨਾ, ਉਹ ਸਾੜ ਕੇ ਖਾਣੇ ਖੰਘ ਲਈ। ਹਾਂਜੀ, ਉਹ ਵੀ ਬਹੁਤ ਠੀਕ ਹੈ ਉਹ ਨੁਕਸਾ। ਠੀਕ ਹੈ। ਉਹ ਤੇ ਪੁਰਾਣੀ ਤੋਂ ਪੁਰਾਣੀ ਖੰਘ, ਜਿਹੜੀ ਕਾਲੀ ਖੰਘ ਕਹਿੰਦੇ ਸੀ, ਹੋ ਗਈ ਆ, ਉਹ ਉਹਦੇ ਨਾਲ ਠੀਕ ਹੋ ਜਾਂਦੀ ਹੈ। ਠੀਕ ਹੈ ਜੀ। ਹਾਂਜੀ ਚਲੋ ਜੀ, ਓਕੇ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਸਾਡੇ ਸਰਬਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰੀ ਬੇਟੀ ਨਾ ਛਪਾਕੀ ਨਿਕਲੀ ਸੀ, ਤੇ ਹੁਣ ਤੇ ਠੀਕ ਹੋ ਗਈ ਹੈ, ਪਰ ਫਿਰ ਬਾਰ-ਬਾਰ ਕਦੀ ਕਿਤੇ ਹੋ ਜਾਂਦੇ ਨੇ, ਜਿੱਦਾਂ ਲਾਲ ਦਾਣੇ ਜੇ ਕਦੀ ਕਿਤੇ ਹੋ ਜਾਂਦੇ ਨੇ। ਤੇ ਡਾਕਟਰਾਂ ਨੇ ਵੀ ਛਪਾਕੀ ਕਿਹਾ ਸੀ, ਛਪਾਕੀ ਹੈ। ਤੇ ਮੈਂ ਵੈਸੇ ਹੋ ਤੇ ਲੇਟ ਹੀ ਗਈ ਹਾਂ, ਹੁਣ ਮੈਨੂੰ ਪਹਿਲਾਂ ਪੁੱਛਣਾ ਚਾਹੀਦਾ ਸੀ, ਪਰ ਫਿਰ ਵੀ ਜੇ ਕਿਸੇ ਨੂੰ ਪਤਾ ਹੋਏ ਤੇ ਕੁਝ। ਹਾਂ, ਜਿਨ੍ਹਾਂ ਨੇ ਹੋਲਡ ਕੀਤਾ ਸ਼ਾਇਦ ਕੋਈ ਦੱਸਦਾ। ਥੈਂਕ ਯੂ, ਸੁਣਦੇ ਜ਼ਰੂਰ ਆਇਓ ਜੀ ਤੁਸੀਂ। ਨਿਰਮਲਜੀਤ, ਨਿਰੰਜਨ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜਿਹੜੇ ਮੋਕੇ ਕਹਿੰਦੇ ਆ, ਉਹ ਲਸਣ ਦਾ ਪਾਣੀ ਨਿਚੋੜ ਕੇ, ਹਾਂਜੀ, ਉਹ ਥੋੜਾ ਕਰਕੇ ਲਾਉਣਾ। ਹਾਂਜੀ, ਜ਼ਿਆਦਾ ਨਹੀਂ, ਥੋੜਾ ਕਰਕੇ। ਤਾਂ ਇੱਕ ਮੇਰੀ ਪ੍ਰੋਬਲਮ ਆ ਜੀ, ਟਾਇਲਟ ਦੇ ਵਿੱਚ ਬਲੱਡ ਆਉਣ ਲੱਗ ਪਿਆ, ਉਹਦੇ ਲਈ ਮੈਂ ਪੁੱਛਣਾ। ਠੀਕ ਆ। ਹਾਂਜੀ, ਚੰਗਾ ਜੀ, ਥੈਂਕ ਯੂ ਜੀ, ਥੈਂਕ ਯੂ। ਸੁਣਦੇ ਜ਼ਰੂਰ ਆਇਓ। ਜਗਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ। ਆਪਣੇ ਜਿਹੜਾ ਕਹਿੰਦੇ ਸੀ ਕਿ ਬੱਚਿਆਂ ਨੂੰ ਖੰਘ ਆਉਂਦੀ ਆ ਜਾਂ ਵੱਡਿਆਂ ਨੂੰ ਵੀ ਆਉਂਦੀ ਆ, ਚਾਹੇ ਸੁੱਕੀ ਖੰਘ ਆ, ਬੇਸ਼ੱਕ ਆਪਣੇ ਬਲਗਮ ਵਾਲੀ ਆ, ਉਹਦੇ ਵਿੱਚ ਉਹਦਾ ਬਹੁਤ ਈਜ਼ੀ ਇਲਾਜ ਆ। ਆਪਣੇ ਸ਼ਹਿਦ ਤੇ ਦਾਲਚੀਨੀ ਆਪਣੇ ਇੱਥੇ ਆਮ ਹੀ ਸਾਰੇ ਸਟੋਰਾਂ ਤੋਂ ਮਿਲ ਜਾਂਦੀ ਆ, ਗਰੋਸਰੀ ਸਟੋਰਾਂ ਤੋਂ। ਉਹਦੇ ਉੱਤੇ ਲਿਖਿਆ ਹੁੰਦਾ ਗਰਾਊਂਡ ਸਿਨੇਮਨ। ਉਹਨੂੰ ਮੰਨ ਲਓ 50 ਗ੍ਰਾਮ ਉਹ ਦਾਲਚੀਨੀ ਹੋਵੇ, 50 ਗ੍ਰਾਮ ਸ਼ਹਿਦ, ਉਹਨੂੰ ਮਿਲਾ ਕੇ ਚੰਗੀ ਤਰ੍ਹਾਂ ਚਮਚ ਨਾਲ ਰੱਖ ਲਓ। ਜਦੋਂ ਵੀ ਖੰਘ ਆਉਂਦੀ ਆ, ਥੋੜਾ ਜਿਹਾ ਤੁਸੀਂ ਉਹਨੂੰ ਖਾ ਸਕਦੇ ਆ, ਹਨਾ, ਜਿੱਦਾਂ ਐਜ਼ ਮੰਨ ਲਓ ਕਰੀਮ ਜੀ ਬਣ ਜਾਂਦੀ ਆ। ਤੇ ਦੂਸਰਾ, ਜਿਹੜੇ ਕਹਿੰਦੇ ਕਿ ਲੈਟਰਿੰਗਾਂ ਦੀ ਪ੍ਰੋਬਲਮ ਆ, ਲੈਟਰਿੰਗਸ ਬੰਦ ਨਹੀਂ ਹੋ ਰਹੀਆਂ, ਹਨਾ, ਉਹਦੇ ਲਈ 200-250 ਗ੍ਰਾਮ ਅਜਵਾਇਣ ਸਾਬਤੀ, ਉਹਨੂੰ ਚੰਗੀ ਤਰ੍ਹਾਂ ਧੋ ਲਓ। ਧੋ ਕੇ ਤੇ 1.5-2 ਲੀਟਰ ਪਾਣੀ ਵਿੱਚ ਉਬਾਲੋ ਉਹਨੂੰ। ਜਦੋਂ 1.5 ਗਲਾਸ ਪਾਣੀ ਦਾ ਰਹਿ ਜਾਵੇ, ਉਦੋਂ ਉਹਨੂੰ ਛਾਣ ਲਓ ਜਾਂ ਪੁਣ ਲਓ, ਤੇ ਫਿਰ ਉਹਨੂੰ ਤੁਸੀਂ ਠੰਡਾ ਹੋਣ ਦਿਓ ਤੇ ਫਰਿੱਜ ਵਿੱਚ ਤੁਸੀਂ ਸੇਵ ਕਰ ਸਕਦੇ ਆ। ਉਹਦੇ 2-2, 3-3 ਘੰਟੇ ਬਾਅਦ 2-2, 3-3 ਚਮਚ ਲੈ ਸਕਦੇ ਆ, ਜਿੱਦਾਂ ਇਹ ਜੀ ਦਵਾਈ। ਹਾਂਜੀ, ਉਹਦੇ ਨਾਲ ਫਿਰ ਜਿਹੜਾ ਲੈਟਰਿੰਗ ਆ, ਤੇ ਦੂਸਰਾ ਜਿਹਨਾਂ ਨੂੰ ਪੇਟ ਦੀ ਕੋਈ ਵੀ ਜਿੱਦਾਂ ਫਾਰਾ ਹੁੰਦਾ ਜਾਂ ਸਟਮਕ ਦੀ ਕੋਈ ਵੀ ਪ੍ਰੋਬਲਮ ਆ, ਉਹ ਅਜਵਾਇਣ ਨਾਲ ਠੀਕ ਹੋ ਜਾਏਗੀ ਇਸ ਪਾਣੀ ਨਾਲ। ਠੀਕ ਹੈ ਜੀ। ਹਾਂਜੀ ਹਾਂਜੀ, ਇਹ ਜਿੱਦਾਂ ਦੱਸਣਾ ਸੀ। ਤੇ ਬਾਕੀ ਜਿਹੜਾ ਕਹਿੰਦੇ ਸੀ ਕਿ ਮਣਕੇ ਹਿੱਲੇ ਹੋਏ ਆ ਤੇ ਦਰਦ ਹੁੰਦਾ ਆ, ਹਨਾ ਜੀ, ਉਹਦੇ ਲਈ ਆਪਣੇ ਓਲੀਵ ਆਇਲ ਨੂੰ
ਕੱਚ ਦੀ ਬੋਟਲ ਚ ਪਾ ਕੇ ਬਾਹਰ ਰੱਖ ਦਿਓ। ਅੱਜ ਕੱਲ ਗਰਮੀ ਧੁੱਪ ਆਉਂਦੀ ਆ, ਉੱਥੇ ਪਿਆ ਰਵੇ, ਹਨਾ ਜੀ। ਤੇ ਉਹ ਤੇਲ ਥੋੜਾ ਥੋੜਾ ਜਿੱਦਾਂ ਜਿੱਥੇ ਵੀ ਦਰਦ ਹੁੰਦਾ ਤੇ ਉੱਥੇ ਲਾ ਸਕਦੇ ਆ, ਤੇ ਬਾਕੀ ਨਾਲ ਫਿਜ਼ੀਕਲ ਥੈਰੇਪੀ ਕਰਵਾ ਸਕਦੇ। ਠੀਕ ਹੈ ਜੀ, ਹਾਂਜੀ, ਥੈਂਕ ਯੂ ਜਗਜੀਤ ਜੀ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਕੌਰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਬੇਟਾ ਆ ਆਸਟ੍ਰੇਲੀਆ, ਉਹਦੇ ਨਾ ਪਿੱਠ ਤੇ ਵੀ ਜਿਹੜਾ ਫੋੜੇ ਫੋੜੇ ਜਿਹੇ ਹੋਏ ਹੁੰਦੇ ਆ, ਏਦਾਂ ਗੁੰਮ ਜਿਹੇ ਨਿਕਲਦੇ ਆ, ਤੇ ਇਹ ਮੂੰਹ ਤੇ ਵੀ ਨਿਕਲਦੇ ਆ। ਜੇ ਕੋਈ ਇਲਾਜ ਹੋਵੇ ਤਾਂ ਮੇਰੀ ਭੈਣ ਜ਼ਰੂਰ ਦੱਸਿਓ। ਗੋਲੇ ਜਿਹੜੇ ਆ ਉਹ ਕੁਛ ਕਹਿੰਦੇ ਤਾਂ ਨਹੀਂ ਉਹਨੂੰ? ਨਹੀਂ, ਉਹ ਫਿਰ ਸਾੜ ਜਿਹਾ ਪੈਂਦਾ। ਠੀਕ ਹੈ, ਠੀਕ ਹੈ, ਆਪਾਂ ਤਕਲੀਫ ਹੁੰਦੀ ਹੈ ਨਾ, ਪੁੱਛਦੇ ਹਾਂ। ਪਰ ਵੈਸੇ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਜਿਹੜੇ ਇੱਦਾਂ ਦੇ ਇਲਾਜ ਪੁੱਛਣੇ ਹੁੰਦੇ ਆ ਨਾ, ਜਿਹੜੇ ਕਦੀ ਕਦੀ ਕਿਸੇ ਨੂੰ ਹੁੰਦੇ ਆ, ਉਹ ਤੁਸੀਂ 4 ਤੋਂ 5 ਦੇ ਵਿੱਚ ਵਿੱਚ ਪੁੱਛ ਜ਼ਰੂਰ ਜਾਇਆ ਕਰੋ। ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਇੱਕ ਭਾਈ ਸਾਹਿਬ ਹੁਣੇ ਹਾਲੇ ਪੁੱਛ ਕੇ ਗਏ ਜੀ, ਜਿਹੜੇ ਕਹਿੰਦੇ ਸੀ ਮੇਰੇ ਗੁਰਦਿਆਂ ਦੀ ਪ੍ਰੋਬਲਮ 14-15% ਆ। ਹਾਂਜੀ ਹਾਂਜੀ ਹਾਂਜੀ, ਉਹ ਇੱਕ ਕਾਫੀ ਚਿਰ ਹੋ ਗਿਆ, ਮੈਂ ਨੋਟ ਕੀਤਾ ਸੀਗਾ। ਇੱਕ ਭਾਜੀ ਨੇ ਆਪਣੀ ਫੀਡਬੈਕ ਦਿੱਤੀ ਸੀ। ਹਾਂਜੀ ਹਾਂਜੀ ਹਾਂਜੀ, ਉਹਨਾਂ ਦੱਸਿਆ ਜੀ ਭਖੜਾ, ਜੌਂਖਾਰ ਤੇ ਕਲਮੀ ਸ਼ੋਰਾ ਜੀ, ਇਹ ਬਰਾਬਰ ਚੀਜ਼ਾਂ ਲੈ ਕੇ ਤੇ 1 ਚਮਚਾ ਰੋਜ਼ ਕੱਚੀ ਲੱਸੀ ਦੇ ਨਾਲ ਲੈਣਾ ਆ। ਤੇ ਕਹਿੰਦਾ ਵੀ ਮੇਰੇ 5% ਗੁਰਦੇ ਸੀਗੇ ਤੇ 6 ਹਫ਼ਤਿਆਂ ਦੇ ਵਿੱਚ 90% ਹੋ ਗਏ। ਹਾਂਜੀ, ਭਖੜਾ, ਜੌਂਖਾਰ, ਤੀਜੀ ਕੀ ਸੀ? ਹਾਂਜੀ, ਭਖੜਾ, ਜੌਂਖਾਰ ਤੇ ਕਲਮੀ ਸ਼ੋਰਾ। ਕਲਮੀ ਸ਼ੋਰਾ ਸੀ, ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਬਰਾਬਰ ਲੈ ਕੇ ਤੇ 1 ਚਮਚਾ ਕਹਿੰਦੇ ਆ ਵੀ ਕੱਚੀ ਲੱਸੀ ਦੇ ਨਾਲ। ਠੀਕ ਹੈ ਜੀ। ਹਾਂਜੀ, ਇਹਨਾਂ ਭਾਜੀ ਹੁਣਾਂ ਦੇ 14-15% ਹੈ ਜੀ। ਉਹਦੇ ਕੋਲ ਕਹਿੰਦਾ ਮੇਰੇ 5%, ਹਾਂਜੀ 5% ਸੀ ਤੇ ਮੇਰੇ 6 ਹਫ਼ਤੇ ਪੀਣ ਨਾਲ 90% ਹੋ ਗਏ ਜੀ। ਠੀਕ ਹੈ ਜੀ। ਹਾਂਜੀ, ਇਹੋ ਦੱਸਣਾ ਸੀ ਭੈਣ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਲਾਸਟ ਕਾਲ ਗੁਰਦੀਪ ਕੌਰ ਜੀ। ਹਾਂਜੀ ਬੇਟਾ, ਮੈਂ ਤਾਂ ਹੁਣ ਪਤਾ ਨਹੀਂ ਸੁਣਦੇ ਨੇ ਕਿ ਨਹੀਂ, ਮੈਂ ਆਹ ਦੱਸਣਾ ਸੀ ਲੀਵਰ ਦਾ, ਫੋਲਡਨ ਜ਼ਰੂਰੀ ਦੱਸੋ। ਹਾਂਜੀ, ਸੁਣ ਰਹੇ ਤਾਂ ਸੁਣ ਲੈਣ। ਤੇ ਦੂਜਾ ਜਿਹੜਾ ਕਹਿੰਦੇ ਸੀ ਨਾੜਾਂ ਮੇਰੀਆਂ ਗਿੱਚੀ ਦੀਆਂ ਦੁਖਦੀਆਂ ਨੇ, ਉਹ ਮਸਲ ਹੀ ਨੇ। ਪਿਛਲੇ ਪਾਸੋਂ ਨਾ ਕਿਸੇ ਘਰੋਂ ਕਿਸੇ ਲੇਡੀ ਕੋਲੋਂ ਨਾ ਜਿਹਨੇ ਗਿੱਚੀ ਕੁੱਟੀ ਦੀ ਨਾ, ਪਿਛਲੇ ਪਾਸੋਂ ਸਾਰਾ ਹੱਥ ਗਰਦਨ ਨੂੰ ਪਾ ਕੇ ਨਾ ਦੱਬਦਾ ਕੁੱਟਣ ਚ ਕਾਟੇ ਨਿਕਲਣਗੇ ਇਹਨਾਂ ਦੇ ਮੋਢਿਆਂ ਤੱਕ। ਠੀਕ ਹੈ ਜੀ। ਤੇ ਕੁੱਟ ਕੇ ਨਾ ਫਿਰ ਪਿੱਛੋਂ ਜਾ ਕੇ ਇਹਨੇ ਮੋਢਿਆਂ ਦੀ ਚੁੰਝਾਂ ਉਹਨੂੰ ਕੁੱਟ ਕੇ ਨਾ ਤੇ ਫਿਰ ਸਿਰ ਪਿਛਾ ਨੂੰ ਸਾਈਡ ਤੇ ਲੈਫਟ ਰਾਈਟ ਇਵੇਂ ਕਰਕੇ ਪਿਛਾ ਨੂੰ ਕਰਨ ਤੇ ਇਹਨਾਂ ਗਿੱਚੀ ਜਿੰਨੀ ਮਰਜ਼ੀ ਕੁਟਾ ਦੇਣੇ ਇਹਨਾਂ ਬਿਲਕੁਲ ਆਰਾਮ ਆਵੇਗਾ। ਉਹ ਜਿਹੜੇ ਸੁਣਦੇ ਪਏ ਸੀ ਲੱਤ ਦੁਖਦੀ, ਉਹਨੂੰ ਧਾਗਾ ਬੰਨ ਲਓ ਵੱਡੀ ਉਂਗਲ ਦੀ ਨਾਲ, ਉਂਗਲ ਵਾਲੇ ਨਾਲ, ਸਵੇਰ ਤੱਕ ਆਰਾਮ ਆ ਜਾਏਗਾ ਉਹਨਾਂ ਨੂੰ। ਜੇ ਬੇਟੇ 3 ਸਾਲ ਹੋ ਗਏ ਸੀ, ਮੇਰੀ ਬੇਟੀ ਦੀ ਜਬ ਪੱਕੀ ਨਹੀਂ ਛੁੱਟਦੀ ਸੀ। ਛਾਲੇ ਇੱਕ ਪਾਸੇ ਨੇ, ਜਬ ਪੱਕੀ ਇੱਕ ਪਾਸੇ, ਛਾਲੇ ਹੋਰ ਚੀਜ਼ ਜਬ ਨੂੰ ਚੀਰ ਆ ਜਾਂਦੇ ਨੇ। ਠੀਕ ਹੈ। ਉਹਨਾਂ ਨੇ, ਮੈਂ ਉਹਨਾਂ ਨੂੰ ਦੱਸਿਆ ਸੀ ਤੇ ਮੈਂ ਛੋਟੀ ਇਲਾਚੀ ਤੇ ਧਾਗੇ ਵਾਲੀ ਮਿਸ਼ਰੀ ਤੇ ਸ਼ਰਦ ਚੀਨੀ ਤੇ ਸੌਂਫ ਪੀਸ ਕੇ ਨਾ ਠੰਡੇ ਦੁੱਧ ਚ 3-4 ਦਿਨ ਲੈਣ ਤੇ ਆਰਾਮ ਆ ਗਏ ਸੀ। ਮੇਰੀ ਕੁੜੀ ਤਾਂ ਲੈਂਦੇ ਰਹਿਣ ਜਿੰਨ ਚਿਰ ਨਹੀਂ ਆਰਾਮ ਆਵੇਗਾ। ਇੱਕ ਜੈਪਰ ਘੋਲ ਆਪਣਾ ਭੁੰਨ ਕੇ ਪੀਸ ਕੇ ਤੇ ਠੰਡੇ ਪਾਣੀ ਘੋਲ ਕੇ ਉਹਦੀ ਚੂੜੀਆਂ ਕਰਨ ਜਿਬ ਤੇ ਰੱਖ ਕੇ ਉਹਨਾਂ ਨੂੰ ਆਰਾਮ ਆ ਜਾਏਗਾ। ਗੰਢੀਆਂ ਵਾਲੀਆਂ ਦਵਾਈਆਂ ਪੁੱਛਣ, ਸਾਰੀਆਂ ਗਰਮੀ ਨੇ ਬੇਟੇ, ਕੋਈ ਠੰਡੀ ਦਵਾਈ ਨਹੀਂ ਜਿਹਨਾਂ ਨੂੰ ਆਰਾਮ ਆਉਣੀਆਂ। ਤੇ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਲੀਵਰ ਦੀ, ਸੁਣ ਰਹੇ ਤਾਂ ਮੇਰਾ ਵਧੀਆ ਨੁਕਸਾ ਹੈ। ਤੇ ਸਾਡੇ ਤਾਂ ਜਿਹੜਾ ਕੰਮ ਕਰੇ ਸ਼ਿਫਾ ਨਹੀਂ 5% ਰਹਿ ਗਿਆ ਸੀ, ਵੇਲਾ ਇਸੇ ਨੁਕਸੇ ਨਾਲ ਠੀਕ ਹੋ ਗਿਆ, ਕੰਮ ਕਰੀ ਜਾਂਦਾ ਹੁਣ। ਤੇ ਇੱਕ ਤਾਂ ਸਵੇਰੇ ਨਿਰਣੇ ਖਾ ਜੇ, ਪਪੀਤਾ ਬੜਾ ਜ਼ਰੂਰੀ ਹੈ ਲੀਵਰ ਵਾਲਿਆਂ ਨੂੰ। ਗਰੇਪ ਫਰੂਟ ਦਾ ਜੂਸ ਨਹੀਂ ਖਾਣਾ ਹੈ, ਗਰੇਪ ਫਰੂਟ ਦੇ ਪੀਸ ਖਾ ਲੈਣ, ਜਿਹੜਾ ਵਿੱਚੋਂ ਮੋਟੇ ਸਾਰੇ ਨਹੀਂ ਹੁੰਦੇ, ਵਿੱਚ ਲਾਲ ਲਾਲ ਜੀਆਂ ਨਿਕਲਦੀਆਂ ਨੇ ਪੀਸ। ਜਿੰਨੀ ਉਹ ਕੱਚੀ ਹਲਦੀ ਖਾਣ, ਪੱਕੀ ਖਾਣ, ਦੁੱਧ ਚ ਉਬਾਲ ਕੇ ਖਾਣ, ਉਬਾਲ ਕੇ ਠੰਡੀ ਕਰਕੇ ਪੀ ਲੈਣ 5-4 ਘੁੱਟ। ਫਿਰ ਆਪਣਾ ਦਹੀਂ ਚ ਪਾ ਕੇ ਖਾਣ, ਜਿੰਨੀ ਹਲਦੀ ਉਹ ਖਾਣਗੇ ਉਹਨਾਂ ਨੂੰ ਲਿਵਰ ਛੇਤੀ ਠੀਕ ਹੋਵੇਗਾ। ਜਿਹੜੀ ਚੀਜ਼ ਖਾਣੀ ਉਹਨੇ ਪਾ ਕੇ ਕਰਨੀ। ਇੱਕ ਤੁਸੀਂ ਇਹ ਕਈ ਕਰਨ, ਛੋਟਾ ਜਿਹਾ ਇਲਾਜ ਤਾਂ ਹੈਗਾ, ਜੇ ਕਰ ਲੈਣਗੇ ਤਾਂ ਆਰਾਮ ਆ ਜਾਏਗਾ। ਪਿੱਤ ਪਾਪੜਾ ਬੜਾ ਜ਼ਰੂਰੀ ਹੈ ਉਹਨਾਂ ਨੂੰ, ਜੇ ਪੀਣ ਤਾਂ ਇੱਕ ਪੀਣ। ਮੇਰਾ ਭੈਣ ਜੋ ਜਾਈ ਪੀਂਦਾ ਰਿਹਾ ਸੀ, ਆਰਾਮ ਆ ਗਿਆ ਸੀ। ਤੇ ਪਤਾ ਕੀ ਹੈ, ਇੱਕ ਉਹ ਇਸ ਤਰ੍ਹਾਂ ਕਰਨ, ਮੂਲੀ ਦੇ 4 ਪੀਸ ਕਰ ਲੈਣ, ਲੀਵਰ ਵਾਸਤੇ ਤਾਂ ਬਹੁਤ ਅੱਛੀ ਚੀਜ਼ ਹੈ। ਮੂਲੀ ਲੰਮੀ ਐਡੀ ਨਾ ਹੋਵੇ, ਮਤਲਬ ਗਿੱਟ ਦੇ ਪੀਸ ਬਣਾ ਲੈਣ 4, ਉਹਨੂੰ ਛਿੱਲ ਕੇ ਧੋ ਕੇ ਤੇ ਉਹਨੂੰ ਨਾ ਕਾਲੀ ਮਿਰਚ, ਕਾਲਾ ਲੂਣ, ਜੀਰਾ ਭੁੰਨ ਕੇ ਪਾਉਣਾ ਹੈ। ਤੇ ਆਪਣਾ ਇਹਨਾਂ 4 ਚੀਜ਼ਾਂ ਜਿਹੜੀਆਂ ਨੇ, ਕਾਲੀ ਮਿਰਚ, ਕਾਲਾ ਲੂਣ ਤੇ ਜੀਰਾ ਤੇ ਮਗਾ, ਇਹਨਾਂ ਨੂੰ ਪੀਸ ਕੇ ਨਾ ਤੇ ਉਹਨਾਂ ਰਾਤ ਨੂੰ ਉਹਨਾਂ ਸਾਰੀਆਂ ਪੀਸ ਨੂੰ ਲਬੇੜ ਕੇ ਚੰਗੀ ਤਰ੍ਹਾਂ ਤੇ ਕਿਸੇ ਪੇੜ 'ਚ ਬਾਹਰ ਰੱਖਣ, ਜਿੱਥੇ ਉਹਨੂੰ ਪਾਣੀ ਪੰਗਰੇ ਤਰੇਲ ਜੀ ਪਵੇ। ਉਹਨਾਂ ਨੂੰ ਸਵੇਰੇ 1 ਪੀਸ ਚੂਸ ਲੈਣ, ਜਿਹੜੇ ਫਿੱਕਾ ਪੈ ਸੁੱਟ ਦਿੱਤਾ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ, ਖਾਣਾ ਨਹੀਂ। ਜਿਹੜਾ ਪਲੇਟ 'ਚ ਪਾਣੀ ਨਿਕਲਿਆ ਪਿਆ ਹੋਵੇਗਾ ਉਹ ਵੀ ਘੁੱਟ ਭਰ ਲੈਣ, ਥੋੜੇ ਦਿਨ ਕਰਕੇ ਵੇਖਣ, ਉਹਨਾਂ ਨੂੰ ਬਹੁਤ ਆਰਾਮ ਆਵੇਗਾ। ਥੈਂਕ ਯੂ ਜੀ। ਓਕੇ ਬੇਟਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ